ਲੱਗਦਾ ਹੈ ਤੁਸੀਂ ਇਸ ਨੂੰ ਦੁਬਾਰਾ ਸੁਣ ਦੇਖ ਸਕਦੇ ਹੋ। ਅਤੇ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਜਿਹੜਾ ਪੋਡਕਾਸਟ ਆ ਉਸ ਦੇ ਉੱਤੇ ਵੀ ਇਸ ਨੂੰ ਪਾ ਦਿੱਤਾ ਜਾਂਦਾ ਹੈ। ਤੁਸੀਂ ਉਸ ਦੇ ਜ਼ਰੀਏ ਵੀ ਜਿਹੜਾ ਇਸ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਉਹ ਪਾ ਸਕਦੇ ਹੋ, ਉਦੋਂ ਤੁਸੀਂ ਉਸ ਨੂੰ ਦੇਖ ਸਕਦੇ ਹੁੰਦੇ ਆ। ਸੋ ਵੱਖ-ਵੱਖ ਘਟਨਾਵਾਂ ਜਿਹੜੀਆਂ ਆ ਉਹ ਵਾਪਰਦੀਆਂ ਰਹਿੰਦੀਆਂ ਨੇ। ਕਾਫੀ ਕੁਛ ਆਪਾਂ ਦੇਖਦੇ ਹਾਂ ਵੀ ਅਦਾਲਤਾਂ ਦੇ ਵਿੱਚ ਖਿੱਚਾ ਧੂ ਜਿਹੜੀ ਆ ਉਹ ਚੱਲ ਰਹੀ ਹੁੰਦੀ ਆ। ਸੋ ਆਪਾਂ ਪਹਿਲਾਂ ਕੁਛ ਕੁ ਅਹਿਮ ਖਬਰਾਂ ਜਿਹੜੀਆਂ ਕੁਛ ਤਬਦੀਲੀਆਂ ਜਿਹੜੇ ਕੁਛ ਚੇਂਜਿਸ ਇਮੀਗ੍ਰੇਸ਼ਨ ਨੂੰ ਲੈ ਕੇ ਹੋ ਰਹੇ ਆ ਉਸ ਦੇ ਬਾਰੇ ਜੇ ਆਪਾਂ ਗੱਲ ਕਰਦੇ ਜਾਈਏ, ਸੋ ਵੱਡੀ ਨਿਊਜ਼ ਕਹਿੰਦੇ ਆ ਰਹੀ ਆ ਵੀ ਜਿਹੜੀ ਇੰਪਲੋਇਮੈਂਟ ਬੇਸਡ ਕੇਸਿਸ ਆ ਉਹਨਾਂ ਦੇ ਵਿੱਚ ਅਚਾਨਕ ਜਿਹੜੀ ਉਛਾਲ ਕਹਿ ਸਕਦੇ ਵੀ ਤੇਜ਼ੀ ਜਿਹੜੀ ਉਹ ਦੇਖੀ ਗਈ ਹੈ ਵੀ ਸਿਗਨੀਫਿਕੈਂਟਲੀ ਜਿਹੜੇ ਉਹ ਕਾਫੀ ਤੇਜ਼ ਆਏ ਆ EB1 EB2 EB3। ਸੋ ਕੀ ਕੁਛ ਜਿਹੜਾ ਹੈ ਜੀ ਹੋ ਰਿਹਾ ਹੈ ਇਸ ਦੇ ਬਾਬਤ? ਜੀ ਜਿਹੜੀ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਹੈ US ਦੇ ਵਿੱਚ ਜਿਹੜੇ H1B ਵਰਕਰ ਹੈ ਸਪੈਸ਼ਲੀ ਆਉਂਦੇ ਨੇ ਮਾਸਟਰਸ ਡਿਗਰੀ ਵਾਲੇ ਜਾਂ ਬੈਚਲਰਸ ਡਿਗਰੀ ਵਾਲੇ, ਉਹਨਾਂ ਦਾ ਜਿਹੜਾ ਐਵਰੇਜ ਵੇਟ ਟਾਈਮ ਹੁੰਦਾ ਉਹ 15 ਤੋਂ 20 ਸਾਲ ਲੱਗਦੇ ਨੇ ਉਹਨਾਂ ਨੂੰ ਗ੍ਰੀਨ ਕਾਰਡ ਲੈਣ ਲਈ। ਅਤੇ ਪਿਛਲੇ ਕੁਛ 10 ਸਾਲਾਂ ਤੋਂ ਜਿਹੜੀ ਪ੍ਰਾਇਓਰਟੀ ਡੇਟ ਸੀਗੀ ਉਹਨਾਂ ਦੀ EB3 ਵਾਲਿਆਂ ਦੀ ਉਹ 2009 ਦੇ ਆਸੇ ਪਾਸੇ ਚੱਲ ਰਹੀ ਸੀਗੀ। ਠੀਕ ਹੈ, ਵੱਧ ਨਹੀਂ ਰਹੀ ਸੀ, ਬਿਲਕੁਲ ਨਹੀਂ ਵੱਧ ਰਹੀ ਸੀਗੀ। ਅਤੇ ਹੁਣ ਇਹ ਵਾਲੇ ਮਹੀਨੇ ਅਕਤੂਬਰ ਦੇ ਮਹੀਨੇ ਉਹ ਸਿੱਧੇ 6 ਸਾਲ ਵੱਧ ਕੇ 2015 ਤੇ ਪਹੁੰਚ ਗਈ ਹੈ। ਅਤੇ ਇਨ ਬਿਟਵੀਨ ਜਿਹੜੇ ਲੋਕ ਹੋਣਗੇ ਉਹਨਾਂ ਦੇ ਵੀ ਵਿੱਚੇ ਹੋ ਜੂਗੀ ਜੀ। ਪ੍ਰਾਇਓਰਟੀ ਡੇਟ ਦਾ ਇੱਦਾਂ ਹੁੰਦਾ ਕਿ ਜਿਹੜੀ ਜਿੱਦਾਂ ਹੁਣ ਜਨਵਰੀ 2015 ਚੱਲ ਰਹੀ ਹੈ, ਜਿੰਨੇ ਵੀ ਲੋਕਾਂ ਦੀ ਪ੍ਰਾਇਓਰਟੀ ਡੇਟ ਜਨਵਰੀ 2015 ਤੋਂ ਪਹਿਲਾਂ ਹੈਗੀ ਉਹ ਸਾਰੇ ਐਡਜਸਟਮੈਂਟ ਫਾਈਲ ਕਰ ਸਕਦੇ ਆ। ਅਤੇ ਹੁਣ ਜਿਹੜੀ ਮੇਜਰ ਜਿਹੜੇ ਦੇ ਵਿਨਰ ਆ ਉਹ EB1 ਵਾਲੇ ਆ। EB1 ਵਾਲਿਆਂ ਦੀ ਜਿਹੜੀ ਸੀਗੀ ਉਹ 2-3 ਸਾਲ ਪਿੱਛੇ ਚੱਲ ਰਹੀ ਸੀਗੀ, ਉਹ ਸਪਟੰਬਰ 2020 ਹੋ ਗਈ ਹੈ। ਅਤੇ ਜਿਹੜੇ EB3 ਆ ਉਹਨਾਂ ਦੀ ਜਨਵਰੀ 2015। ਜੀ। ਸੋ ਇਹਦਾ ਮਤਲਬ ਵੀ ਜਿਹੜੀ H1 ਇੰਡਸਟਰੀ H1B ਇੰਡਸਟਰੀ ਆ ਉਹਦੇ ਵਿੱਚ ਤਾਂ ਲੋਕ ਇਹਦਾ ਮਤਲਬ ਕਾਫੀ ਖੁਸ਼ ਹੋਏ ਹੋਣਗੇ ਇਸ ਨੂੰ ਲੈ ਕੇ। ਕਾਫੀ ਖੁਸ਼ ਹੈ ਜੀ ਇਸ ਨੂੰ ਲੈ ਕੇ। ਹੁੰਦਾ ਇੱਦਾਂ ਹੈ ਕਿ ਹੁਣ H1B ਦਾ ਜਦੋਂ ਤੁਸੀਂ ਕਿਤੇ ਕੰਮ ਕਰਦੇ ਹੋ, H1B ਦਾ ਰੂਲ ਇਹ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਆਪਣਾ H1B ਸਟੇਟਸ ਮੇਨਟੇਨ ਰੱਖਣਾ ਹੈ, ਇੰਪਲੋਇਰ ਦੇ ਨਾਲ ਜੋਬ ਰੱਖਣੀ ਹੈ। ਜੇ ਤੁਹਾਡਾ ਲੇ ਆਫ ਹੋ ਜਾਂਦਾ ਹੈ, ਪਹਿਲਾਂ ਤਾਂ ਸੀਗਾ ਕਿ ਜਦੋਂ ਤੁਹਾਨੂੰ ਨੌਕਰੀ ਤੁਹਾਡੀ ਚੱਲ ਜਾਂਦੀ ਹੈ ਤੁਹਾਨੂੰ ਜਾਣਾ ਪੈਂਦਾ ਸੀਗਾ। ਹੁਣ ਤੁਹਾਨੂੰ 60 ਦਿਨ ਦਾ ਟਾਈਮ ਦਿੰਦੇ ਸੀਗੇ ਉਹ ਕਿ ਤੁਸੀਂ 60 ਦਿਨ ਦੇ ਵਿੱਚ ਇੱਕ ਨਵਾਂ ਇੰਪਲੋਇਰ ਲੱਭਣਾ ਜਿਹੜਾ ਤੁਹਾਡਾ H1B ਫਾਈਲ ਕਰੂਗਾ। ਅਤੇ ਇਹ ਫਿਰ ਕਈ ਲੋਕ ਆਪਾਂ ਇੱਦਾਂ ਦੇਖਦੇ ਸੀਗੇ ਕਿ ਕਾਫੀ ਦੇਰ ਮੰਨ ਲਓ ਉਹਨਾਂ ਨੂੰ 10 ਸਾਲ ਇੱਥੇ ਹੋ ਗਏ, ਬੱਚੇ ਵਗੈਰਾ ਵੀ ਸਕੂਲ ਜਾ ਰਹੇ ਨੇ ਅਤੇ ਜੋਬ ਚੱਲ ਜਾਂਦੀ ਸੀਗੀ ਮਿਡਲ ਆਫ ਦਾ ਸਕੂਲ ਸਮੈਸਟਰ, ਅਤੇ ਉਹਨਾਂ ਨੂੰ ਖੜੇ ਪੈਰ ਸਾਰਾ ਆਪਣਾ ਵੇਚ-ਵਾਚ ਕੇ ਚੱਕ ਕੇ ਜਾਣਾ ਪੈਂਦਾ ਸੀਗਾ ਕਿਉਂਕਿ ਕਈ ਵਾਰੀ 60 ਦਿਨ 'ਚ ਨਹੀਂ ਲੱਭਦੀ। ਬਿਲਕੁਲ ਸਹੀ ਗੱਲ। ਅਤੇ ਹੁਣ ਇਹ 60 ਦਿਨ ਦੇ ਵਿੱਚ ਉਹਨੂੰ ਇੰਪਲੋਇਰ ਲੱਭ ਕੇ ਸਪੋਂਸਰ ਕਰਨਾ ਪੈਂਦਾ ਸੀਗਾ। ਅਤੇ ਕਾਫੀ ਮਤਲਬ ਕਿ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਸੀ। ਜਦੋਂ ਤੁਸੀਂ ਇਹ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਦਿੰਦੇ ਹੋ ਇੱਕ ਵਾਰੀ, ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨ ਨਾਲ ਤੁਸੀਂ ਵਰਕ ਪਰਮਿਟ ਵੀ ਨਾਲ ਫਾਈਲ ਕਰ ਸਕਦੇ ਹੋ, ਟਰੈਵਲ ਡਾਕੂਮੈਂਟ ਵੀ ਫਾਈਲ ਕਰ ਸਕਦੇ ਹੋ। ਅਤੇ ਫਿਰ ਉਹ ਜਿਹੜਾ ਉਹਨਾਂ ਨੂੰ H1B ਸਟੇਟਸ ਮੇਨਟੇਨ ਕਰਨ ਦੀ ਰਿਕੁਆਇਰਮੈਂਟ ਉਹਨਾਂ ਦੀ 180 ਦਿਨ ਬਾਅਦ ਨਹੀਂ ਰਹਿੰਦੀ, ਉਹ ਦੂਜੇ ਕਿਸੇ ਇੰਪਲੋਇਰ ਦੇ ਸਿੱਧੇ ਟ੍ਰਾਂਸਫਰ ਕਰ ਸਕਦੇ ਆ। H1B ਦੇ ਚੱਕਰ ਤੋਂ ਉਹ ਕਾਫੀ ਸਾਰੇ ਲੋਕ ਜਿਹੜੇ ਆ ਉਹ ਬਾਹਰ ਆ ਸਕਦੇ ਆ। ਗ੍ਰੀਨ ਕਾਰਡ ਤਾਂ ਨਹੀਂ ਉਹਨਾਂ ਨੂੰ ਮਿਲੂਗਾ। ਗ੍ਰੀਨ ਕਾਰਡ ਤਾਂ ਜਿਹੜੀ ਕਿਉਂਕਿ ਇਹ ਤਾਂ ਡੇਟ ਅੱਗੇ ਥੋੜ੍ਹੀ ਐਡਵਾਂਸ ਹੋਈ ਹੈ, ਇਹਦਾ ਮਤਲਬ ਇਹ ਹੈ ਕਿ ਇਮੀਗ੍ਰੇਸ਼ਨ ਨੂੰ ਵੀ ਪੈਸੇ ਚਾਹੀਦੇ ਸੀਗੇ। ਇਹਦਾ ਮਤਲਬ ਇਹੀ ਲੱਗਦਾ। ਹਾਂਜੀ ਤੇ ਆਪਾਂ ਦੇਖ ਹੀ ਰਹੇ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦਾ ਬਹੁਤ ਚੱਲਦਾ ਆ ਜੀ। ਤੇ ਐਪਲੀਕੇਸ਼ਨਸ ਉਹਨਾਂ ਨੇ ਕਾਫੀ ਜ਼ਿਆਦਾ ਇਨਵਾਈਟ ਕਰ ਲਈਆਂ, ਤੇ ਫਿਰ ਇਹ ਲੋਕਾਂ ਨੂੰ ਗ੍ਰੀਨ ਕਾਰਡ ਤਾਂ ਨਹੀਂ ਮਿਲੂਗਾ ਅਗਲੇ ਹੋਰ 5 ਤੋਂ 10 ਸਾਲ ਤੱਕ, ਪਰ ਇਹ ਹੈ ਕਿ ਦੇ ਕੈਨ ਟਰੈਵਲ ਈਜ਼ੀਲੀ ਅਤੇ 180 ਦਿਨ ਬਾਅਦ ਇਹ ਚੇਂਜ ਕਰ ਸਕਦੇ ਨੇ, ਜੋਬ ਵਗੈਰਾ ਇੱਧਰ ਉੱਧਰ ਜਾ ਸਕਦੇ ਨੇ। ਦੁਬਾਰਾ ਇਹਨਾਂ ਨੂੰ ਗ੍ਰੀਨ ਕਾਰਡ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ। ਫਿਰ ਇੱਕ ਕੰਪਨੀ ਦੇ ਨਾਲ ਬੱਝੇ ਨਹੀਂ ਰਹਿਣਗੇ, ਇੱਦਾਂ ਵੀ ਹੁੰਦਾ ਹੈ ਜਾਂ ਕਿੱਦਾਂ ਆ? ਇੱਕ ਵਾਰੀ ਜਦੋਂ ਇਹਨਾਂ ਨੇ ਐਡਜਸਟਮੈਂਟ ਫਾਈਲ ਕਰਤੀ ਉਸ ਤੋਂ ਬਾਅਦ ਇਹ 180 ਦਿਨ ਬਾਅਦ ਕਿਸੇ ਹੋਰ ਕੰਪਨੀ 'ਚ ਮੂਵ ਕਰ ਸਕਦੇ ਨੇ। ਫਿਰ ਫ੍ਰੀ ਮਾਰਕੀਟ ਬੇਸਿਕਲੀ ਇਹਨਾਂ ਦੀ ਮਾਰਕੀਟ ਓਪਨ ਹੋ ਜੂਗੀ। ਕਿਤੇ ਵੀ ਜੇ ਜੋਬ ਚੇਂਜ ਕਰਨਾ ਚਾਹੁੰਦੇ ਨੇ, ਉਹ ਕੁਛ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਕੋਈ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ। ਜੋਬ ਚੇਂਜ ਕਰ ਸਕਦੇ ਨੇ, ਪਰ ਰੂਲ ਇਹ ਹੈ ਕਿ ਸੇਮ ਔਰ ਸਿਮਿਲਰ, ਮਤਲਬ ਸੇਮ ਪ੍ਰੋਫਾਈਲ ਦੀ ਜੋਬ ਹੀ ਕਰ ਸਕਦੇ। ਜੇ ਸਟੈਮ ਅਤੇ ਸਟੈਮ ਦੇ ਵਿੱਚ ਹੀ ਜਿਹੜਾ ਉਹਨਾਂ ਨੂੰ ਰਹਿਣਾ ਪੈਣਾ ਹੈਗਾ ਆ। ਸੋ ਜਿਹੜੇ ਮੈਜੋਰਟੀ ਜਿਹੜੀ ਕਹਿ ਲਓ ਵੀ ਭਾਰਤੀ ਜਿਹੜੇ ਮਹਾਂਦੀਪ ਤੋਂ ਆਉਂਦੇ ਨੇ, ਸਬ ਕੰਟੀਨੈਂਟ ਤੋਂ ਆਉਂਦੇ ਨੇ, ਉਹ ਕਿਹੜੀ ਕੈਟੇਗਰੀ 'ਚ ਆਉਂਦੇ? EB2 EB1 ਜਾਂ EB3 ਦੇ ਵਿੱਚ ਹੁੰਦੇ ਆ? ਜਦੋਂ ਜੀ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀਗਾ ਜੀ 2000s ਦੇ ਵਿੱਚ, ਉਦੋਂ ਸੀਗਾ ਕਿ ਸਭ ਤੋਂ ਪਹਿਲਾਂ EB3 ਵਾਲੇ ਆਏ ਸੀਗੇ ਜਿਹੜੇ ਬੈਚਲਰਸ ਡਿਗਰੀ ਵਾਲੇ ਸੀਗੇ। ਫਿਰ EB3 ਦੇ ਵਿੱਚ ਬੜਾ ਜ਼ਿਆਦਾ ਰਸ਼ ਪੈਣਾ ਸ਼ੁਰੂ ਹੋ ਗਿਆ। ਫਿਰ ਲੋਕਾਂ ਨੇ ਕਿਹਾ ਕਿ EB2 ਕਰ ਲਓ, ਮਾਸਟਰਸ ਡਿਗਰੀ ਚਾਹੀਦੀ ਉਹਦੇ ਲਈ, ਉਹ ਇੱਕ ਲੈਵਲ ਅਪ ਹੁੰਦੀ ਹੈ। ਠੀਕ ਹੈ। ਫਿਰ ਲੋਕਾਂ ਨੇ EB2 ਇੰਨੀ ਜ਼ਿਆਦਾ ਕਰਨੀ ਸ਼ੁਰੂ ਕਰਤੀ, ਉਹ 'ਚ ਵੀ ਰਸ਼ ਪੈ ਗਿਆ। ਉਹ ਕਹਿੰਦੇ ਫਿਰ ਹੋਰ ਜਿਹੜੀ PhD ਵਾਲੀ ਉੱਤੇ ਹੈਗੀ ਹੈ EB1 ਕਰ ਲਓ, ਫਿਰ EB1 'ਚ ਵੀ ਰਸ਼ ਪੈਣਾ ਸ਼ੁਰੂ ਹੋ ਗਿਆ। ਅਤੇ ਫਨੀ ਚੀਜ਼ ਇਹ ਹੈ ਕਿ ਹੁਣ ਜਿਹੜਾ ਦੇਖਿਆ ਜਾਵੇ ਤਾਂ EB3 EB2 ਨਾਲੋਂ ਜ਼ਿਆਦਾ ਅੱਗੇ ਨਿਕਲ ਗਿਆ, ਕਿਉਂਕਿ ਬੜੇ ਜ਼ਿਆਦਾ ਲੋਕੀ ਅਪਗ੍ਰੇਡ ਕਰ ਗਏ, ਮਾਸਟਰ ਵਾਲੇ ਜ਼ਿਆਦਾ ਹੋ ਗਏ। ਹਾਂਜੀ, ਕਿਉਂਕਿ ਤਰੀਕਾ ਹੀ ਇੱਕ ਆਉਣ ਦਾ। ਇੰਡੀਆ ਦੇ ਵਿੱਚ ਹੁਣ ਡਿਗਰੀ ਤਾਂ ਲੋਕੀ ਕਰਕੇ ਆਉਂਦੇ। ਇੰਡੀਆ ਦੇ ਵਿੱਚ
ਚਾਈਨਾ ਦੇ ਵਿੱਚ ਹੁਣ ਟ੍ਰੈਂਡ ਹੈ ਕਿ ਅੰਡਰਗ੍ਰੈਡ ਵਾਲਾ ਵੀ ਲੋਕੀ ਆਉਂਦੇ ਨੇ, ਕਾਫੀ ਸਟੂਡੈਂਟਸ ਜਾਂ ਹਾਈ ਸਕੂਲ 'ਚ ਵੀ ਆਉਂਦੇ ਨੇ। ਜਿਹੜਾ ਇੰਡੀਆ ਤੋਂ F1 ਸਟੂਡੈਂਟਸ ਦਾ ਟ੍ਰੈਂਡ ਹੈ, ਉੱਥੇ ਆਪਣੀ ਇੰਡੀਆ ਦੇ ਵਿੱਚ ਡਿਗਰੀ ਮੁਕਾ ਕੇ ਹੀ ਆਉਂਦੇ ਨੇ, ਅਤੇ ਜ਼ਿਆਦਾ ਮਾਸਟਰਸ ਵਾਲੇ ਆਉਂਦੇ ਸੀਗੇ। ਜੀ ਜੀ। ਸੋ EB2 ਵਾਲੇ ਆ, ਸੋ ਉਹਨਾਂ ਦਾ ਅਜੇ ਵੀ 2011 ਵਾਲਾ ਹੀ ਆ, ਸੋ ਅਜੇ ਹੈ ਆ, ਪਿੱਛੇ ਹੀ ਚੱਲਦਾ, ਪਰ ਸਟਿਲ ਚਲੋ ਪਹਿਲੋਂ ਦੇ ਨਾਲੋਂ ਪ੍ਰੋਗਰੈਸ ਜਿਹੜੀ ਉਹ ਫਿਰ ਵੀ ਹੋਈ ਆ ਉਹਨਾਂ ਦੇ ਵਿੱਚ। ਜਿਹੜਾ EB2 ਦੀ ਇੱਕ ਇੰਟਰਸਟਿੰਗ ਚੀਜ਼ ਇਹ ਹੈ ਕਿ ਇਹ EB2 ਵਾਲੇ ਜਿਹੜੇ ਕੇਸ ਫਾਈਲ ਕੀਤੇ ਨੇ, ਇਹ ਡਾਊਨਗ੍ਰੇਡ ਹੋ ਸਕਦੇ ਨੇ। ਅਤੇ ਜੇ ਕੋਈ ਸੁਣ ਰਿਹਾ ਇਸ ਵੇਲੇ ਉਹ EB2 ਦਾ, ਉਹਨੂੰ ਲੱਗਦਾ ਉਹਦੀ ਡੇਟ ਕਰੰਟ ਨਹੀਂ ਹੋਈ, ਉਹ ਆਪਣੇ ਇੰਪਲੋਇਰ ਨਾਲ ਗੱਲ ਕਰੇ ਅਤੇ ਉਹ ਆਪਣੇ EB2 ਨੂੰ EB3 ਦੇ ਵਿੱਚ ਡਾਊਨਗ੍ਰੇਡ ਕਰਾ ਕੇ ਨਾਲ ਕੰਕਰੈਂਟਲੀ 485 ਫਾਈਲ ਕਰੇ। ਅੱਛਾ, ਇੱਦਾਂ ਵੀ ਜਿਹੜਾ ਉਹ ਵਾਲੀ ਐਡਜਸਟਮੈਂਟ ਵੀ ਇੱਕ ਹਿਸਾਬ ਦੇ ਨਾਲ ਹੋ ਸਕਦੀ ਜੀ ਜੀ। ਸੋ ਜੇ ਉਹਨਾਂ ਦੇ ਉਹ ਮੰਨਦੇ ਨੇ ਜਿਹੜੇ ਇੰਪਲੋਇਰ, ਜੇ ਉਹਨਾਂ ਦਾ ਉਹ ਮੰਨਦਾ ਹੈ, ਤੇ ਉਹ ਕਰ ਸਕਦੇ ਆ। ਸੋ ਇਸ ਦੇ ਕਰਕੇ ਚਲੋ ਕਾਫੀ ਭੱਜਦੜ ਜਿਹੜੀ ਮਚੀ ਆ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ਬਹੁਤਾ ਲੱਗਦਾ ਵੀ ਫੀਸਾਂ ਦੇ ਕਰਕੇ ਹੀ ਜਿਹੜਾ ਇਹਨਾਂ ਨੇ ਇੰਨਾ ਜ਼ਿਆਦਾ ਵਧਾਇਆ, ਵੀ ਕਿਉਂ ਫਿਰ ਤਾਂ ਹਜ਼ਾਰਾਂ ਲੱਖਾਂ ਦੀ ਸੰਖਿਆ 'ਚ ਲੋਕਾਂ ਨੇ ਫਿਰ ਉਹ ਕਰਨਗੇ ਅਪਲਾਈ। ਡੈਫੀਨੇਟਲੀ ਜੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਾਫੀ ਹੁਣ ਬਿਜ਼ੀ ਕੰਮ ਹੋ ਰਿਹਾ ਇਮੀਗ੍ਰੇਸ਼ਨ ਲਾਇਰਸ ਦਾ ਅਕਤੂਬਰ ਵਾਲੇ ਮਹੀਨੇ 'ਚ ਘੱਟੋ ਘੱਟ। ਅਤੇ ਮੌਕਾ ਫਿਰ ਵਿੰਡੋ ਆਫ ਓਪਰਚੁਨਿਟੀ ਵੀ ਸਿਰਫ ਅਕਤੂਬਰ ਹੀ ਹੈ, ਸਾਨੂੰ ਪਤਾ ਨਹੀਂ ਕਿ ਨਵੰਬਰ 'ਚ ਫਿਰ ਪਿੱਛੇ ਨਾ ਚੱਲ ਜਾਵੇ, ਅਤੇ ਫਿਰ ਸਾਰੇ ਲੋਕੀ ਫਿਰ ਫਾਈਲ ਕਰਨਾ ਚਾਹਾਂਗੇ। ਸੋ ਇੱਦਾਂ ਵੀ ਹੋ ਜਾਂਦਾ ਵੀ ਤਰੀਕ ਅੱਗੇ ਕਰਕੇ ਫਿਰ ਦੁਬਾਰਾ ਪਿੱਛੇ ਕਰ ਦੇਣ? ਨਹੀਂ, ਬਿਲਕੁਲ ਇੱਦਾਂ ਹੀ ਹੁੰਦਾ। ਜਦੋਂ ਮੈਂ ਖੁਦ ਇਸ ਪ੍ਰੋਸੈਸ ਦੇ ਵਿੱਚ ਜਾ ਰਿਹਾ ਸੀਗਾ, ਇਹ EB2 ਵਾਲੇ ਪ੍ਰੋਸੈਸ ਦੇ ਵਿੱਚ ਜੀ, ਅਤੇ ਜਿਹੜਾ ਵੀਜ਼ਾ ਬੁਲੇਟਿਨ ਸੀਗਾ ਉਹ 2012 ਅਤੇ 13 ਦੇ ਵਿੱਚ, 2012 ਦੇ ਵਿੱਚ ਜਿਹੜਾ ਵੀਜ਼ਾ ਬੁਲੇਟਿਨ ਸੀਗਾ EB2 ਦਾ, ਉਹ 2010 ਤੱਕ ਸੀਗੀ ਉਹਦੀ ਪ੍ਰਾਇਓਰਟੀ ਡੇਟ, ਅਤੇ 2010 'ਤੇ ਚੱਲ ਰਿਹਾ ਸੀਗਾ। ਅਤੇ ਮੈਨੂੰ ਲੱਗ ਰਿਹਾ ਸੀਗਾ ਕਿ ਮੇਰਾ ਵੀ ਅੱਜ ਕੱਲ੍ਹ 'ਚ ਆਇਆ ਹੀ ਖੜਾ ਗ੍ਰੀਨ ਕਾਰਡ। ਅਤੇ ਉਸ ਤੋਂ ਬਾਅਦ ਇੰਨੇ ਸਾਰੇ ਕੇਸ ਜਦੋਂ ਫਾਈਲ ਹੋਏ, ਅਤੇ ਉਹ ਜਿਹੜੀ ਡੇਟ ਸੀਗੀ ਉਹ 2004 'ਤੇ ਚੱਲ ਗਈ। ਫਿਰ 4 ਤੋਂ 6 'ਤੇ ਫਿਰ ਵਾਪਸ ਕਰਦੇ ਕਰਦੇ ਫਿਰ 9 'ਤੇ ਆ ਕੇ ਰੁਕੀ ਰਹੀ। ਹੁਣ ਜਿਹੜੀ 2020 ਦੇ ਵਿੱਚ ਡੇਟ 2009 'ਤੇ ਰੁਕੀ ਹੋਈ ਸੀਗੀ, ਅਤੇ 2012 ਦੇ ਵਿੱਚ ਡੇਟ 2010 ਸੀਗੀ। ਸੋ ਇੱਦਾਂ ਚੇਂਜਸ ਜਿਹੜੇ ਆ ਉਹ ਆ ਜਾਂਦੇ ਨੇ। ਸੋ ਆਪਾਂ ਦੇਖਦੇ ਹਾਂ ਵੀ ਬਲੱਡ ਰਿਲੇਸ਼ਨ ਵਾਲਿਆਂ ਦੇ ਵਿੱਚ ਵੀ ਕਈ ਵਾਰੀ ਜਿਹੜੇ ਉਹ ਕਾਫੀ ਵਿਰਾਮ ਜਿਹੜਾ ਉਹ ਲੱਗ ਜਾਂਦਾ ਹੈ, ਜਦੋਂ ਜ਼ਿਆਦਾ ਜਿਹੜੇ ਸਾਲਾਂ 'ਚ ਜਿਹੜੇ ਜ਼ਿਆਦਾ ਫਾਈਲ ਹੋਏ ਹੁੰਦੇ ਆ। ਸੋ H1B ਸਪੈਸ਼ਲਿਟੀ ਆਕੂਪੇਸ਼ਨ ਦੀ ਹੀ ਜੇ ਆਪਾਂ ਗੱਲ ਕਰਦੇ ਜਾਈਏ, ਉਸ ਨੂੰ ਲੈ ਕੇ ਜਿਹੜੇ ਡਿਨਾਇਲਸ ਨੂੰ ਲੈ ਕੇ ਉਹ ਹੁਣ ਅੱਗੇ ਜਿਹੜਾ ਉਹ ਵੱਧ ਰਿਹਾ ਹੈ। ਇੱਕ ਕੇਸ ਜਿਹੜਾ ਚੱਲ ਰਿਹਾ ਸੀਗਾ USCIS ਦੇ ਖਿਲਾਫ। ਜੀ, H1B ਸਪੈਸ਼ਲਿਟੀ ਆਕੂਪੇਸ਼ਨ ਇਹ ਹੈ ਕਿ ਜਿਹੜੀ ਤੁਸੀਂ H1B ਪੋਜੀਸ਼ਨ ਫਾਈਲ ਕਰਦੇ ਹੋ, ਤੁਹਾਨੂੰ ਇਹ ਸ਼ੋ ਕਰਨਾ ਪੈਂਦਾ ਕਿ ਇਹ ਡਿਗਰੀ ਦੀ, ਇਹ ਜਿਹੜੀ ਪੋਜੀਸ਼ਨ ਹੈ ਇਹਨੂੰ ਘੱਟੋ ਘੱਟ ਇੱਕ ਡਿਗਰੀ ਚਾਹੀਦੀ ਹੈ। ਓਕੇ, ਫੋਰ ਐਗਜ਼ਾਮਪਲ ਜੇ ਤੁਸੀਂ ਕਹੋ ਕਿ ਇੱਕ ਇੰਜੀਨੀਅਰ ਬੰਦਾ ਇੰਜੀਨੀਅਰਿੰਗ ਕੰਪਨੀ 'ਚ ਕੰਮ ਕਰਦਾ, ਉਹਦੇ ਲਈ ਜਿਹੜੀ ਜੋਬ ਪ੍ਰੋਫਾਈਲ ਹੈ ਉਹ ਮੀਟ ਕਰ ਜਾਂਦੀ ਹੈ ਰਿਕੁਆਇਰਮੈਂਟ, ਤੁਸੀਂ ਉਹਨੂੰ ਸ਼ੋ ਕਰ ਸਕਦੇ ਹੋ। ਪਰ ਜੇ ਤੁਸੀਂ ਕਹੋ ਕਿ ਇੱਕ ਮੈਂ ਹੁਣ ਫੋਰ ਐਗਜ਼ਾਮਪਲ ਇੰਜੀਨੀਅਰ ਨੂੰ 7-11 ਦੇ ਵਿੱਚ ਜੋਬ ਦੇਣੀ ਹੈ, ਭਾਵੇਂ ਤੁਸੀਂ ਕਹੋ ਕਿ ਇਹਨੂੰ ਮੈਂ ਇੰਜੀਨੀਅਰ ਦੀ ਜੋਬ ਦੇਣੀ ਹੈ, ਇਮੀਗ੍ਰੇਸ਼ਨ ਆ ਕੇ ਕਹੂਗੀ ਕਿ ਨਹੀਂ, ਇਹ ਕੰਮ ਦੇ ਵਿੱਚ ਇੰਨਾ ਲੈਵਲ ਨਹੀਂ ਹੈਗਾ ਇੰਜੀਨੀਅਰਿੰਗ ਦੀ ਡਿਊਟੀਜ਼ ਦਾ, ਤੁਸੀਂ ਇੱਥੇ ਇੰਜੀਨੀਅਰ ਫਿੱਟ ਨਹੀਂ ਕਰ ਸਕਦੇ। ਇਹ ਚੀਜ਼ ਨੂੰ ਆਪਾਂ ਸਪੈਸ਼ਲਿਟੀ ਆਕੂਪੇਸ਼ਨ ਕਹਿੰਦੇ ਹਾਂ। ਅਤੇ ਇਹ ਸਭ ਤੋਂ ਜ਼ਿਆਦਾ ਵੱਡਾ ਮੁੱਦਾ ਜਿਹੜਾ H1B ਬਿਜ਼ਨਸ ਇਮੀਗ੍ਰੇਸ਼ਨ 'ਚ ਹੁੰਦਾ, ਉਹ ਸਪੈਸ਼ਲਿਟੀ ਆਕੂਪੇਸ਼ਨ ਦਾ ਹੁੰਦਾ। ਠੀਕ ਹੈ। ਅਤੇ ਜਿਹੜੀਆਂ ਦੋ ਕਾਮਨ ਪੋਜੀਸ਼ਨਸ ਹੈਗੀਆਂ, ਇੱਕ ਹੈਗੀਆਂ ਮਾਰਕੀਟਿੰਗ ਮੈਨੇਜਰ ਅਤੇ ਦੂਜੀ ਸੀਗੀ ਮਾਰਕੀਟਿੰਗ ਸਪੈਸ਼ਲਿਸਟ। ਜਿਹੜੀ ਮਾਰਕੀਟਿੰਗ ਮੈਨੇਜਰ ਸੀਗੀ ਉਹ ਕਾਫੀ ਹਾਈ ਲੈਵਲ ਪੋਜੀਸ਼ਨ ਹੈ, 1 ਲੱਖ ਤੋਂ ਉੱਤੇ ਉਹਦੀ ਸੈਲਰੀ ਸੀਗੀ। ਜਿਹੜੀ ਮਾਰਕੀਟਿੰਗ ਸਪੈਸ਼ਲਿਸਟ ਹੈ ਉਹ 40-50 ਹਜ਼ਾਰ ਦੇ ਕਰੀਬ ਉਹਦੀ ਸੈਲਰੀ ਸੀਗੀ। ਜਿਹੜੇ ਵੀ ਬਿਜ਼ਨਸ ਮੇਜਰ ਸੀਗੇ ਉਹ ਸਭ ਤੋਂ ਜ਼ਿਆਦਾ ਉਹ ਮਾਰਕੀਟਿੰਗ ਸਪੈਸ਼ਲਿਸਟ ਦੇ ਫਾਈਲ ਕਰਦੇ ਸੀਗੇ। ਠੀਕ ਹੈ। ਜਿਹੜੀ ਇਮੀਗ੍ਰੇਸ਼ਨ ਹੈ ਉਹਨਾਂ ਨੇ ਕੀ ਕੀਤਾ ਕਿ ਬੜਾ ਇਨਕਨਸਿਸਟੈਂਟ ਡਿਸੀਜਨ ਦਿੱਤੇ ਕਿ ਉਹ ਲੋਕਾਂ ਨੂੰ ਫੋਰਸ ਕਰਦੇ ਸੀ ਕਿ ਤੁਸੀਂ ਮਾਰਕੀਟਿੰਗ ਮੈਨੇਜਰ ਜਿਹੜੀ ਹਾਇਰ ਸੈਲਰੀ ਵਾਲੀ ਫਾਈਲ ਕਰੋ। ਅਤੇ ਫਿਰ ਇਹ ਜਿਹੜੀਆਂ 4 ਕੰਪਨੀਆਂ ਨੇ ਮਿਲ ਕੇ, ਇੱਕ ਮੈਡ ਕੁਡੂ ਇੰਕ, ਕੁਇਟ ਫਿਟਿੰਗ ਇੰਕ, ਹੈਂਗੋਇੰਗ ਇੰਟਰਨੈਸ਼ਨਲ ਇੰਕ ਅਤੇ ਸੈਕਿੰਡ ਸਟਰੀਟ USA ਇੰਕ, ਇਹਨਾਂ ਨੇ ਲਾਅਸੂਟ ਫਾਈਲ ਕੀਤਾ ਇਮੀਗ੍ਰੇਸ਼ਨ ਦੇ ਖਿਲਾਫ, USCIS ਦੇ ਖਿਲਾਫ। ਅਤੇ ਜਿਹੜੇ ਜੱਜ ਸੀਗੇ ਉਹਨਾਂ ਨੇ ਕਿਹਾ ਕਿ ਹਾਂਜੀ, ਤੁਸੀਂ ਕਾਫੀ ਸਾਰੇ ਪੁਰਾਣੇ ਡਿਨਾਇਲ ਕੀਤੇ ਨੇ, ਅਤੇ ਇੱਥੇ ਅੱਗੇ ਲਾਅਸੂਟ ਚੱਲ ਰਿਹਾ, ਇਹਦਾ ਕਨਕਲੂਜਨ ਨਹੀਂ ਹੋਇਆ, ਦੇਖਦੇ ਹਾਂ ਕਿ ਕਿੱਧਰ ਨੂੰ ਲੀਨ ਕਰਦਾ। ਗਾਂ ਨੂੰ ਮਤਲਬ ਉਹਨਾਂ ਨੇ ਗਾਂ ਤੋੜ ਦਿੱਤਾ ਵੀ ਕੇਸ ਅੱਗੇ ਚੱਲੂਗਾ। ਜੀ। ਸੋ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਹੁਣ ਅਗਲੇ ਮਹੀਨੇ ਦੇ ਵਿੱਚ ਫੀਸਾਂ ਵਧਣੀਆਂ USCIS ਦੀਆਂ, ਉਸ ਨੂੰ ਲੈ ਕੇ ਫੈਡਰਲ ਜੱਜ ਨੇ ਸ਼ੰਕਾ ਜ਼ਾਹਿਰ ਕੀਤਾ ਆ ਵੀ ਇਹ ਫੀਸਾਂ ਇੰਨੀਆਂ ਕਿਉਂ ਵਧਾਈਆਂ ਜਾ ਰਹੀਆਂ? ਜੀ, ਸਭ ਤੋਂ ਵੱਡੀ ਗੱਲ ਇਹ ਦੇਖਣ ਚਾਹੀਏ ਕਿ ਜਿਹੜੇ ਅਸਾਈਲਮ ਦੇ ਉੱਤੇ ਵੀ ਇਹਨਾਂ ਨੇ ਫੀਸ ਪਾ ਦਿੱਤੀ, ਜਿਹੜੀ ਹੁੰਦੀ ਨਹੀਂ ਸੀਗੀ। ਪਾਈ $50 ਹੈ, ਪਰ ਜੇ ਤੁਸੀਂ ਦੇਖੋ ਜਿਹੜਾ ਇੱਕ ਟਰੂਲੀ ਰਿਫਿਊਜੀ ਹੈਗਾ, ਜਦੋਂ ਇੱਕ ਤਾਂ ਤੁਸੀਂ ਕਹਿੰਦੇ ਹੋ ਕਿ ਆ ਕੇ ਫਾਈਲ ਕਰੋ, ਮਤਲਬ $50 ਕਿੱਥੋਂ ਲੈ ਕੇ ਆਊਗਾ ਜਿਹੜਾ ਉੱਥੋਂ ਦੀ ਐਲਸੈਡਡ ਉੱਥੋਂ ਚੱਲ ਕੇ ਆ ਰਿਹਾ 50। ਅਤੇ ਉਹ ਕਹਿੰਦੇ ਕਿ ਇਹ ਸਿਰਫ ਦੁਨੀਆ 'ਚ 3 ਹੋਰ ਕੰਟਰੀਆਂ ਸੀਗੀਆਂ। ਅੱਛਾ ਜੀ। ਅਤੇ ਇਹ US ਚੌਥੀ ਕੰਟਰੀ ਆ ਜਿਹਨੇ ਇਹਨਾਂ ਨੇ ਹੁਣ ਅਸਾਈਲਮ ਦਾ ਜਿੱਦਾਂ ਪ੍ਰੋਪੋਗੇਟ ਸੀਗੇ ਜਿਹੜੇ, ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਉਹਨਾਂ ਨੇ US ਨੂੰ ਉਹ ਵਾਲੀ ਕੈਟੇਗਰੀ 'ਚ ਪਾਤਾ ਕਿ ਦੇ ਆਰ ਨਾਟ ਵੈਲਕਮਿੰਗ ਅਸਾਈਲਮ ਸੀਕਰਸ। ਅਤੇ ਫੀਸ ਉਹਨਾਂ ਨੇ ਪਾਈ ਹੈ ਜਿਹੜੀ ਸਿਟੀਜ਼ਨਸ਼ਿਪ ਦੀ ਸੀਗੀ ਉਹ ਤਕਰੀਬਨ ਦੁੱਗਣੀ ਕਰਤੀ ਹੈ, ਫੀਸ 1200 ਦੇ ਕਰੀਬ ਕਰਤੀ ਹੈ। ਅਤੇ ਕਾਫੀ ਲੋਕਾਂ ਨੂੰ ਐਂ ਲੱਗਦਾ ਕਿ ਇਹ ਐਂਟੀ ਇਮੀਗ੍ਰੇਸ਼ਨ ਏਜੰਡਾ ਹੈ ਇੱਕ ਤਰ੍ਹਾਂ ਦਾ। ਸੋ ਜੱਜ ਨੇ ਕੀ ਇਸ ਦੇ ਉੱਤੇ ਸ਼ੰਕਾ ਜ਼ਾਹਿਰ ਕੀਤੀ ਹੈ? ਕੇਸ ਕੀ ਹੈਗਾ ਸੀਗਾ ਜੀ? ਕਿਸੇ ਨੇ ਕੇਸ ਵੀ ਕੀਤਾ ਇਸ ਫੀਸ ਦੇ ਖਿਲਾਫ? ਜੀ, ਇਹਦੇ ਵਿੱਚ ਨਾ ਉਹਨਾਂ ਨੇ 3 ਦੇ ਕੇਸ ਚੱਲਣੇ ਨੇ।
ਪਹਿਲੀ ਇਹਨਾਂ ਦੀ ਪ੍ਰੀਲਿਮਿਨਰੀ ਇੰਜੰਕਸ਼ਨ ਆਰਗੂਮੈਂਟ ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਸੁਣੀ ਸੀਗੀ ਲਾਸਟ ਥਰਸਡੇ ਨੂੰ, ਕੈਲੀਫੋਰਨੀਆ ਦੇ ਵਿੱਚ ਅਗਲੇ ਫਰਾਈਡੇ ਨੂੰ ਸੁਣੋਗੇ ਅਤੇ ਮੈਸਾਚੂਸੈਟਸ ਦੇ ਵਿੱਚ ਅਗਲੇ ਮਹੀਨੇ ਸੁਣੋਗੇ। ਜਿਹੜੀ ਇਹ ਕੇਸ ਦਾ ਬੇਸ ਉਹਨਾਂ ਦਾ ਇਹ ਸੀਗਾ ਕਿ ਜਿਹੜੇ 2 ਫੈਡਰਲ ਆਫਿਸਰਾਂ ਨੇ ਸਾਈਨ ਕੀਤਾ ਸੀਗਾ, ਪਹਿਲਾਂ ਤਾਂ ਉਹ ਸੀਗੇ ਕਿ ਕੈਵਿਨ ਮੈਕਐਲਿਨ ਜਿਹੜੇ ਕਿ ਪਹਿਲੇ ਫਾਰਮਰ ਸੈਕਟਰੀ ਸੀਗੇ ਜੀ, ਉਹਨਾਂ ਦੀ ਅਪਾਇੰਟਮੈਂਟ 'ਤੇ ਜਿਹੜੇ ਦੂਜੇ ਚੈਡ ਵੁਲਫ ਆ ਜਿਹੜੇ ਹੁਣ ਕਰੰਟ ਐਕਟਿੰਗ ਸੈਕਟਰੀ ਹੈ, ਉਹਨਾਂ ਦੀ ਜਿਹਨਾਂ ਨੇ ਚੈਲੰਜ ਕੀਤਾ ਉਹ ਕਹਿੰਦੇ ਕਿ ਜਿਹੜੀ ਇਹਨਾਂ ਦੀਆਂ ਅਪਾਇੰਟਮੈਂਟਸ ਹੈਗੀਆਂ ਇਹ ਪ੍ਰੋਪਰ ਨਹੀਂ ਹੈਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਸੈਨੇਟ ਅਪਰੂਵਡ ਨਹੀਂ ਹੈਗੀਆਂ। ਅਤੇ ਇੱਕ ਬੰਦੇ ਨੇ ਜਿਹੜਾ ਕਿ ਸੈਨੇਟ ਅਪਰੂਵਡ ਨਹੀਂ ਸੀਗਾ ਕੈਵਿਨ, ਉਹਨੇ ਰੂਲ ਨੂੰ ਉਹਨੇ ਪ੍ਰਪੋਜ਼ ਕੀਤਾ ਅਤੇ ਚੈਡ ਨੇ ਫਾਈਨਲਾਈਜ਼ ਕਰਤਾ। ਅਤੇ ਜਿਹੜੇ ਗਵਰਨਮੈਂਟ ਵਾਚ ਡੌਗ ਨੇ ਉਹ ਕੀ ਕਹਿੰਦੇ ਨੇ ਕਿ ਕਿਉਂਕਿ ਇਹ ਦੋਨੋਂ ਅਪਾਇੰਟਮੈਂਟਸ ਇਨਵੈਲਿਡ ਸੀਗੀਆਂ, ਸੈਨੇਟ ਨੇ ਉਹਨਾਂ ਨੂੰ ਅਪਰੂਵ ਨਹੀਂ ਕੀਤਾ ਸੀਗਾ, ਇਸ ਲਈ ਇਹ ਅਨਕਨਸਟੀਟਿਊਸ਼ਨਲ ਮੰਨੀਆਂ ਜਾਊਗੀਆਂ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨੂੰ ਕਾਂਗਰਸ ਦੇ ਕੋਲ ਆਉਣਾ ਚਾਹੀਦਾ ਪੈਸੇ ਮੰਗਣ ਲਈ ਜੇ ਉਹਨਾਂ ਕੋਲ ਪੈਸੇ ਘੱਟ ਨੇ। ਠੀਕ ਹੈ, ਉਹਨਾਂ ਨੂੰ ਇਮੀਗ੍ਰੈਂਟਾਂ ਦੇ ਉੱਤੇ ਨਹੀਂ ਬਰਡਨ ਪਾਉਣਾ ਚਾਹੀਦਾ ਕਿ ਜੇ ਉਹਨਾਂ ਦੇ ਹੁਣ ਆਪਣੇ ਪੈਸੇ ਥੁੜਦੇ ਨੇ ਤਾਂ ਉਹ ਇਮੀਗ੍ਰੈਂਟਾਂ ਦੇ ਪਿੱਛੇ ਜਾਣ। ਅਤੇ ਜਿਹੜੀ DHS ਹੈ ਉਹ ਆਰਗਿਊ ਕਰਦੀ ਹੈ ਕਿ ਕਿਉਂਕਿ ਕੋਵਿਡ ਕਰਕੇ ਸਾਨੂੰ ਫੰਡਿੰਗ ਦਾ ਇਸ਼ੂ ਆ, ਜੇ ਆਪਾਂ ਇਹ ਪੈਸੇ ਨਹੀਂ ਲੈਂਦੇ ਹਾਂ ਤਾਂ ਸਾਨੂੰ ਹੋਰ ਡਿਲੇ ਹੋ ਜਾਣਗੇ। ਅਤੇ ਜਿਹੜੀ ਹੁਣ ਇਮੀਗ੍ਰੈਂਟ ਕਮਿਊਨਿਟੀ ਆ ਉਹ ਕਈ ਲੋਕ ਕੀ ਕਹਿੰਦੇ ਨੇ ਕਿ ਪੈਸੇ ਲੈ ਲਓ, ਸਾਨੂੰ ਸਾਡਾ ਕੰਮ ਛੇਤੀ ਕਰ ਦਿਓ। ਜੀ ਬਟ ਜਿਹੜੀ ਮੈਜੋਰਟੀ ਇਮੀਗ੍ਰੈਂਟ ਕਮਿਊਨਿਟੀ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈਗੇ, $1200 ਉਹ ਨਹੀਂ ਦੇ ਸਕਦੇ ਹੈਗੇ ਫੀਸ ਇਮੀਗ੍ਰੇਸ਼ਨ ਦੀ ਜੀ ਸਿਟੀਜ਼ਨਸ਼ਿਪ ਵਾਸਤੇ। ਜੀ, ਸੋ ਇਹ ਜਿਹੜਾ ਉਹ ਉਸ ਟਾਈਮ ਦੇ ਉੱਤੇ ਫਿਰ ਜੱਜ ਨੇ ਜਿਹੜਾ ਉਹ ਦੱਸਿਆ। ਸੋ ਅਜੇ ਇਹ ਆਊਟਕਮ ਕੀ ਸੀਗਾ ਇਹਨਾਂ ਫਿਰ ਡਿਬੇਟਸ ਦਾ? ਜੀ, ਇਹਦਾ ਫਿਰ ਡਿਬੇਟ ਤਾਂ ਨਹੀਂ ਸੀਗਾ, ਇਹ ਪ੍ਰੀ ਹੀਅਰਿੰਗ ਸੀ ਜਿਹੜੀਆਂ ਸੀਗੀਆਂ ਜੀ। ਅਤੇ ਇੱਕ ਜੱਜ ਮੌਸ ਸੀਗੇ ਜਿਹੜੇ ਓਬਾਮਾ ਨੇ ਅਪਾਇੰਟ ਕੀਤੇ ਸੀਗੇ, ਓਬਵੀਅਸਲੀ ਉਹ ਫਿਰ ਥੋੜ੍ਹੇ ਲੈਫਟ ਲੀਨ ਕਰੂਗੇ। ਉਹਨਾਂ ਨੇ ਗਵਰਨਮੈਂਟ ਨੂੰ ਕਾਫੀ ਡਰਿਲ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜੀ US ਕੌਨਸਟੀਟਿਊਸ਼ਨ ਹੈ ਉਹਦੀ ਜਿਹੜੀ ਅਪਾਇੰਟਮੈਂਟ ਕਲੌਜ਼ ਹੈਗੀ ਆ ਉਹਦੇ ਥੱਲੇ ਉਹਨਾਂ ਨੇ ਕਾਫੀ ਹੀਅਰਿੰਗ ਕੀਤੀਆਂ। ਉਹਨਾਂ ਨੇ ਕਿਹਾ ਕਿ ਜਿਹੜੇ ਫਰੇਮਰ ਸੀਗੇ ਉਹਨਾਂ ਨੇ ਇਹ ਨਹੀਂ ਕਦੀ ਆਪਣੇ ਮਨ 'ਚ ਰੱਖਿਆ ਸੀ ਕਿ ਤੁਸੀਂ ਕਿਸੇ ਨੂੰ ਵੀ ਅਪਾਇੰਟ ਕਰ ਸਕਦੇ ਹੋ। ਜਿਹੜੀ ਸਰਕਾਰ ਸੀਗੀ ਉਹਨੇ ਇਹ ਕਿਹਾ, ਸਰਕਾਰ ਦਾ ਪੱਖ ਇਹ ਸੀਗਾ ਕਿ ਜੇ ਇੱਕ ਬੰਦਾ ਆਲਰੇਡੀ ਇੱਕ ਪੋਜੀਸ਼ਨ 'ਤੇ ਹੈਗਾ ਉਹ ਆਪ ਜਦੋਂ ਜਾਂਦਾ ਉਹ ਦੂਜੇ ਬੰਦੇ ਨੂੰ ਸੇਮ ਪੋਜੀਸ਼ਨ 'ਤੇ ਅਪਾਇੰਟ ਕਰ ਸਕਦਾ ਹੈ। ਜਿਹੜੇ ਜੱਜ ਸੀਗੇ ਉਹਨਾਂ ਨੇ ਕਿਹਾ ਕਿ ਮੈਨੂੰ ਇੱਦਾਂ ਦਾ ਕੋਈ ਵੀ ਕੇਸ ਦਿਖਾਓ ਜਿਹਦੇ ਵਿੱਚ ਕਿ ਇੱਦਾਂ ਹੋਇਆ ਕਿ ਇੱਕ ਜਿਹੜਾ ਆਊਟਗੋਇੰਗ ਬੰਦੇ ਨੇ ਕਿਸੇ ਏਜੰਸੀ ਦੇ ਹੈੱਡ ਨੂੰ ਅਪਾਇੰਟ ਕੀਤਾ ਹੈਗਾ, ਕਿ ਇੱਦਾਂ ਦੀ ਅਥਾਰਟੀ ਦਿਖਾਓ ਕਿ ਕੌਨਸਟੀਟਿਊਸ਼ਨ ਦੇ ਵਿੱਚ ਉਹ ਸੀਗੀ ਵੀ ਜਾਂਦਾ ਆਪਣੀ ਥਾਂ 'ਤੇ ਕਿਸੇ ਨੂੰ ਹੋਰ ਲਾ ਗਿਆ ਕਿ ਹੈੱਡ ਦੀ ਪੋਜੀਸ਼ਨ 'ਤੇ ਛੋਟੀਆਂ ਅਪਾਇੰਟਮੈਂਟ ਤੁਸੀਂ ਕਰ ਸਕਦੇ ਹੋ। ਅਤੇ ਸਰਕਾਰ ਨੇ ਅੱਜ ਦੀ ਡੇਟ ਤੱਕ ਕੋਈ ਕੇਸ ਨਹੀਂ ਦਿਖਾਇਆ ਅਤੇ ਜੱਜ ਨੇ ਨੋਟ ਕੀਤਾ ਕਿ ਉਹਨਾਂ ਨੇ ਕੋਈ ਵੀ ਇੱਦਾਂ ਦਾ ਕੇਸ ਨਹੀਂ ਦਿਖਾਇਆ, ਕੋਈ ਵੀ ਪ੍ਰਾਇਰ ਕੇਸ ਇੱਦਾਂ ਦਾ ਨਹੀਂ ਹੈਗਾ ਜਿਹੜਾ ਕਿ ਇਹ ਐਸਟੈਬਲਿਸ਼ ਕਰਦਾ ਹੈ ਕਿ ਤੁਸੀਂ ਜਾਂਦੇ ਬਿਨਾਂ ਸੈਨੇਟ ਤੇ ਅਪਰੂਵਲ ਤੋਂ ਤੁਸੀਂ ਹੈੱਡ ਅਪਾਇੰਟ ਕਰ ਸਕਦੇ ਹੋ। ਓਕੇ। ਅਤੇ ਅੱਗੇ ਹੁਣ ਜਿੱਦਾਂ ਦੱਸਿਆ ਕਿ ਕੈਲੀਫੋਰਨੀਆ ਅਤੇ ਮੈਸਾਚੂਸੈਟਸ ਦੇ ਵਿੱਚ ਵੀ ਇੰਜੰਕਸ਼ਨਸ ਹੈਗੀਆਂ, 3 ਲਾਅ-ਸੂਟ ਆ, ਦੇਖਦੇ ਹਾਂ ਕਿੱਦਾਂ ਚੱਲਦੇ ਆ ਜੀ। ਤਿੰਨਾਂ 'ਚੋਂ ਕੋਈ ਵੀ ਜੇ ਇੱਕ ਹੋ ਜਾਂਦਾ ਤਾਂ ਫਿਰ ਫੀਸ ਹਾਈਕ ਰੋਕ ਸਕਦੀ ਹੈ ਜੀ। ਅਜੇ ਪਰ ਕਨਫਰਮ ਨਹੀਂ ਹੈ, ਪਰ ਹਾਲ ਦੀ ਘੜੀ ਆਪਾਂ ਇਹ ਮੰਨ ਕੇ ਚੱਲੀਏ ਵੀ ਫੀਸ ਹਾਈਕ ਜਿਹੜੀ ਉਹ ਹੋਈ ਪਈ ਆ ਅਨਲੈਸ ਕੋਈ ਅਦਾਲਤ ਦਾ ਫੈਸਲਾ ਨਹੀਂ ਆਉਂਦਾ। ਮੈਂ ਇਹਦੇ ਵਿੱਚ ਨਾਲ ਇੱਕ ਇਹ ਦੱਸ ਦੇਵਾਂ, ਜਿਹੜੇ ਪ੍ਰੈਕਟੀਸ਼ਨਰਸ ਨੇ ਉਹਨਾਂ ਦੇ ਫਾਇਦੇ ਦੀ ਗੱਲ ਹੈ। ਜਿਹੜੇ ਨਾਨ ਲਾਇਰਸ ਪ੍ਰੈਕਟੀਸ਼ਨਰਸ ਨੇ ਲੋਕਾਂ ਦੇ ਫਾਰਮ ਭਰ ਕੇ ਦਿੰਦੇ ਨੇ, ਇਹ ਜਿਹੜੀ ਫੀਸ ਹੈਗੀ ਹੈ ਤੁਸੀਂ ਬਲਾਈਂਡਲੀ ਚੈੱਕ ਲਾ ਕੇ ਨਹੀਂ ਦੇਣਾ। ਜਿਹੜੀ ਇੰਜੰਕਸ਼ਨ ਹੈ ਐਵਰੀ ਡੇ ਪੋਜੀਸ਼ਨ ਫਲਿਪ ਫਲॉप ਹੋਣੀ ਹੈ। ਜੇ ਤੁਸੀਂ ਚੈੱਕ ਗਲਤ ਲਾਤਾ ਤੁਹਾਡੀ ਐਪਲੀਕੇਸ਼ਨ ਵਾਪਸ ਆ ਜਾਣੀ, ਫਿਰ ਦੁਬਾਰਾ ਤੁਹਾਨੂੰ ਦੁਬਾਰਾ ਭਰਨੀ ਪੈਣੀ। ਸੋ ਜਿਹੜੀਆਂ ਇੰਜੰਕਸ਼ਨਸ ਜਿੱਦਾਂ ਇਹ ਕੰਮ ਚੱਲਦਾ ਹੈ ਕਿ ਇੱਕ ਵਾਰੀ ਇੰਜੰਕਸ਼ਨ ਲੱਗਦੀ ਹੈ ਫਿਰ ਅਪੀਲ ਹੁੰਦੀ ਹੈ, ਲਿਫਟ ਹੁੰਦੀ ਹੈ, ਇਹ ਜਿਹੜੀ ਅਕਤੂਬਰ ਦੇ ਵਿੱਚ ਪੋਜੀਸ਼ਨ ਬੜੀ ਵਾਰੀ ਫਲਿਪ ਫਲॉप ਹੋਣੀ ਹੈ। ਓਕੇ। ਤੁਸੀਂ ਜ਼ਿਆਦਾ ਫੀਸ ਦੋਗੇ ਤਾਂ ਵਾਪਸ ਆਊਗਾ, ਤੁਸੀਂ ਘੱਟ ਫੀਸ ਦੋਗੇ ਤਾਂ ਵਾਪਸ ਆਊਗਾ। ਸੋ ਜਿਸ ਦਿਨ ਅਪਲਾਈ ਕਰ ਰਹੇ ਆ ਉਸ ਦਿਨ ਕੀ ਫੀਸ ਹੈ? ਜੇ ਉਦਾਂ ਲਾ ਕੇ ਘੱਲਣ ਫੇਰ ਠੀਕ ਆ ਕਿ ਜਿਸ ਦਿਨ ਫੈਡੈਕਸ ਉਹਨਾਂ ਨੂੰ ਪਹੁੰਚੀ ਹੈਗੀ ਉਦੋਂ ਤੇ ਤੁਸੀਂ ਫਿਰ ਬਹੁਤ ਕਨਫਿਊਜ਼ਨ ਰਹਿਣੀ ਹੈ ਤੁਹਾਨੂੰ। ਫਿਰ ਨਾ ਇਹ ਜਿਹੜੀ ਸਾਰਾ ਇਸ ਹਿਸਾਬ ਨਾਲ ਟਾਈਮ ਕਰਨਾ ਪੈਣਾ। ਯੂ ਹੈਵ ਟੂ ਸਟੇ ਟੌਪ ਆਫ ਥਿੰਗਸ। ਜੇ ਤੁਸੀਂ ਸੋਚੋ ਕਿ ਪਿਛਲੇ ਮਹੀਨੇ ਇੱਦਾਂ ਚੱਲਦਾ ਸੀਗਾ, ਪਿਛਲੇ ਹਫ਼ਤੇ ਇੱਦਾਂ ਚੱਲਦਾ ਸੀਗਾ, ਇੱਦਾਂ ਨਹੀਂ ਗੱਲ ਬਣਨੀ। ਫਿਰ ਕਾਫੀ ਜ਼ਿਆਦਾ ਰਿਜੈਕਸ਼ਨ ਆਊਗੀਆਂ ਤੁਹਾਡੀਆਂ ਜੀ। ਅਤੇ ਫਿਰ ਚਲੋ ਇਹਨਾਂ ਬੜਾ ਵਧੀਆ ਤੁਹਾਨੂੰ ਨੁਕਤਾ ਦੇ ਦਿੱਤਾ ਵੀ ਜਿਹੜੇ ਲਾਇਰ ਨਹੀਂ ਆ, ਜਿਹੜੇ ਭਰਦੇ ਵੀ ਹੋ, ਚਾਹੇ ਪੈਰਾਲੀਗਲ ਵੀ ਆ ਜਾਂ ਉੱਦਾਂ ਕਿਸੇ ਦੀ ਹੈਲਪ ਵੀ ਕਰ ਰਹੇ ਹੋ ਤੁਸੀਂ ਇੱਕ ਦੂਜੇ ਦੀ, ਅਤੇ ਭਾਈ ਕਿਰਪਾ ਕਰਕੇ ਇਹ ਚੀਜ਼ ਦੇ ਉੱਤੇ ਧਿਆਨ ਰੱਖੋ। ਤੁਹਾਨੂੰ ਕੀ ਲੱਗਦਾ ਉੱਦਾਂ ਇਸ ਦਾ ਕੋਈ ਨਤੀਜਾ ਜਲਦ ਆਉਣ ਵਾਲੇ ਭਵਿੱਖ ਦੇ ਵਿੱਚ ਹੈਗਾ ਆ? ਇਸ ਮਹੀਨੇ ਦੇ ਵਿੱਚ ਜਾਂ ਅਗਲੇ ਮਹੀਨੇ ਦੇ ਵਿੱਚ ਇਸ ਦਾ ਕੋਈ ਫੈਸਲਾ ਹੋ ਜਾਊਗਾ ਜਾਂ ਫਲਿਪ ਫਲॉप ਕਰਦਾ ਰਹੂਗਾ? ਦੇਖੋ ਹੁਣ ਜਿੱਦਾਂ ਅਸਾਈਲਮ ਵਾਲਾ ਹੈਗਾ ਉਹਦੇ 'ਤੇ ਤਾਂ ਬਿਲਕੁਲ ਬੇਸਿਸ ਬਣਦਾ ਹੈ। ਜੇ ਤੁਸੀਂ ਜੱਜ ਹੋ ਕਿ ਅਸਾਈਲਮ ਵਾਲੇ ਬੰਦੇ ਦੀ ਵੀ ਤੁਸੀਂ ਫੀਸ ਵਧਾਤੀ, ਹੁਣ ਗੱਲ ਇਹ ਹੈ ਕਿ ਸਾਰੀਆਂ ਫੀਸਾਂ ਜਾਇਜ਼ ਹੈਗੀਆਂ। ਕਿਸ ਹਿਸਾਬ ਨਾਲ ਇਹਨਾਂ ਨੇ ਬਣਾਈ ਉਹ ਨਹੀਂ ਇਹਨਾਂ ਨੇ ਇਹ ਕੀ ਕਰਦੇ ਨੇ ਜਦੋਂ ਲਾਅ ਬਣਾਉਂਦੇ ਨੇ, ਇਹ ਇੱਕ ਕਮੈਂਟ ਰੂਲ ਮੇਕਿੰਗ ਪੀਰੀਅਡ ਦੇ ਵਿੱਚ ਇੱਕ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਓ ਕਮੈਂਟ ਦਿਓ ਜੇ ਤੁਹਾਨੂੰ ਕੋਈ ਕਮੈਂਟ ਹੈਗੇ। ਹਾਂਜੀ। ਜੱਜ ਦਾ ਕੀ ਕਹਿਣਾ ਹੈ ਕਿ ਤੁਸੀਂ ਕੋਈ ਇੱਦਾਂ ਦਾ ਕ੍ਰਾਈਟੀਰੀਆ ਨਹੀਂ ਲੋਕਾਂ ਨੂੰ ਦਿੱਤਾ ਕਿ ਕਿਸ ਹਿਸਾਬ ਨਾਲ ਵਧਾਈ ਹੈ ਤੁਸੀਂ। ਕਈਆਂ ਦੀ ਤੁਸੀਂ ਘਟਾਈ ਹੈ ਫੀਸ, ਕਈਆਂ ਦੀ ਤੁਸੀਂ ਵਧਾਈ ਹੈ, ਕਈਆਂ ਦੀ 500% ਵੀ ਇਹਨਾਂ ਨੇ ਵਧਾਈ ਹੈ ਫੀਸ। ਸੋ ਕੋਈ ਉਹ ਨਹੀਂ ਹੈਗਾ। ਅਤੇ ਹੁਣ ਜਿਹੜਾ ਲਾਅ ਸੂਟ ਹੈ ਉਹ 'ਚ ਦੇਖਦੇ ਹਾਂ ਕਿ ਸਾਰਾ ਹੀ ਲਾਅ ਕੁਐਸ਼ ਹੁੰਦਾ ਇਹ, ਕਿ ਥੋੜ੍ਹਾ ਜਿਹਾ ਕੁਐਸ਼ ਹੁੰਦਾ ਹੈ ਕਿ
ਸਿਰਫ ਕਈ ਕੇਸਾਂ ਦੀ ਫੀਸ ਉਹ ਪਰਮਿਟ ਕਰਦੇ ਨੇ ਵਧਾਣੀ, ਦੇਖਦੇ ਆ, ਕਾਫੀ ਇੰਟਰਸਟਿੰਗ ਸਿਚੁਏਸ਼ਨ ਹੈ। ਓਕੇ, ਸੋ ਜਿਨ੍ਹਾਂ ਨੇ ਅਪਲਾਈ ਕਰਨਾ ਆ ਬਾਈ ਧਿਆਨ ਦੇ ਨਾਲ ਅਪਲਾਈ ਕਰਿਓ ਵੀ ਜਿੱਦਣ ਤੁਹਾਡੀ ਉੱਥੇ ਐਪਲੀਕੇਸ਼ਨ ਪਹੁੰਚੇ ਉਦਣ ਉਹ ਫੀਸ ਹੋਣੀ ਚਾਹੀਦੀ ਆ ਵੀ ਉਹ ਮਾਰਕਾ ਹੋਵੇ ਤਾਂ ਫਿਰ ਉਹਨਾਂ ਨੇ ਐਕਸੈਪਟ ਕਰਨਾ, ਅਦਰਵਾਈਜ਼ ਜਿਹੜੀ ਮੁੜ ਕੇ ਵਾਪਸ ਆ ਜਾਂਦੀ ਆ। ਇਹ ਵੀ ਦੇਖਿਆ ਜੇ ਇੱਕ ਦਿਨ ਪਹਿਲਾਂ ਵੀ ਪਹੁੰਚ ਗਈ ਤੁਹਾਡੀ ਐਪਲੀਕੇਸ਼ਨ ਡੇਟ ਤੋਂ ਤਾਂ ਵੀ ਉਹਨਾਂ ਨੇ ਵਾਪਸ ਜਿਹੜੀ ਆ ਉਹ ਕਰ ਦੇਣੀ ਆ। ਆਪਾਂ H1 ਦੀ ਵੀ ਗੱਲ ਕਰਦੇ ਸੀ, ਇਹ ਵੀ ਗੱਲਾਂ ਕੀਤੀਆਂ। ਇੰਟਰਨੈਸ਼ਨਲ ਸਟੂਡੈਂਟਸ ਦੇ ਹੁਣ ਕਹਿੰਦੇ ਵੀ ਦਿਵਾਲੇ ਹੋਣ ਲੱਗੇ ਆ, ਸ਼ਾਇਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਇਹ ਪ੍ਰਪੋਜ਼ ਕਰ ਰਿਹਾ ਵੀ ਇਹਨਾਂ ਨੂੰ ਟਾਈਮ ਲਿਮਿਟ ਜਿਹੜਾ ਉਹ ਕਰ ਦਿੱਤਾ ਜਾਵੇ ਇੰਟਰਨੈਸ਼ਨਲ ਸਟੂਡੈਂਟ ਜਾਂ ਐਕਸਚੇਂਜ ਵਿਜ਼ਟਰ ਨੂੰ, ਵੀ ਜ਼ਿਆਦਾ ਸਮਾਂ ਜਿਹੜਾ ਉਹ ਇੱਥੇ ਨਾ ਰਹਿ ਸਕਣ ਆਫਟਰ ਦੇ ਕੰਪਲੀਟਿੰਗ ਦੀ ਸਟੱਡੀਜ਼, ਪੜ੍ਹਾਈ ਪੂਰੀ ਕਰਕੇ। ਜੀ, ਇੰਟਰਨੈਸ਼ਨਲ ਸਟੂਡੈਂਟਸ ਦਾ ਪਹਿਲਾਂ ਕੀ ਸੀਗਾ ਕਿ ਉਹਨਾਂ ਨੂੰ ਜਿੱਦਾਂ ਹੁਣ ਕੋਈ ਟੂਰਿਸਟ ਆਉਂਦਾ ਉਹਨੂੰ ਦਿੰਦੇ ਸੀਗੇ 6 ਮਹੀਨੇ ਦੀ ਐਂਟਰੀ। ਜੀ। ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਸੀਗਾ ਉਹਦੇ ਪਾਸਪੋਰਟ ਤੇ ਜਿਹੜਾ I-94 ਹੁੰਦਾ ਸੀਗਾ ਉਹਨੂੰ ਦਿੰਦੇ ਸੀ DS, ਡਿਊਰੇਸ਼ਨ ਆਫ ਸਟੇਟਸ। ਉਹਦਾ ਮਤਲਬ ਕੀ ਸੀਗਾ ਕਿ ਤੁਸੀਂ ਇੱਕ ਵਾਰੀ ਵੀਜ਼ਾ ਲੈ ਕੇ ਆ ਜਾਓ, ਤੁਹਾਨੂੰ ਜਦੋਂ ਕਾਲਜ ਤੋਂ ਇੱਕ I-20 ਮਿਲਦਾ ਡਾਕੂਮੈਂਟ ਜਿਹੜਾ ਤੁਹਾਡੀ ਐਡਮਿਸ਼ਨ ਕਨਫਰਮ ਕਰਦਾ ਹੈ। ਤੁਸੀਂ ਫਿਰ ਵੱਖ-ਵੱਖ ਪ੍ਰੋਗਰਾਮਾਂ 'ਚ ਚੇਂਜ ਕਰ ਸਕਦੇ ਹੋ, ਤੁਸੀਂ ਜਿੰਨੀ ਦੇਰ ਮਰਜ਼ੀ ਆਪਣਾ ਸਟੂਡੈਂਟ ਸਟੇਟਸ ਇਹ ਸਾਰਾ ਕੁਝ ਤੁਸੀਂ ਐਕਸਟੈਂਡ ਕਰ ਸਕਦੇ ਸੀਗੇ, ਤੁਸੀਂ ਜਿੰਨੀ ਦੇਰ ਮਰਜ਼ੀ ਰਹਿ ਸਕਦੇ ਹੋ। ਓਕੇ, ਤੇ ਉਹਨਾਂ ਦੀ ਰਿਕੁਆਇਰਮੈਂਟ ਪਹਿਲਾਂ ਇਹੀ ਸੀਗੀ ਕਿ ਜਿਹੜਾ ਸਟੂਡੈਂਟ ਸੀਗਾ ਇੱਕ ਤਾਂ ਉਹ ਜਿੰਨੀ ਦੇਰ ਮਰਜ਼ੀ ਰਹਿ ਸਕਦਾ ਸੀਗਾ, ਦੂਸਰਾ ਕਿਉਂਕਿ ਉਹਨਾਂ ਦੀ ਜਿਹੜੀ ਐਂਡ ਡੇਟ ਨਹੀਂ ਸੀਗੀ ਇਸ ਲਈ ਉਹ ਕਦੀ ਆਊਟ ਆਫ ਸਟੇਟਸ ਹੁੰਦੇ ਸੀਗੇ, ਉਹ ਅਨਲੌਫੁਲੀ ਪ੍ਰੈਜ਼ੈਂਟ ਨਹੀਂ ਹੁੰਦੇ ਸੀਗੇ ਕਦੀ। ਤੇ ਸਿਰਫ ਇੱਕ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਜਾਂ USCIS ਸੀਗੀ, ਸਿਰਫ ਉਹੀ ਉਹਨਾਂ ਨੂੰ ਅਨਲੌਫੁਲ ਪ੍ਰੈਜ਼ੈਂਟ ਕਹਿ ਸਕਦੀ ਸੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਟੂਡੈਂਟ ਓਵਰਸਟੇ ਕਰ ਜਾਂਦੇ ਸੀਗੇ ਉਹਨਾਂ ਨੂੰ ਐਸਐਚ ਉਹਨਾਂ ਤੇ ਕੋਈ ਬਾਰ 3 ਸਾਲ ਦੀ ਬਾਰ ਜਾਂ 10 ਸਾਲ ਦੀ ਕੋਈ ਇੱਦਾਂ ਬਾਰ ਨਹੀਂ ਲੱਗਦੀ ਸੀਗੀ। ਓਕੇ, ਹੁਣ ਇਹ ਪਿਛਲੇ ਸਾਲ ਤੋਂ ਪਹਿਲਾਂ ਵੀ ਇਹਨਾਂ ਨੇ ਲਾਅ ਪਾਸ ਕੀਤਾ ਸੀਗਾ ਜਿਹਦੇ ਉੱਤੇ ਹੁਣ ਇੰਜੰਕਸ਼ਨ ਚੱਲ ਰਹੀ ਹੈ ਇਸ ਵੇਲੇ ਕੋਰਟ ਆਫ ਮੈਰੀਲੈਂਡ ਵੱਲੋਂ। ਉਹ ਲਾਅ ਬੇਸਿਕਲੀ ਇਹ ਕੀ ਪਾਸ ਕਰਨ ਦੀ ਕੋਸ਼ਿਸ਼ ਕਰਨੇ ਕਿ ਬਾਕੀਆਂ ਸਾਰਿਆਂ ਵਾਂਗੂ ਸਟੂਡੈਂਟ ਨੂੰ ਵੀ ਅਨਲੌਫੁਲ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਜੋ ਓਵਰਸਟੇ ਕਰਦੇ ਆ। ਤੇ ਹੁਣ ਜਿਹੜਾ ਨਵਾਂ ਲਾਅ ਇਹ ਪ੍ਰਪੋਜ਼ ਕਰ ਰਹੇ ਨੇ, ਇੱਕ ਟਰਮ ਲਿਮਿਟ ਲਾ ਰਹੇ ਨੇ। ਇਹ ਕਹਿੰਦੇ ਆ ਕਿ ਇਹਨਾਂ ਤੇ ਤੁਸੀਂ ਜਿਹੜੇ ਵੀ ਇੱਦਾਂ ਦੇ ਦੇਸ਼ ਨੇ ਜਿਨ੍ਹਾਂ ਦੇ ਸਟੂਡੈਂਟ 10% ਤੋਂ ਜ਼ਿਆਦਾ ਓਵਰਸਟੇ ਕਰ ਰਹੇ ਨੇ, ਉਹਨਾਂ ਤੇ ਤੁਸੀਂ ਮੈਕਸੀਮਮ ਜਿਹੜਾ 4 ਸਾਲ ਹੀ ਉਹ ਡਿਗਰੀ ਕਰ ਸਕਦੇ ਨੇ, 4 ਸਾਲ ਤੋਂ ਜ਼ਿਆਦਾ ਨਹੀਂ ਕਰ ਸਕਦੇ ਨੇ। ਤੇ ਕਈ ਜਿਹੜੇ ਦੇਸ਼ ਹੈਗੇ ਨੇ ਜਿਹੜੇ ਆ ਓਵਰਸਟੇ ਵਾਲੇ ਨੇ, ਇਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਸਿਰਫ 2 ਸਾਲ ਦੀ ਮੋਹਲਤ ਦਿਓ। 2 ਸਾਲ ਦੀ ਡਿਗਰੀ ਕੰਪਲੀਟ ਕਰੋ 4 ਸਾਲਾਂ ਵਾਲੀ? 2 ਸਾਲ ਨਹੀਂ 4 ਸਾਲ ਹੀ ਉਹ ਕਰ ਨਹੀਂ ਸਕਦੇ, ਫਿਰ ਉਹਨਾਂ ਨੂੰ ਐਡਮਿਸ਼ਨ ਨਹੀਂ ਦਊਗੀ। ਉਹ ਫਿਰ ਕਹਿੰਦੇ ਵੀ ਮੈਕਸਿਮਮ ਜਿਹੜੀ ਸਿਰਫ ਉਹਨਾਂ ਨੂੰ ਫਿਰ 2 ਸਾਲ ਦੀ ਮੋਹਲਤ ਹੋਵੇ, ਉਹਦੇ ਵਿੱਚ ਜਿਹੜੀ ਵੀ ਤੁਹਾਡਾ ਕੋਰਸ ਉਹਦੇ ਅੰਡਰ ਆਉਂਦਾ ਉਹ ਫਿਰ ਉਹਦੇ ਲਈ ਅਪਰੂਵਲ ਮਿਲ ਸਕਦਾ। ਹਾਂਜੀ, ਤੇ ਨਾਰਮਲ ਇਨ ਜਨਰਲ ਜਿਹੜੇ ਹੈਗੇ ਉਹਨੂੰ ਕਹਿੰਦੇ ਕਿ 4 ਸਾਲ ਤੋਂ ਵੱਧ ਨਹੀਂ ਕਰ ਸਕਦੇ, ਕਿਉਂਕਿ ਅੰਡਰਗ੍ਰੈਡ ਜਿੱਦਾਂ ਸਭ ਤੋਂ ਲੌਂਗੈਸਟ ਹੈ 4 ਸਾਲ, PhD 5 ਸਾਲ ਦੀ ਹੋ ਜਾਂਦੀ ਹੈ, ਕਈ ਵਾਰੀ ਜ਼ਿਆਦਾ ਹੋ ਜਾਂਦੀ, ਤੇ ਮਾਸਟਰਸ 2 ਸਾਲ ਦੀ ਹੈ। ਤੇ ਜਿਹੜੇ 10% ਤੋਂ ਵੱਧ ਓਵਰਸਟੇ ਕਰਦੇ ਨੇ ਜਿਹੜੇ ਦੇਸ਼ਾਂ 'ਚੋਂ, ਉਹਨਾਂ ਨੂੰ ਕਹਿੰਦੇ ਨੇ ਕਿ 2 ਸਾਲ ਦੀ ਇਹਨੂੰ ਮੁੱਲ ਦਿਓ। ਸੋ ਹੁਣ ਹਾਲ ਦੀ ਘੜੀ ਉਹਦੇ ਉੱਤੇ ਰੋਕ ਲੱਗੀ ਹੋਈ ਹੈ ਅਦਾਲਤ ਦੇ ਦੁਆਰਾ ਜਾਂ ਇਹ ਪ੍ਰਪੋਜ਼ਡ ਰੂਲ ਅੱਗੇ ਵਧ ਰਿਹਾ? ਪ੍ਰਪੋਜ਼ਡ ਆ, ਜਦੋਂ ਫਿਰ ਆਊਗਾ ਇੱਥੇ ਵੀ ਕਾਫੀ ਲਿਟੀਗੇਸ਼ਨ ਹੋਊਗੀ। ਯੂਨੀਵਰਸਿਟੀਜ਼ ਵਗੈਰਾ ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਸੀ ਹਾਰਵਰਡ ਵਗੈਰਾ ਉਹਨਾਂ ਨੇ ਸੂ ਕੀਤਾ ਸੀਗਾ, ਹੈ ਨਾ। ਜੀ। ਹੁਣ ਡਿਸਕਨੈਕਟ ਬੜਾ ਜ਼ਿਆਦਾ ਹੈਗਾ। ਹੁਣ ਕਿੱਥੇ ਤੁਸੀਂ ਕਿਸੇ ਨੇ ਆਉਣਾ ਮਾਈਕਰੋਬਾਇਓਲੋਜੀ ਸਾਇੰਟਿਸਟ ਬਣਨਾ, ਤੁਸੀਂ ਉਹਦੇ ਮਾਮਲਿਆਂ 'ਚ ਟੰਗ ਅੜਾ ਰਹੇ ਹੋਗੇ 2 ਸਾਲ। ਤੇ ਜਲਦੀ ਕਰ ਭਾਈ ਤੂੰ, ਹੈ ਜਿੱਦਾਂ ਘਰੇ ਉੱਥੇ ਕਰਦੇ ਵੀ ਡੰਡਾ ਦੇਤਾ, ਚੱਲ ਵੀ ਤੱਕ ਦੋ ਜਲਦੀ ਪੜ੍ਹ ਕੇ ਹੋ ਜਾਓ ਬਾਹਰ, ਇਦਾਂ ਨਹੀਂ ਗੱਲ ਬਣਨੀ। ਸੋ ਇਹ ਕਾਫੀ ਟੈਕਨੀਕੈਲਿਟੀਜ਼ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਹ ਆਉਣਗੀਆਂ। ਤੇ ਜਿੱਦਾਂ ਤੁਸੀਂ ਕਿਹਾ ਵੀ ਵੱਡੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੀਆਂ ਐਂਡਾਊਮੈਂਟਾਂ ਵੀ ਬਹੁਤ ਨੇ, ਉਹ ਇਦਾਂ ਦੇ ਕੇਸ ਜਿਹੜੀਆਂ ਲੜਦੀਆਂ ਨੇ। ਤੇ ਆਲਰੇਡੀ ਉਹਨਾਂ ਨੇ ਪਿੱਛੇ ਜੇ ਇਦਾਂ ਕੀਤਾ ਵੀ ਸੀਗਾ। ਤੁਸੀਂ ਵੀਜ਼ਾ ਓਵਰਸਟੇਜ ਦੀ ਵੀ ਇਸ ਦੇ ਵਿੱਚ ਗੱਲ ਕੀਤੀ ਆ। ਤੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੇ ਮੁਲਕ ਖਾਸ ਕਰਕੇ ਕਹਿੰਦੇ ਵੀ ਵੀਜ਼ਾ ਓਵਰਸਟੇ ਕਰ ਰਹੇ ਆ, ਉਹਨਾਂ ਦੇ ਖਿਲਾਫ ਵੀ ਜਿਹੜਾ ਉਹ ਜਾ ਰਹੇ ਨੇ। ਤੇ ਇਹ ਐਡਮਿਨਿਸਟ੍ਰੇਸ਼ਨ ਦੇ ਕਹਿਣ ਮੁਤਾਬਕ ਏਸ਼ੀਅਨਸ ਤੇ ਅਫਰੀਕਨਸ ਜਿਹੜੇ ਉਹ ਜ਼ਿਆਦਾ ਓਵਰਸਟੇ ਕਰਦੇ ਨੇ ਵੀਜ਼ਾ। ਇਹ ਜੀ ਹੁਣ ਟੂਰਿਸਟ ਵੀਜ਼ੇ ਵਾਲਿਆਂ ਦੇ ਵੀ ਪਿੱਛੇ ਨੰਬਰ ਲਾਤਾ ਇਹਨਾਂ ਨੇ ਉਹਨਾਂ ਦਾ। ਠੀਕ ਹੈ, ਨੰਬਰ ਇਹਨਾਂ ਨੇ ਕੀ ਲਾਇਆ ਕਿ ਇਹਨਾਂ ਨੇ ਜਿਹੜੇ ਡੋਨਲਡ ਟਰੰਪ ਹੋਣੀ ਨੇ, ਇਹਨਾਂ ਨੇ ਜਿਹੜੇ ਸੈਕਟਰੀ ਆਫ ਸਟੇਟ ਹੁੰਦੇ ਨੇ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਕ੍ਰੈਕ ਡਾਊਨ ਕਰਨਾ ਜਿਹੜੇ ਟੂਰਿਸਟ ਵੀਜ਼ਾ ਜਿਹੜੇ ਓਵਰਸਟੇ ਕਰਦੇ ਨੇ। ਅੱਛਾ ਜੀ। 2018 ਦਾ ਇਹਨਾਂ ਦਾ ਡੇਟਾ ਸੀਗਾ ਕਿ ਆਲਮੋਸਟ 6 ਲੱਖ ਜਿਹੜੇ ਲੋਕੀ ਸੀਗੇ ਟੂਰਿਸਟ ਵੀਜ਼ਾ ਤੇ ਉਹ ਓਵਰਸਟੇ ਕੀਤੇ ਨੇ 1 ਸਾਲ ਦੇ ਅੰਦਰ। ਇੰਨੇ ਲੋਕੀ ਓਵਰਸਟੇ ਕਰ ਰਹੇ ਨੇ। ਤੇ ਫਿਰ ਇਹ ਕਹਿੰਦੇ ਕਿ ਹੁਣ ਨਾ ਆਪਾਂ ਜਿਹੜੇ ਉਹ ਮੁਲਕ ਨੇ ਜਿੱਥੋਂ ਕਿ 10% ਤੋਂ ਜ਼ਿਆਦਾ ਲੋਕੀ ਓਵਰਸਟੇ ਕਰ ਰਹੇ ਨੇ, ਆਪਾਂ ਉਹਨਾਂ ਦੇ ਮਗਰ ਜਾਣਾ। ਇਹ ਕਹਿੰਦੇ ਕਿ ਫਿਰ ਉਹਨਾਂ ਨੂੰ ਕੀ ਇਹ ਕਰੂਗੇ ਕਿ ਜਿਹੜੇ ਇੱਦਾਂ ਦੇ ਕੁਐਸਚਨੇਬਲ ਮੁਲਕਾਂ ਤੋਂ ਜਿਹੜੇ ਲੋਕੀ ਆਉਂਦੇ ਨੇ, ਉਹਨੂੰ ਇਹ ਜਿਹੜੇ ਐਡਮਿਸ਼ਨ ਦੇ ਟਾਈਮ 'ਤੇ ਜਦੋਂ ਉਹ ਪੋਰਟ ਆਫ ਐਂਟਰੀ 'ਤੇ ਆਊਗੇ, ਉਹਨਾਂ ਕੋਲ ਇਹ ਕਹਿੰਦੇ ਕਿ ਪੈਸਿਆਂ ਦਾ ਤੁਹਾਨੂੰ ਬੌਂਡ ਦੇਣਾ ਪੈਣਾ ਸਾਨੂੰ ਅੰਦਰ ਜਾਣ ਲਈ। ਜਦੋਂ ਵਿਜ਼ਟਰ ਵੀਜ਼ੇ ਤੇ ਆਉਗੇ ਤੇ ਫਿਰ ਜਦੋਂ ਤੁਸੀਂ ਵਾਪਸ ਜਾਓਗੇ ਤੁਹਾਨੂੰ ਉਹ ਬੌਂਡ ਆਪਾਂ ਵਾਪਸ ਦੇ ਦਾਂਗੇ। ਤੇ ਕਿੰਨੇ ਕੁ ਡਾਲਰ ਦਾ ਇਹ ਬੌਂਡ ਕਹਿ ਰਹੇ? ਇਹਦੇ ਬਾਰੇ ਨਹੀਂ ਅਜੇ ਦੱਸਿਆ। ਤੇ ਇਹਦੇ ਵਿੱਚ ਕੋਈ ਤਕਰੀਬਨ 21 ਕੰਟਰੀਆਂ ਹੈਗੀਆਂ ਜਿਹੜੀਆਂ ਪ੍ਰੋਬਲਮ ਦੇ ਵਿੱਚ ਆ ਸਕਦੀਆਂ। ਸਭ ਤੋਂ ਵੱਡੀ ਜਿਹੜੀ ਕੰਟਰੀ ਨੂੰ ਟਾਰਗੇਟ ਕਰ ਰਹੇ ਨੇ ਉਹ ਨਾਈਜੀਰੀਆ ਨੂੰ ਕਰ ਰਹੇ ਨੇ। ਨਾਈਜੀਰੀਆ ਤੋਂ 2018 ਦੇ ਵਿੱਚ 30,000 ਲੋਕੀ ਨਾਈਜੀਰੀਆ ਤੋਂ ਸਿੱਧੇ ਓਵਰਸਟੇ ਕੀਤੇ ਸੀਗੇ। ਅੱਛਾ ਜੀ। 34,000 ਬ੍ਰਾਜ਼ੀਲ ਤੋਂ, 15,000 ਚਾਈਨੀਜ਼ ਤੇ 10,000 ਇੰਡੀਅਨ ਤੇ 10,000 ਫਰਾਂਸ ਤੋਂ 2018 ਦੇ ਵਿੱਚ। ਹਾਂਜੀ ਜੀ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 10% ਕੀ ਹੁੰਦਾ।
ਹੁਣ ਇੰਡੀਆ ਦੀ ਤਾਂ ਪਾਪੂਲੇਸ਼ਨ ਬੜੀ ਜ਼ਿਆਦਾ, ਭਾਵੇਂ ਉਹਦਾ ਨੰਬਰ ਜ਼ਿਆਦਾ ਵੀ ਹੋਵੇ ਜੀ, ਉਹ 10% ਨਹੀਂ ਬਣਦਾ ਬਿਲੀਅਨ ਦੇ ਵਿੱਚ, ਜੇ 50,000 ਓਵਰ ਸਿਰਕਨ। ਪਰ ਉਹ ਕਹਿੰਦੇ ਜਿੱਦਾਂ ਹੁਣ ਭੂਟਾਨ ਦੇ ਵਿੱਚੋਂ ਸਿਰਫ 400 ਲੋਕ ਆਏ ਸੀਗੇ, 400 ਚੋਂ ਸਿਰਫ 46 ਲੋਕ ਓਵਰਸਟੇ ਕੀਤੇ ਸੀਗੇ, ਉਹ 10% ਆ ਜਾਂਦੀ ਹੈ। ਤੇ ਜਿਹੜੇ ਗਰੀਬ ਕੰਟਰੀ ਆ, ਛੋਟੀ ਪਾਪੂਲੇਸ਼ਨ ਵਾਲੇ ਕੰਟਰੀ ਆ, ਉਹ ਇਹਦੇ ਵਿੱਚ ਕਾਫੀ ਜ਼ਿਆਦਾ ਫਸ ਸਕਦੇ ਨੇ। ਤੇ ਤਕਰੀਬਨ ਜਿੱਦਾਂ ਅਫਗਾਨਿਸਤਾਨ, ਅੰਗੋਲਾ, ਕਾਫੀ ਸਾਰੀਆਂ ਅਫਰੀਕਾ ਦੀਆਂ ਜਿਹੜੀਆਂ ਕੰਟਰੀ ਸੀਗੀਆਂ, ਉਹ ਕਾਫੀ ਜ਼ਿਆਦਾ ਜਿਹੜੀਆਂ ਉਹਨਾਂ 'ਤੇ ਰੋਕ ਲੱਗੂਗੀ 21 ਕੰਟਰੀਆਂ 'ਤੇ ਜੀ। ਤੇ ਜਿਹੜੇ ਦੇ ਅਪੋਨੈਂਟ ਆ ਉਹ ਕੀ ਕਰਦੇ ਨੇ ਕਿ ਉਹ ਕਹਿੰਦੇ ਕਿ ਇਹ ਸਿਰਫ ਇੱਕ ਸਕੀਮ ਆ, ਕਿ ਜਿਹੜੇ ਟਰੰਪ ਚਾਹੁੰਦਾ ਕਿ ਸਿਰਫ ਜਿਹੜੇ ਵਾਈਟ ਕੰਟਰੀਜ਼ ਉੱਥੋਂ ਦੀ ਇਮੀਗ੍ਰੇਸ਼ਨ ਹੋਵੇ, ਤੇ ਇਹਦਾ ਕੈਂਪੇਨ ਹੈਗਾ ਕਿ ਮੇਕ ਅਮਰੀਕਾ ਵਾਈਟ ਅਗੇਨ, ਕਿ ਉਹਨਾਂ 'ਤੇ ਕੋਈ ਯੂਰਪੀਅਨ, ਕਿਉਂਕਿ ਇਹਨਾਂ ਨੇ ਕਮੈਂਟ ਵੀ ਕਹਿ ਦਿੱਤੇ ਸੀ ਕਿ ਯੂਰਪੀਅਨ ਇਮੀਗ੍ਰੈਂਟਸ ਨੂੰ ਕਹਿੰਦੇ ਥੋੜ੍ਹਾ ਜ਼ਿਆਦਾ ਵੈਲਕਮ ਕਰਨਾ ਹੈ, ਜਿਹੜੇ ਇੰਡੀਆ, ਚਾਈਨਾ ਅਤੇ ਦੂਜੇ ਅਫਰੀਕਨ ਕੰਟਰੀਜ਼ ਤੋਂ ਉਹਨੂੰ ਇਹ ਘੱਟ ਵੈਲਕਮਿੰਗ ਨੇ ਜੀ। ਸੋ ਇਸ ਦੇ ਵਿੱਚ ਅਜੇ ਇਹ ਵੀ ਪ੍ਰਪੋਜ਼ਡ ਹੀ ਆ, ਇਹ ਅਜੇ ਬਣਾਇਆ ਤਾਂ ਨਹੀਂ ਕਿ ਇਹਨਾਂ ਨੇ ਕਰ ਦਿੱਤਾ ਇਸ ਚੀਜ਼ ਨੂੰ ਲਾਗੂ? ਇਹ ਤਾਂ ਜਦੋਂ ਹੁਣ ਜੇ ਅਗਲੀ ਟਰਮ 'ਤੇ ਡਿਪੈਂਡ ਕਰਦਾ ਜੇ ਆਊਗਾ। ਹੁਣ ਐਂਡ ਦੇ ਵਿੱਚ ਕੀ ਹੁੰਦਾ ਕਿ ਹੁਣ ਇਲੈਕਸ਼ਨਸ ਆ ਰਹੇ ਨੇ, ਕਾਫੀ ਸਾਰੇ ਇਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਜੱਜ ਹੈ ਕਿ ਜੱਜ ਦੀ ਨੋਮੀਨੇਸ਼ਨ ਕਹਿਤੀ ਇਹਨਾਂ ਨੇ ਕਿ ਕਰਨੀ ਹੈ, ਤੇ ਲਾਸਟ ਮਿੰਟ ਇਹ ਕਾਫੀ ਜ਼ਿਆਦਾ ਇੱਦਾਂ ਦੇ ਪ੍ਰਪੋਜ਼ ਰੂਲ ਹੈਗੇ, ਜਿੱਦਾਂ ਤੁਸੀਂ ਦੇਖੋ ਕਿ ਸਟੂਡੈਂਟ ਤੋਂ ਲੈ ਕੇ, ਅਸਾਈਲਮ ਤੋਂ ਲੈ ਕੇ, ਵਰਕ ਪਰਮਿਟ ਤੋਂ ਲੈ ਕੇ, ਟੂਰਿਸਟ ਤੋਂ ਲੈ ਕੇ, ਕਾਫੀ ਜ਼ਿਆਦਾ ਇਹ ਰੂਲ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਰ ਇੱਕ ਤਰੀਕੇ ਦੀ ਇਮੀਗ੍ਰੇਸ਼ਨ ਦੇ ਉੱਤੇ ਬੇਸਿਕਲੀ ਜਿਹੜਾ ਉਹ ਰੂਲ ਹੈਗਾ। ਈਵਨ ਜਿਹੜੀ ਪੜ੍ਹਾਈ ਵਾਲੇ ਉਹਦੇ ਵਿੱਚ ਉਹਨਾਂ ਨੇ ਤੇਜ਼ੀ ਕੀਤੀ ਹੈ, ਦੂਜਿਆਂ ਦੇ ਵਿੱਚ ਜਿਹੜੀ ਉਹ ਰੋਕ ਲਾਈ ਹੈਗੀ ਆ। ਈਵਨ ਫੈਮਿਲੀ ਵਾਲੇ ਵੀ ਹੁਣ ਸੁਣਨ 'ਚ ਆ ਰਿਹਾ ਕਿ ਜਿਹੜੇ ਫੈਮਿਲੀ ਵਾਲੇ ਵੀ ਸੀਗੇ, ਉਹਦਾ ਵੀ ਨੈਰੇਟਿਵ ਇਹਨਾਂ ਦਾ ਹੈਗਾ ਕਿ ਜਿਹੜੀ ਚੇਨ ਇਮੀਗ੍ਰੇਸ਼ਨ ਹੈ, ਕਿਹਾ ਸੀਗਾ ਇਹਨਾਂ ਨੇ, ਹੁਣ ਦੇਖਦੇ ਆ ਕਿ ਉੱਧਰਲੇ ਪਾਸੇ ਵੀ ਜਾਂਦੇ ਆ ਕਿ ਨਹੀਂ ਜਾਂਦੇ। ਉਹ ਇੱਕ ਏਰੀਆ ਜਿਹੜਾ ਅਜੇ ਤੱਕ ਬਚਿਆ ਹੋਇਆ ਜੀ। ਸੋ ਹੋ ਸਕਦਾ ਵੀ ਉਹਨੂੰ ਚਰਚਾ ਤਾਂ ਦੇਖੋ ਪਿਛਲੇ 4 ਸਾਲ ਤੋਂ ਹੀ ਚੱਲ ਰਹੀ ਹੈ ਵੀ ਮੈਰਿਟ ਬੇਸਡ ਇਮੀਗ੍ਰੇਸ਼ਨ ਜਿਹੜੀ ਉਸ ਦੇ ਵੱਲ ਨੂੰ ਇਹ ਵਧਣਾ ਚਾਹੁੰਦੇ ਨੇ। ਹਾਂਜੀ ਜੀ। ਸੋ ਇਹ ਦੇਖਦੇ ਆ ਵੀ ਇਹ ਇਲੈਕਸ਼ਨਸ ਦੇ ਵਿੱਚ ਕੀ ਜਿਹੜੇ ਨਤੀਜੇ ਆਉਂਦੇ ਨੇ, ਸੈਨੇਟ ਦੇ ਵਿੱਚ, ਹਾਊਸ 'ਚ ਕਿੱਦਾਂ, ਕਿਹਦੀ ਮੈਜੋਰਟੀ ਰਹਿੰਦੀ ਆ, ਕਿਹੜੇ ਰਾਸ਼ਟਰਪਤੀ ਹੁੰਦੇ ਆ, ਸੋ ਉਸ ਦੇ ਦੁਆਲੇ ਜਿਹੜੇ ਹੋਣਗੇ। ਤੇ ਇਹ ਵੀ ਆਈ ਥਿੰਕ ਜਿਵੇਂ ਟੇਡਕੀਆਨ ਜੀ ਹੁੰਦਾ ਵੀ ਜਦੋਂ ਇੱਦਾਂ ਦੇ ਕਾਨੂੰਨ ਪਾਸ ਕੋਈ ਕਰ ਜਾਂਦਾ ਆ ਤੇ ਚਾਹੇ ਕਿ ਐਡਮਿਨਿਸਟ੍ਰੇਸ਼ਨ ਚੇਂਜ ਵੀ ਹੋ ਜਾਂਦੀ, ਉਸ ਨੂੰ ਵਾਪਸ ਲੈਂਦੇ ਵੀ ਕਿੰਨਾ ਹੀ ਸਮਾਂ ਲੱਗ ਜਾਂਦਾ ਹੁੰਦਾ ਹੈ ਜੀ। ਕਿਉਂਕਿ ਤੁਸੀਂ ਇਹ ਦੇਖੋ ਕਿ ਇਹ ਸਿਰਫ ਇਮੀਗ੍ਰੇਸ਼ਨ ਦਾ ਪਹਿਲੂ ਹੈ। ਮੈਂ ਐਜ਼ ਅ ਇਮੀਗ੍ਰੇਸ਼ਨ ਲਾਇਰ ਗੱਲ ਕਰ ਰਿਹਾ। ਜੇ ਤੁਸੀਂ ਬਾਕੀਆਂ ਨਾਲ ਗੱਲ ਕਰੋ, ਹਰੇਕ ਇੰਡਸਟਰੀ ਦੇ ਪ੍ਰੋਫੈਸ਼ਨਲ ਕਿੰਨੇ ਸਾਰੇ ਰੂਲ ਪਾਸ ਹੋ ਰਹੇ ਨੇ। ਹੁਣ ਇਮੀਗ੍ਰੇਸ਼ਨ ਠੀਕ ਹੈ, ਪ੍ਰਾਇੋਰਟੀ ਹੈ ਕਈ ਲੋਕਾਂ ਦੀ, ਪਰ ਇੰਨੀ ਕੋਈ ਨੈਸ਼ਨਲ ਪ੍ਰਾਇੋਰਟੀ ਨਹੀਂ ਹੈਗੀ ਕਿ ਆਂਦੇ ਜਿਹੜਾ ਇਕੋਨਮੀ ਫੇਲਿੰਗ ਦੇ ਵਿੱਚ ਕੀ ਬੰਦੇ ਨੇ ਆ ਕੇ ਪਹਿਲਾਂ ਇਮੀਗ੍ਰੇਸ਼ਨ ਸੂਤ ਕਰਨੀ ਆ ਵੀ ਉਹ ਤੋਂ ਬਗੈਰ ਅਮਰੀਕਾ ਸ਼ਾਇਦ ਕਿਤੇ ਚੱਲਣਾ ਨਹੀਂ ਹੈ। ਇੱਕ ਵਾਰੀ ਨਾਲੇ ਫਿਰ ਜਦੋਂ ਇਲੈਕਸ਼ਨ ਜਿੱਤ ਜਾਓ ਤੁਸੀਂ, ਭਾਵੇਂ ਜਿਹੜੀ ਵੀ ਪਾਰਟੀ ਹੋਵੇ, ਉਹਨਾਂ ਨੂੰ ਫਿਰ ਹੁੰਦਾ ਵੀ ਚਲੋ ਹੁਣ ਗੱਲਾਂ ਤਾਂ ਆਪਾਂ ਜਿੱਤ ਗਏ, ਫਿਰ ਅਖੀਰ 'ਚ ਜਾ ਕੇ ਜਿਹੜਾ ਫਿਰ ਜ਼ੋਰ ਲਾਵਾਂਗੇ। ਹਾਂਜੀ, ਤੇ ਫਿਰ ਉਹ ਰਾਈਟ ਵੇ ਤਾਂ ਨਹੀਂ ਹੁੰਦੇ ਫਿਰ ਕਈ ਵਾਰੀ। ਫਿਰ ਦੂਸਰਾ ਇਹ ਹੈ ਕਿ ਇੱਕ ਵਾਰੀ ਫੀਸ ਵੱਧ ਗਈ ਤੇ ਫਿਰ ਘਟਦੀ ਨਹੀਂ ਕਦੀ। ਇਹ ਤਾਂ ਹੈ, ਇਹ ਚੀਜ਼ ਤਾਂ ਹੈ ਹੀ। ਆਪਾਂ ਇੰਨੇ ਸਾਲ ਹੋ ਗਏ, ਤੁਸੀਂ ਸਾਰਿਆਂ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਹੋਏ, ਵੀ ਦੁੱਧ ਦੀ ਜਦੋਂ ਕੀਮਤ ਵੱਧ ਜਾਂਦੀ ਫਿਰ ਥੱਲੇ ਨੂੰ ਨਹੀਂ, ਫਿਰ ਉੱਥੇ ਕੀ ਜਿਹੜੀ ਰਹਿੰਦੀ ਹੈ ਜਾਂ ਤਾਂ ਨੂੰ ਹੀ ਜਿਹੜੀ ਉਹ ਜਾਂਦੀ ਰਹਿੰਦੀ ਹੈਗੀ ਆ। ਸੋ ਆਪਾਂ ਜਿਹੜਾ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਫਿਰ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਤੁਹਾਡੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਆਪਾਂ ਲਵਾਂਗੇ। ਅਤੇ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200, 4082725200। ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਕਾਲ ਕਰੋ, ਅਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਇਮੀਗ੍ਰੇਸ਼ਨ ਦੇ ਲਾਇਰ ਟੇਡਕੀਆਨ ਲਾ ਫਰਮ ਤੋਂ ਅਟਰਨੀ ਜਗਵੀਰ ਟੇਡਕੀਆਨ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। 1 ਦਸੰਬਰ 2020 ਤੋਂ ਮਾਰਗੇਜ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਲੋ ਰੇਟ, ਘੱਟ PMI, ਕੈਸ਼ ਆਊਟ ਜਾਂ ਫਿਰ ਕ੍ਰੈਡਿਟ ਬਿੱਲ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਅਮਰਦੀਪ ਸਿੰਘ ਲੋਨ ਬ੍ਰੋਕਰ ਦੇ ਨਾਲ। ਫੈਨਮੀ ਅਤੇ ਬੈਂਕਸ ਦੁਆਰਾ 0.5% ਫੀਸ ਵਿੱਚ ਵਾਧਾ ਹੋਵੇਗਾ, ਜਿਸ ਦਾ ਮਤਲਬ 4 ਲੱਖ ਦੇ ਲੋਨ ਤੇ $2000 ਦੀ ਵਾਧੂ ਫੀਸ। ਇਹਨਾਂ ਫੀਸਾਂ ਦੇ ਵਧਣ ਤੋਂ ਪਹਿਲਾਂ ਹੀ ਅਮਰਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ। 916 712 2735, 9167122735
735 ਇਹ ਪਰਚੇਸ ਅਤੇ ਰੀਫਾਈਨੈਂਸ ਹੋਮ ਲੋਨ 0% ਕਲੋਜ਼ਿੰਗ ਕਾਸਟ ਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਜੀ ਹਾਂ, zeroclosingloan.com ਤੇ ਬਹੁਤੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735 NMLS ID 280053 DRE ਲਾਇਸੈਂਸ ਨੰਬਰ 013572117। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਗਵੀਰ ਟੇਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਬਿਲਕੁਲ ਤੁਸੀਂ ਹੁਣ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ। ਕਾਲ ਕਰਕੇ ਤੁਸੀਂ ਜਿਹੜਾ ਜੀ ਆਪਣਾ ਸਵਾਲ ਅਟਾਰਨੀ ਜਗਵੀਰ ਟੇਕਿਆਣਾ ਨੂੰ ਜਿਹੜਾ ਤੁਸੀਂ ਪੁੱਛ ਸਕਦੇ ਹੋ। ਤੇ ਆਓ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਪਹਿਲੇ ਕਾਲਰ ਨੇ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਆਪਣੇ ਭਰਾ ਦਾ ਅਪਲਾਈ ਕੀਤਾ ਸੀ 2006 ਦੇ ਵਿੱਚ। ਮੈਂ ਪਹਿਲਾਂ ਵੀ ਤੁਹਾਨੂੰ ਕੁਐਸਚਨ ਕੀਤਾ ਸੀਗਾ ਜੀ। ਤੇ ਉਹ ਨਾ ਜਿਹੜੇ ਮੈਂ ਉਹਨੂੰ USCIS ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਮੈਨੂੰ ਵੀਜ਼ਾ ਕੇਸ ਨੰਬਰ ਦਿੱਤਾ ਤੇ ਮੈਨੂੰ ਇਨਵੋਇਸ ਨੰਬਰ ਦਿੱਤੀ ਹੈ ਨਾ ਜੀ। ਤੇ ਮੈਂ ਉਹ ਤੁਸੀਂ ਮੈਨੂੰ ਵੈਬਸਾਈਟ ਦਿੱਤੀ ਸੀ ਤੇ ਉਸ ਕਹਿੰਦੇ CEAS ਕਿਹੜੀ ਹਾਂਜੀ, ਸੀ CEAC। ਹਾਂਜੀ। ਤੇ ਉਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਲੋਕੇਸ਼ਨ ਕਿਹੜੀ ਪਾਣੀ ਹੈ, ਕਿਉਂਕਿ ਮੇਰੇ ਕੋਲ ਕੋਈ ਚਿੱਠੀ ਜੱਟੀ ਤਾਂ ਹੈ ਹਮੇਸ਼ਾ ਜਿਹੜੇ ਇੰਡੀਆ 'ਚ ਬੰਬੇ, ਹੋਰ ਕੋਈ ਕਿਉਂਕਿ ਕੌਂਸੂਲੇਟ ਲੈਂਦਾ ਨਹੀਂ ਹੈਗਾ। ਅੱਛਾ, ਬੰਬੇ ਵਾਲੀ। ਤੇ ਇੱਕ ਹੋਰ ਕੁਐਸਚਨ ਹੈ ਜਿਹੜਾ ਮੈਨੂੰ ਅਕਾਊਂਟ ਵੀ ਇਹਨਾਂ ਨਾਲ ਬਣਾਉਣਾ ਪੈਣਾ ਮਾਈ USCIS ਤੇ ਬਣਾ ਲਓ, ਫ੍ਰੀ ਅਕਾਊਂਟ, ਹੈਲਪ ਹੋ ਜੂਗੀ ਤੁਹਾਡੀ ਥੋੜੀ। ਉਹ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀਆਂ ਰਹਿੰਦੀਆਂ ਵੀ ਕੋਈ ਚਿੱਠੀ ਪੱਤਰ ਉਹਨਾਂ ਨੇ ਘੱਲਿਆ ਤਾਂ ਉਹ ਪਹਿਲਾਂ ਉੱਥੇ ਪਾ ਦਿੰਦੇ ਆ ਨਾਲ ਹੀ। ਹਾਂਜੀ, ਮੈਂ USCIS ਉਹਨਾਂ ਨੇ ਬਣਾਇਆ ਅਕਾਊਂਟ, ਪਰ ਮੈਨੂੰ ਉਸ ਤੋਂ ਬਾਅਦ ਜੇ 2018 ਤੋਂ ਬਾਅਦ ਦੀ ਕੋਈ ਅਪਡੇਟ ਹੈ ਨਹੀਂ। ਤੁਸੀਂ ਦੇਖੋ ਉਹਨਾਂ ਨੂੰ ਫੋਲੋ ਅਪ ਹੀ ਕਰ ਸਕਦੇ ਹੋ, ਹੋਰ ਤਾਂ ਨਹੀਂ ਕੁਛ ਕਰ ਸਕਦੇ। ਅਜੇ ਤੁਹਾਨੂੰ ਵੇਟ ਕਰਨੀ ਪੈਣੀ ਹੈ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ 5 ਵਾਲੇ ਕੇਸ ਬੜੇ ਜ਼ਿਆਦਾ ਲਟਕੇ ਹੋਏ ਨੇ। 6 ਵਾਲਿਆਂ ਦੀ ਅਜੇ ਵੀਜ਼ਾ ਤਾਂ ਨਹੀਂ ਉਹਨਾਂ ਨੂੰ ਦੇਣਾ ਹਾਂਜੀ ਸਾਲ ਕੁ ਤੱਕ। ਸੋ ਅਜੇ ਵੇਟ ਕਰਨੀ ਪੈਣੀ ਹੈ ਜੀ। ਅਜੇ 2005 ਦਾ ਹੀ ਮਸਲਾ ਚੱਲੀ ਜਾਂਦਾ ਹੈ ਜੀ। ਹਾਂਜੀ, ਨਹੀਂ ਉਹ ਤਾਂ ਠੀਕ ਹੈ। ਮੈਂ ਕਿਹਾ ਵੀ ਮੈਨੂੰ ਕੋਈ ਵੀ ਹੋਰ ਅਕਾਊਂਟ ਬਣਾਉਣਾ ਪਊਗਾ ਜਾਂ NVC ਦੇ ਨਾਲ ਜਾਂ ਨਹੀਂ, ਅਕਾਊਂਟ ਕੋਈ ਬਣਾਉਣ ਦੀ ਲੋੜ ਨਹੀਂ ਹੈਗੀ। ਤਾਂ ਉਹਨਾਂ ਦਾ ਇਨਵੋਇਸ ਜਦੋਂ ਪੇ ਹੁੰਦਾ ਉਹਨੂੰ ਪੇ ਕਰੋ ਤੇ ਫਿਰ ਆਪਣਾ ਜਿਹੜਾ ਆਹੀ ਜਿਹੜੀ ਲੌਗਇਨ ID ਜਿਹੜੀ ਆਹੀ ਹੈ ਤੁਹਾਡਾ ਕੇਸ ਨੰਬਰ, ਇਨਵੋਇਸ ਨੰਬਰ ਤੁਹਾਡਾ, ਇਹਨਾਂ ਤੁਸੀਂ ਲੌਗਇਨ ਕਰਕੇ ਅੱਗੇ ਆਪਣੇ ਡਾਕੂਮੈਂਟ ਵਗੈਰਾ ਉੱਥੇ ਹੀ ਅਪਲੋਡ ਕਰ ਸਕਦੇ ਹੋ ਉਹਨਾਂ ਦੇ ਸਿਸਟਮ 'ਚ। ਕੋਈ ਸਪੈਸ਼ਲ ਫਾਲਤੂ ਅਕਾਊਂਟ ਬਣਾਉਣ ਦੀ ਲੋੜ ਨਹੀਂ। ਜਦੋਂ ਬਾਅਦ 'ਚ ਇੰਟਰਵਿਊ ਵਗੈਰਾ ਕਰੋਗੇ, ਅਪਾਇੰਟਮੈਂਟ ਵਗੈਰਾ ਲਾਓਗੇ, ਉਦੋਂ ਤੁਹਾਨੂੰ ਅਕਾਊਂਟ ਬਣਾਉਣਾ ਪਊਗਾ। ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਦੂਜੇ ਵੀਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਜੀ। ਵੀਰ ਜੀ ਮੇਰਾ ਕੁਐਸਚਨ ਹੈ ਕਿ ਮੈਂ ਪਿਛਲੇ ਸਾਲ ਜੁਲਾਈ ਦਾ ਦੂਸਰਾ ਸਿਟੀਜ਼ਨ ਦੇ ਪੇਪਰ ਭਰੇ ਹੋਏ ਆ ਤੇ ਮੇਰੇ 5 ਅਗਸਤ ਨੂੰ ਦੂਸਰੇ ਫਿੰਗਰ ਵੀ ਪੇਂਟ ਹੋ ਚੁੱਕੇ ਆ। ਪਹਿਲਾਂ ਤਾਂ ਏਦਾਂ ਲੱਗਦਾ ਸੀਗਾ ਵੀ ਮਾਰਚ ਅਪ੍ਰੈਲ ਦੇ ਵਿੱਚ ਉਹ ਸਿਟੀਜ਼ਨ ਦੀ ਇੰਟਰਵਿਊ ਆਊਗੀ, ਪਰ ਹਜੇ ਮੈਨੂੰ ਕੋਈ ਇੰਟਰਵਿਊ ਦਾ ਕੋਈ ਪ੍ਰੂਫ ਨਹੀਂ ਹੋ ਰਿਹਾ ਵੀ ਐਤਕੀ ਵੀ ਉਸੀ ਦੂਸਰੇ ਤੇ ਆ ਜਾਊਗੀ ਜਾਂ ਵੀ ਕੁਝ ਹੋਰ ਕਰਨਾ ਪਊਗਾ। ਤੁਹਾਡਾ ਉਹ ਕਿਹੜਾ ਹੈਗਾ, ਕਿਹੜੇ ਦਫ਼ਤਰ ਮੁਰੇ ਹੋ? ਸਾਨੂੰ ਸਾਡੇ ਬਲੱਡ ਡੋਨੇਸ਼ਨ ਤੇ ਅਸੀਂ ਆਏ ਹੋਏ ਨਹੀਂ ਨਹੀਂ, ਕਿਹੜੇ ਆਫਿਸ 'ਚ ਅਪਲਾਈ ਕੀਤਾ? ਸੈਨ ਹੋਜ਼ੇ 'ਚੋਂ? ਕਿੱਥੇ ਹੋ? ਸੈਕਰਾਮੈਂਟੋ 'ਚ ਕੀਤਾ ਅਪਲਾਈ? ਕਿੱਥੇ ਕੀਤਾ ਹੈ? ਅਸੀਂ ਇੱਥੇ ਸੈਕਰਾਮੈਂਟੋ ਹਾਂ, ਯੂਬਾ ਸਿਟੀ ਦੇ ਵਿੱਚ ਨੇ ਤੇ ਉੱਥੋਂ ਕੀਤਾ ਸੈਕਰਾਮੈਂਟੋ। ਚਲੋ, ਅਸੀਂ ਯੂਬਾ ਸਿਟੀ 'ਚ ਰਹਿੰਦੇ ਆ ਜੀ। ਕੋਈ ਨਹੀਂ, ਤੁਹਾਨੂੰ ਦੇਖ ਕੇ ਦੱਸਦੇ ਆ। ਰੇਡੀਓ ਸੁਣਦੇ ਰਹੋ ਤੇ ਉਹ ਫਿਰ ਦੇਖ ਕੇ ਵੀ ਉੱਥੇ ਕਿੰਨਾ ਕੁ ਵੇਟਿੰਗ ਪੀਰੀਅਡ ਹੈਗਾ। 14 ਮਹੀਨੇ ਤੋਂ ਲੈ ਕੇ 19 ਮਹੀਨੇ ਦੱਸ ਰਿਹਾ ਜੀ। ਤੇ ਆ ਹੀ ਗਿਆ 2 ਮਹੀਨੇ ਦੇ ਅੰਦਰ ਫਿੰਗਰਪ੍ਰਿੰਟ ਜਿਹੜੇ ਉਹ ਹੋ ਗਿਆ ਫਿੰਗਰ ਦਾ ਜਿਹੜੇ ਸਕੈਨਿੰਗ ਜੇ ਹੋ ਗਈ ਆ। ਸੋ ਇਹਦਾ ਮਤਲਬ ਇਸ ਤੋਂ ਬਾਅਦ ਦੇ ਵਿੱਚ ਨੈਕਸਟ ਕਦਮ ਤਾਂ ਜਿਹੜਾ ਇੰਟਰਵਿਊ ਦਾ ਆ ਸਕਦਾ ਮਹੀਨੇ ਦੇ ਅੰਦਰ ਮਹੀਨੇ ਦੇ ਵਿੱਚ ਹੋ ਸਕਦਾ। ਇਸ ਸਾਲ ਦੇ ਵਿੱਚ ਤੁਹਾਡੀ ਵਾਰੀ ਜਿਹੜੀ ਉਹ ਆ ਜਾਊਗੀ। ਕਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਕਰਨੈਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਵੀ ਫੈਮਿਲੀ ਇਮੀਗ੍ਰੇਸ਼ਨ F4 ਕੈਟਾਗਰੀ ਵਾਸਤੇ ਸੀ ਜੀ। ਤੁਸੀਂ ਪਿਛਲੇ 2 ਵੈਬਸਾਈਟ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੀ F4 ਕੈਟਾਗਰੀ ਹੈ ਨੰਬਰ 6 ਤੱਕ ਵੀ ਚਿੱਠੀਆਂ ਆਈਆਂ ਜੀ, ਪਰ USCIS ਦਾ ਕਾਲੇ 8 ਮਾਰਚ 2005 ਚੱਲ ਰਿਹਾ ਜੀ। ਵੀਜ਼ਾ ਜਿਹੜਾ ਤੁਸੀਂ ਡੇਟ ਚਾਰਟ ਦੀ ਗੱਲ ਕਰ ਰਹੇ ਹੋ, ਉਹ ਤੁਸੀਂ ਗੱਲ ਕਰ ਰਹੇ ਹੋ ਫਾਈਨਲ ਐਕਸ਼ਨ ਡੇਟ ਚਾਰਟ ਦੀ, ਉਹ ਮਾਰਚ 5 ਚੱਲ ਰਿਹਾ। ਜੇ ਤੁਸੀਂ ਚਾਰਟ ਜਿਹੜੀਆਂ ਇਹਨਾਂ ਦੀਆਂ ਚਿੱਠੀਆਂ ਜਿਹੜੀਆਂ ਦਿੰਦੇ ਨੇ ਉਹ ਥੋੜ੍ਹੀਆਂ ਜਿਹੀਆਂ ਐਡਵਾਂਸ 'ਚ ਦਿੰਦੇ ਨੇ ਤਾਂ ਕਿ ਲੋਕ ਆਪਣੇ ਡਾਕੂਮੈਂਟਸ ਵਗੈਰਾ ਸਬਮਿਟ ਕਰਾ ਸਕਣ। ਅਤੇ ਕੁਐਸਚਨ ਤੁਹਾਡਾ ਜੇ ਹੈ ਕਿ 2006 ਵਾਲਿਆਂ ਨੂੰ ਅਪਾਇੰਟਮੈਂਟ ਦਿਓਗੇ, ਉਹ ਨਹੀਂ ਦਿਓਗੇ ਅਜੇ ਇਸ ਵੇਲੇ। ਸੋ ਜਿਹੜੇ ਜਗਵੀਰ ਜੀ, ਇਹ ਹੁੰਦੀਆਂ 2 ਤਰੀਕਾਂ ਹੁੰਦੀਆਂ ਜਿਹੜੇ ਉਹ ਚਾਰਟ ਦੇ ਵਿੱਚ ਵੀਜ਼ਾ ਬੁਲੇਟਿਨ ਦੇ ਵਿੱਚ, ਇੱਕ ਥੋੜ੍ਹੀ ਜਿਹੀ ਡਿਲੇਡ ਹੁੰਦੀ, ਇੱਕ ਥੋੜ੍ਹੀ ਅਰਲੀ ਹੁੰਦੀ। ਉਹਨਾਂ 'ਚ ਡਿਫਰੈਂਸ ਕੀ ਹੁੰਦਾ ਹੈ? ਜੀ, ਜਿਹੜੀ ਚਾਰਟ B ਹੈ ਉਹ ਤਕਰੀਬਨ ਐਡਵਾਂਸ ਚੱਲਦਾ ਕਈ ਕੈਟਾਗਰੀਜ਼ ਦਾ, ਸਾਲ ਕੁ ਐਡਵਾਂਸ ਹੁੰਦਾ। ਸੋ ਹੁੰਦਾ ਵੀ ਡਾਕੂਮੈਂਟੇਸ਼ਨ ਸਬਮਿਟ ਕਰਾਉਣ ਦੇ ਲਈ ਜਿਹੜਾ ਚਾਰਟ B ਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਜਿਹੜੇ ਲੋਕੀ ਆਲਰੇਡੀ ਇੱਥੇ ਹੈਗੇ ਨੇ ਐਡਜਸਟਮੈਂਟ ਆਫ ਸਟੇਟਸ ਲਈ। ਚਾਰਟ B ਜਦੋਂ ਐਕਟਿਵ, ਜਿੱਦਾਂ ਹੁਣ ਮੈਂ ਦੱਸਿਆ ਕਿ ਚਾਰਟ B ਐਡਵਾਂਸ ਕੀਤਾ ਪ੍ਰਾਇੋਰਟੀ ਡੇਟ ਵਾਲਾ ਇੰਪਲੋਇਮੈਂਟ ਦਾ, ਤੇ ਉਹ 485 ਫਾਈਲ ਕਰ ਸਕਦੇ ਨੇ।
ਜਿਹੜਾ ਪਰ ਐਕਚੁਅਲ ਉਹਨਾਂ ਦੀ ਵੀਜ਼ਾ ਜਿਹੜੀ ਨੰਬਰਿੰਗ ਹੈਗੀ ਆ ਉਹ ਚਾਰਟ ਏ ਦੇ ਹਿਸਾਬ ਨਾਲ ਚੱਲਦੀ ਹੈ ਕਿ ਕਿਹੜੇ ਲੋਕਾਂ ਨੂੰ ਗ੍ਰੀਨ ਕਾਰਡ ਵਗੈਰਾ ਉਹਨਾਂ ਦਾ ਐਕਚੁਅਲੀ ਪ੍ਰੋਸੈਸ ਹੋਣ ਦੇ ਨੇੜੇ ਤੇੜੇ ਹੈਗਾ। ਉਹ ਇੰਟਰਵਿਊ ਡੇਟਸ ਜਾਂ ਉਹ ਉਸ ਦੇ ਇਰਦ ਗਿਰਦ ਉਹ ਵਾਲਿਆਂ ਦੀਆਂ ਆ ਰਹੀਆਂ ਹੁੰਦੀਆਂ, ਇਹਦਾ ਮਤਲਬ। ਹੁਣ ਜਿੱਦਾਂ ਇਹ ਕੁਐਸਚਨ ਪੁੱਛ ਰਹੇ ਨੇ ਕਿ ਗੱਲ ਕੀ ਹੈ ਕਿ ਹੁਣ ਜਦੋਂ ਸਾਨੂੰ ਡੇਟਾ ਪੁਆਇੰਟ ਕੋਈ ਮਿਲ ਗਿਆ, ਕਈ ਵਾਰੀ ਕੀ ਹੈਗਾ ਕਿ ਮੈਨੂੰ ਕਈ ਵਾਰੀ ਡੇਟਾ ਪੁਆਇੰਟ ਇੱਦਾਂ ਦਾ ਮਿਲ ਜਾਂਦਾ ਕਿ ਬੰਦਾ ਹੁਣ 2007 ਵਾਲਾ ਹੈਗਾ ਹੋਊਗਾ ਕਿ ਮੈਨੂੰ NVC ਦੀ ਚਿੱਠੀ ਆ ਗਈ। ਮੈਂ ਕਿਹਾ ਅੱਛਾ ਤੈਨੂੰ ਕਿੱਦਾਂ ਚਿੱਠੀ ਆ ਗਈ, ਪਰ ਆਈ ਹੁੰਦੀ ਹੈ ਕਈ ਵਾਰੀ। ਅਤੇ ਉਹ ਜਿਹੜਾ ਡੇਟਾ ਪੁਆਇੰਟ ਆ ਫਿਰ ਮੈਂ ਉਹਦੇ ਹਿਸਾਬ ਨਾਲ ਮੈਂ ਲੋਕਾਂ ਨੂੰ ਕਹਿ ਸਕਦਾ ਕਿ ਇੱਦਾਂ ਹੋਇਆ। ਹੁਣ ਤੁਸੀਂ ਆਪਣੇ ਲੈਵਲ 'ਤੇ ਕਹੋ ਕਿ ਮੈਨੂੰ ਤਾਂ ਆਈ ਨਹੀਂ, ਮੈਂ ਇਮੀਗ੍ਰੇਸ਼ਨ ਨੂੰ ਕਾਲ ਕੀਤੀ ਸੀਗੀ, ਹੈ ਨਾ ਜੀ। ਉਹ ਤਾਂ ਇਮੀਗ੍ਰੇਸ਼ਨ ਦੀ ਮਰਜ਼ੀ ਹੈ ਕਿ ਕਿਹਨੂੰ ਉਹਨੇ, ਇਹ ਨਹੀਂ ਕਿ ਸਾਰੇ ਹੀ 2006 ਵਾਲੇ ਜਿਹੜੇ ਸਪਟੰਬਰ ਤੱਕ ਮੈਂ ਕਹਿ ਦਿੱਤਾ ਅਤੇ ਜਿੰਨੇ ਵੀ ਸਾਰੇ ਹੈਗੇ ਸਾਰਿਆਂ ਨੂੰ ਉਹਨਾਂ ਨੇ ਇਨਵਾਈਟ ਕਰ ਲੈਣਾ ਹੈਗਾ। ਜਿਹੜੀ ਟਰੂ ਡੇਟ ਹੈਗੀ ਉਹ 2005 ਚੱਲ ਰਹੀ ਹੈ। 2006 ਦੇ ਵਿੱਚ ਕਈ ਲੋਕਾਂ ਨੇ ਰਿਪੋਰਟ ਕੀਤਾ ਹੈਗਾ ਕਿ ਉਹਨਾਂ ਨੂੰ NVC ਦੀ ਮੇਲ ਆਉਣੀ ਸ਼ੁਰੂ ਹੋ ਗਈ ਹੈ। ਜਿਹੜੇ 2006 ਵਾਲੇ ਜਿਹੜੇ ਲੋਕ ਹੈਗੇ ਨੇ, ਉਹ ਮੇਰਾ ਦੱਸਣ ਦਾ ਮਕਸਦ ਇਹ ਹੈਗਾ ਕਿ ਤੁਸੀਂ ਇਹ ਦੇਖ ਲਓ ਕਿ ਤੁਸੀਂ, ਕਿਉਂਕਿ 15 ਸਾਲ ਤੁਸੀਂ ਵੇਟ ਕਰ ਰਹੇ ਹੋ, ਕਿ ਤੁਸੀਂ ਕੋਈ ਨੋਟਿਸ ਤਾਂ ਨਹੀਂ ਮਿਸ ਕੀਤਾ, ਐਡਰੈਸ ਸਾਡਾ ਅਪਡੇਟ ਆ। ਇਮੀਗ੍ਰੇਸ਼ਨ ਨੂੰ ਕਾਲ ਕਰੋ ਉਹਨਾਂ ਤੋਂ। ਜਿੱਦਾਂ ਹੁਣ ਆਪਾਂ ਕਈ ਕਾਲਰ ਦੇਖੇ, ਆਪਾਂ ਦੱਸਿਆ ਸੀ ਉਹਨਾਂ ਨੇ ਕਿ ਆਪਾਂ ਕੀਤਾ, ਉਹਨਾਂ ਨੇ ਮੈਨੂੰ ਨੰਬਰ ਦੇ ਦਿੱਤਾ, ਹੈ ਨਾ। ਜੇ ਉਹਨਾਂ ਨੇ ਕਾਲ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਨੰਬਰ ਨਹੀਂ ਮਿਲਣਾ ਸੀਗਾ। ਪਰ ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਹਾਂ ਮੈਨੂੰ ਨਹੀਂ ਦੇ ਰਹੇ ਹੈਗੇ, ਕਿਉਂ ਨਹੀਂ ਦੇ ਰਹੇ ਹੈਗੇ। ਇਹ ਸਿਰਫ ਤੁਹਾਨੂੰ ਇੱਕ ਉਹ ਐਜ਼ ਅ ਮੈਂ ਸਟੈਪ ਦਿੱਤਾ ਕਿ ਤੁਸੀਂ ਕਿਸੇ ਦੇ ਸਹਾਰੇ ਵੇਟ ਨਾ ਕਰੋ। ਇਹ ਆਪਸ਼ਨ ਇੱਕ ਐਗਜ਼ਿਸਟ ਕਰਦੀ ਹੈ। ਸਾਡੇ ਲਾਇਰ ਕੋਲ ਵੀ ਟੂਲ ਹੀ ਹੁੰਦੇ ਨੇ ਜਿਹੜੇ ਕਿ ਕਈ ਵਾਰੀ ਆਪਾਂ ਵੀ ਕ੍ਰੀਏਟਿਵ ਸਟ੍ਰੈਟਜੀ ਕਿ ਕਿੱਦਾਂ ਆਪਾਂ ਕਰ ਸਕਦੇ ਹਾਂ, ਕਿ ਕੰਟੈਕਟ ਅਸ ਕਰ ਸਕਦੇ ਹਾਂ ਉਹਨਾਂ ਨੂੰ, ਐਮਬੈਸੀ ਨੂੰ ਕਰ ਸਕਦੇ ਹਾਂ, NVC ਨੂੰ ਕਰ ਸਕਦੇ ਹਾਂ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰਿਆਂ ਨੂੰ ਉਹਨਾਂ ਨੇ ਵੀਜ਼ਾ ਦੇ ਦੇਣਾ ਜੀ। ਅਗਲੇ ਕਾਲਰ ਨੇ ਅੰਜੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅੰਜੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਹੈ। ਇੱਕ ਇਹ ਵੀ ਮੈਂ US ਸਿਟੀਜ਼ਨ ਹੈ ਤਾਂ ਮੈਂ ਆਪਣੀ ਮੰਮੀ ਦੀ ਪਟੀਸ਼ਨ ਫਾਈਲ ਕੀਤੀ ਹੋਈ ਹੈ ਜੀ। ਤੇ ਕਾਲਜ ਗਈ ਹੈ ਜੀ ਜੀ ਜੀ। ਹਾਂਜੀ ਪੁੱਛੋ ਜੀ ਸਵਾਲ। ਹਾਂਜੀ, ਤੇ ਉਹਨਾਂ ਨੇ ਹੁਣ NVC 'ਚ ਮੇਰਾ ਕੇਸ ਚਲਾ ਗਿਆ ਤੇ ਉਹਨਾਂ ਨੇ ਮੈਨੂੰ ਐਫੀਡੇਵਿਟ ਸਪੋਰਟ ਲਈ ਪੁੱਛਿਆ ਹੈ ਜੀ। ਤੇ ਮੇਰਾ ਉਹ ਐਫੀਡੇਵਿਟ ਸਪੋਰਟ ਕਿਹੜਾ ਲੱਗਣਾ ਹੈ? ਜਿਹੜਾ ਜੀ ਐਫੀਡੇਵਿਟ ਆਫ ਸਪੋਰਟ ਹੁੰਦਾ ਉਹ I-864 ਫਾਰਮ ਹੁੰਦਾ, ਉਹ ਲੱਗਣਾ। ਅੱਛਾ, ਉਹ ਜਿਹੜਾ ਕਿ ਅੰਡਰ ਸੈਕਸ਼ਨ 213 ਦੇ ਇਹਦੇ ਵੀ ਅੰਦਰ ਆਉਂਦਾ ਹੈ? ਭੈਣ ਜੀ ਤੁਸੀਂ ਕੀ ਕਰਨਾ, ਕਿਹੜੇ ਸੈਕਸ਼ਨ ਦੇ ਅੰਡਰ ਆਉਂਦਾ? 864 ਫਾਰਮ ਜਿਹੜਾ ਇਹ ਸਾਰੀਆਂ ਜਿਹੜੀਆਂ 213 ਦੇ ਅੰਡਰ ਹੀ ਆਉਂਦੀਆਂ। ਨੈਚੁਰਲਾਈਜੇਸ਼ਨ ਵਾਲਾ ਕਾਨੂੰਨ ਹੈ ਜਿਹੜਾ, ਉਹਦੇ ਅੰਡਰ ਹੀ ਆਉਣਾ ਜੀ ਸਾਰਾ ਕੁਝ। ਦੋ ਐਫੀਡੇਵਿਟ ਹੈਗੇ, ਇੱਕ 134 ਹੁੰਦਾ, ਇੱਕ 864 ਹੈਗਾ। ਤੁਹਾਡਾ ਜਿਹੜਾ ਪਟੀਸ਼ਨ ਵਾਲਾ ਤੁਸੀਂ 864 ਜੇ ਫੈਮਿਲੀ ਪਟੀਸ਼ਨ ਤੁਸੀਂ ਫਾਈਲ ਕੀਤੀ ਹੈ ਜੀ। ਓਕੇ, ਮੈਨੂੰ ਕਨਫਿਊਜ਼ਨ ਵੀਰ ਜੀ ਇਸ ਕਰਕੇ ਹੋ ਰਿਹਾ ਵੀ ਕਿਉਂਕਿ ਮੈਂ ਜਦੋਂ ਨੰਬਰ 3 ਦੇ ਉੱਤੇ ਹਾਊਸ ਹੋਲਡ ਮੈਂਬਰ ਇੱਕ ਪਾਉਂਦੀ ਹਾਂ ਤੇ ਉਹ ਆਟੋਮੈਟਿਕਲੀ ਜਦੋਂ ਉਹ ਨੰਬਰ 5 ਤੇ ਆਟੋਮੈਟਿਕਲੀ ਆ ਜਾਂਦਾ ਹੈ, ਉਹ ਮੇਰਾ ਆਉਂਦਾ ਨਹੀਂ ਹੈ। ਦੇਖੋ ਹੁਣ ਫਾਰਮ ਦੀ ਹੈਲਪ ਤਾਂ ਤੁਹਾਡੀ ਆਪਾਂ ਫੋਨ ਤੇ ਨਹੀਂ ਕਰ ਸਕਦੇ ਹੈਗੇ ਕਿ ਕਿੱਦਾਂ ਭਰਨਾ ਹੈਗਾ। ਜੀ ਜੀ ਜੀ। ਤੁਸੀਂ ਜਿਹੜਾ ਫਾਰਮ ਦੇ ਵਿੱਚ ਇਹ ਦੇਖ ਲਓ ਕਿ ਜਿਹੜਾ ਹਾਊਸ ਹੋਲਡ ਹੈ, ਜਿੱਦਾਂ ਮੰਨ ਲਓ ਤੁਸੀਂ, ਤੁਹਾਡਾ ਹਸਬੈਂਡ ਤੇ 2 ਜਾਣੇ ਹੋ ਗਏ ਤੇ ਜਿਹੜਾ ਇਮੀਗ੍ਰੈਂਟ ਹੈ ਉਹਦਾ ਇੱਕ ਨੰਬਰ ਉਹਦਾ ਐਡ ਕਰਨਾ ਤੇ ਟੋਟਲ ਜਿਹੜਾ ਹਾਊਸ ਹੋਲਡ ਸਾਈਜ਼ ਉਹ ਇੱਦਾਂ 3 ਬਣੂਗਾ। ਤੇ ਜੇ ਬੱਚੇ ਉਹਨਾਂ ਨੂੰ ਵੀ ਵਿੱਚ ਐਡ ਕਰਕੇ ਜੀ ਉਹ ਵੀ ਵਿੱਚ ਲਿਖਣੇ ਆ ਫਿਰ ਵੀ ਕਿੰਨੇ ਜਾਣੇ ਰਹਿੰਦੇ ਨਾਲ। ਉਹਨੇ ਨਾ ਫਾਰਮ ਦੇ ਉੱਤੇ ਲਿਖਿਆ, ਸਭ ਤੋਂ ਕਨਫਿਊਜ਼ਨ ਇਹ ਹੁੰਦੀ ਹੈ ਕਿ ਉਹਨੇ ਲਿਖਿਆ ਉੱਤੇ ਇਹ ਲਿਖਿਆ ਹੋਇਆ ਕਿ ਕਿਸੇ ਨੂੰ 2 ਵਾਰੀ ਤੋਂ ਜ਼ਿਆਦਾ ਕਾਊਂਟ ਨਹੀਂ ਕਰਨਾ ਹੈਗਾ, ਡੋਂਟ ਕਾਊਂਟ ਐਨੀਵਨ ਟਵਾਈਸ। ਤੇ ਉਹ ਦੇਖ ਲਓ ਜਿਹੜਾ ਤੁਸੀਂ ਹਾਊਸ ਹੋਲਡ ਨੰਬਰ ਹੈ ਉਹ ਤੁਸੀਂ ਸਹੀ ਤਰ੍ਹਾਂ ਪਾ ਰਹੇ ਹੋ ਕਿ ਨਹੀਂ ਜੀ। ਜੇ ਤੁਸੀਂ ਆਪ ਕਰ ਸਕਦੇ ਹੋ ਤਾਂ ਕਰ ਲਓ, ਨਹੀਂ ਤਾਂ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਲਓ, ਤੁਹਾਡੀ ਹੈਲਪ ਕਰ ਦੇਣਗੇ ਵਾਜਿਬ ਦਾਮਾਂ ਦੇ ਉੱਤੇ। ਅਟਾਰਨੀ ਜਗਵੀਰ ਟਿਰਕੀਆਣਾ ਦੇ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ, ਨੰਬਰ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਉਹ ਤੁਸੀਂ ਸੰਪਰਕ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਸਕਦੇ ਹੋ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਵਿੰਦਰ ਜੀ। ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਮੇਰਾ ਨਹੀਂ? ਹਾਂਜੀ ਹਾਂਜੀ ਤੁਹਾਡਾ ਹੀ ਹੈ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਥੈਂਕ ਯੂ ਤੁਹਾਡਾ, ਤੁਸੀਂ ਇੰਨਾ ਵਧੀਆ ਪ੍ਰੋਗਰਾਮ ਤੇ ਜਾਣਕਾਰੀ ਦਿੰਦੇ ਹੋ ਜੀ। ਤੇ ਮੇਰੇ ਦੋ ਕੁਐਸਚਨ ਨੇ ਜੀ। ਇੱਕ ਤੇ ਕਾਮਨ ਹੀ ਹੈ ਵੀ ਵੀਰ ਜੀ ਗ੍ਰੀਨ ਕਾਰਡ ਐਕਸਪਾਇਰ ਹੋਣ ਤੋਂ ਕਿੰਨੀ ਦੇਰ ਪਹਿਲਾਂ ਆਪਾਂ ਰਿਨਿਊਅਲ ਵਾਸਤੇ ਐਪਲੀਕੇਸ਼ਨ ਭੇਜ ਸਕਨੇ ਆ ਜੀ? ਤੇ ਦੂਸਰਾ ਵੀ ਮੇਰੀ ਬੇਟੀ ਸੀ, ਹੁਣ ਤੇ 24 ਸਾਲ ਦੀ ਹੈ, ਉਹ ਆਪਣੀ ਮੰਮੀ ਦੇ ਨਾਲ ਹੀ ਮਦਰ ਦੇ ਨਾਲ ਸਿਟੀਜ਼ਨ ਹੋਈ ਸੀ 2006 ਚ। ਅੱਛਾ ਜੀ। ਤੇ ਅਸੀਂ ਕਦੀ ਉਹਦਾ ਸਰਟੀਫਿਕੇਟ ਨਹੀਂ ਲਿਆ ਸਿਟੀਜ਼ਨਸ਼ਿਪ ਦਾ, ਤੇ ਪਰ ਉਹਦੇ ਕੋਲ ਪਾਸਪੋਰਟ ਹੈਗਾ ਉਸਦਾ ਜੀ। ਤੁਹਾਨੂੰ ਸਿਟੀਜ਼ਨਸ਼ਿਪ ਦੀ ਲੋੜ ਨਹੀਂ ਪੈਣੀ, ਪਾਸਪੋਰਟ ਨਾਲ ਚੱਲ ਜਾਣਾ ਜੇ US ਦਾ ਪਾਸਪੋਰਟ ਹੈਗਾ। ਤੇ ਕਦੀ ਜਿਵੇਂ ਉਹਦੀ ਮੈਰਿਜ ਕਰੀਏ ਤਾਂ ਉੱਥੋਂ ਸਪਾਂਸਰ ਕਰਨਾ ਹੋਏ ਆਪਣੇ ਹਸਬੈਂਡ ਨੂੰ ਸਿਟੀਜ਼ਨਸ਼ਿਪ ਪਾਸਪੋਰਟ ਦੇ ਨਾਲ ਚੱਲ ਜਾਊਗਾ। ਉੱਦਾਂ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ ਤੁਸੀਂ ਭਰ ਸਕਦੇ ਹੋ, ਜੇ ਚਾਹੀਦਾ ਤੇ ਲੈ ਲਓ। ਉਹਦੀ ਸਿੰਪਲ ਜੀ ਛੋਟੀ ਜੀ ਫੀਸ ਹੈ, ਫਾਰਮ ਭਰ ਕੇ ਤੁਸੀਂ
ਆਪਣਾ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਲੈ ਸਕਦੇ। ਉਹਦਾ ਵੀਰ ਜੀ ਕਿਹੜਾ ਫਾਰਮ ਹੈ ਯੂਜ਼ਲੀ ਤੇ 600 ਲੱਗਦਾ ਸ਼ਾਇਦ 600 ਹਾਂਜੀ ਜੀ। ਤੇ ਕੋਈ ਨਹੀਂ, ਤੁਹਾਨੂੰ ਫਾਰਮ ਨੰਬਰ ਜਿਹੜਾ ਉਹ N600 N600 ਫਾਰਮ ਹੀ ਆ। ਅੱਛਾ ਜੀ, ਓਕੇ ਜੀ, ਠੀਕ ਹੈ ਜੀ। ਤੇ ਗ੍ਰੀਨ ਕਾਰਡ ਵਾਲਾ ਕਿੰਨੇ ਚਿਰ ਪਹਿਲਾਂ ਤੁਸੀਂ ਉਹ ਕਹਿ ਰਹੇ ਸੀ ਅਪਲਾਈ ਕਰ ਸਕਦਾ? 6 ਮਹੀਨੇ ਪਹਿਲਾਂ। 6 ਮਹੀਨੇ ਪਹਿਲਾਂ ਰੀਨਿਊ ਦੇ ਲਈ ਕਰ ਸਕਦੇ ਹੋ ਜੀ। ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਦੋਨਾਂ ਜੀ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਸਰ। ਐਕਚੁਅਲੀ ਕੁਐਸਚਨ ਹੈਗਾ ਜੀ, ਜਿਹੜੇ ਪੇਰੈਂਟਸ ਗ੍ਰੀਨ ਕਾਰਡ ਹੋਲਡਰ ਆ ਆਪਣੇ ਅਨਮੈਰਿਡ ਕਿਡ ਨੂੰ ਜਿਹੜੇ ਅਪਲਾਈ ਕਰਦੇ ਆ, ਉਹਨਾਂ ਦੀ ਕੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਤੇ ਮਤਲਬ ਉਹਨਾਂ ਦੀ ਇਨਕਮ ਟੈਕਸ ਵੀ ਫਿਲ ਹੋਣਾ ਚਾਹੀਦਾ ਤੇ ਕਿੰਨਾ ਚਿਰ ਉਹਨਾਂ ਨੂੰ ਰਹਿੰਦੇ ਨੂੰ ਹੋਣਾ ਚਾਹੀਦਾ ਸਰ? ਜੀ ਇੱਦਾਂ ਕੋਈ ਰਹਿੰਦੇ ਤਾਂ ਉਹ ਨਹੀਂ ਹੈ, ਜਿਹੜਾ ਜਿਹਦੇ ਕੋਲ ਵੈਲਿਡ ਗ੍ਰੀਨ ਕਾਰਡ ਹੈ ਉਹ ਆਪਣੇ ਅਨਮੈਰਿਡ ਬੱਚਿਆਂ ਦਾ ਫਾਈਲ ਕਰ ਸਕਦਾ। ਪਹਿਲਾਂ ਤਾਂ I-130 ਫਾਈਲ ਹੋਊਗਾ। I-130 ਦੇ ਟਾਈਮ 'ਤੇ ਕੋਈ ਫਾਈਨੈਂਸ਼ੀਅਲ ਰਿਕੁਆਇਰਮੈਂਟ ਨਹੀਂ ਹੁੰਦੀ, ਪਰ ਜਦੋਂ ਤੁਸੀਂ ਐਡਵਾਂਸ ਸਟੇਜਿਸ ਜਾਂਦੇ ਹੋ ਅੱਗੇ, ਇਮੀਗ੍ਰੈਂਟ ਵੀਜ਼ਾ ਨੰਬਰ ਵਗੈਰਾ ਆਉਂਦਾ, ਜਿੱਦਾਂ ਹੁਣ ਸਾਡੇ ਕੋਲਰ ਦੱਸ ਰਹੇ ਸੀਗੇ, ਉਦੋਂ ਤੁਹਾਨੂੰ ਫਾਈਨੈਂਸ਼ੀਅਲ ਐਫੀਡੇਵਿਟ ਉਸ ਟਾਈਮ 'ਤੇ ਲਾਉਣਾ ਪਊਗਾ। ਤੇ ਹਾਂਜੀ, ਇਨਕਮ ਟੈਕਸ ਤਾਂ ਜਿਹਦੀ ਹੈਗੀ ਉਹਨੂੰ ਫਾਈਲ ਕਰਨੀ ਪੈਣੀ ਹੈ। ਉਹ ਤਾਂ ਇਮੀਗ੍ਰੇਸ਼ਨ ਕੀ, ਉਹ ਤਾਂ IRS ਦੀ ਰਿਕੁਆਇਰਮੈਂਟ ਹੈ। ਉਹ ਤਾਂ IRS ਦੀ ਹੈ ਸਰਕਾਰ ਦੀ, ਵੀ ਜੇ ਇਨਕਮ ਹੈ ਤਾਂ ਦਿਖਾਉਣੀ ਹੀ ਪੈਣੀ ਆ। ਜੀ ਜੀ ਸਰ। ਨਹੀਂ ਜਿੱਦਾਂ ਉਹਨਾਂ ਨੇ ਨਹੀਂ ਜੇ ਕੰਮ ਕੀਤਾ ਤਾਂ ਉਹਨਾਂ ਲਈ ਕੋਈ ਸਪੋਰਟਿੰਗ ਡਾਕੂਮੈਂਟ ਜੇ ਪਹਿਲਾਂ ਭਾਜੀ ਜਦੋਂ ਤੁਸੀਂ ਸ਼ੁਰੂ ਕਰਨਾ ਨਾ, ਕੋਈ ਡਾਕੂਮੈਂਟ ਨਹੀਂ ਲੱਗਣਾ ਫਾਈਨੈਂਸ਼ੀਅਲ ਦਾ ਇਨੀਸ਼ੀਅਲੀ ਜੀ। ਤੇ ਵੇਟ ਕਰਨੀ ਪੈਣੀ ਹੈ। ਜਦੋਂ ਫਿਰ ਫਾਈਨਲੀ ਨੰਬਰ ਆਊਗਾ ਨਾ, ਉਦੋਂ ਤੁਸੀਂ ਜੇ ਉਹਨਾਂ ਦੀ ਇਨਕਮ ਹੈਗੀ ਆ ਤੇ ਉਹਨਾਂ ਨੂੰ ਐਫੀਡੇਵਿਟ ਫਾਈਨੈਂਸ਼ੀਅਲ ਤਾਂ ਲਾਣਾ ਹੀ ਪੈਣਾ, ਭਾਵੇਂ ਉਹਨਾਂ ਦੀ $0 ਵੀ ਇਨਕਮ ਹੈਗੀ, ਨਾਲ ਤੁਸੀਂ ਕੋ ਸਪਾਂਸਰ ਲਾ ਸਕਦੇ ਹੋ। ਜੀ ਜੀ। ਜੇ ਕੋਈ ਹੋਰ ਜਾਣਕਾਰ ਆ, ਕੋਈ ਹੋਰ ਮਦਦ ਤੁਹਾਡੀ ਕਰਨ ਦੇ ਲਈ ਜਿਹੜਾ ਉਸ ਚੀਜ਼ 'ਚ ਰੈਡੀ ਹੈਗਾ ਆ ਜੀ। ਅਗਲੇ ਜਿਹੜੇ ਕਾਲਰ ਨੇ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਕਰ ਲਓ ਜੀ ਗੱਲ, ਸੰਗੀ ਨਾ ਜਾਓ, ਕਰ ਲਓ ਗੱਲ। ਜੀ ਜੀ ਸਰ ਮੈਂ F1 ਸਟੇਟਸ ਤੇ ਹੈਗਾ ਇੱਥੇ ਜੀ, ਤੇ ਮੈਂ ਪੁੱਛਣਾ ਸੀਗਾ ਤੇ ਟੂਰਿਸਟ ਵੀਜ਼ੇ ਵਾਲੇ ਆ ਰਹੇ ਹੈ? ਮੇਰੇ ਪੇਰੈਂਟਸ ਨੇ ਮੈਨੂੰ ਮਿਲਣ ਵਾਸਤੇ ਆਣਾ ਸੀ। ਜੇ ਲੱਗਾ ਹੋਇਆ ਹੈ ਉਹ ਆ ਰਹੇ ਨੇ। ਲੈਂਡ ਬਾਰਡਰ ਤੋਂ ਨਹੀਂ ਆ ਸਕਦੇ, ਪਰ ਜਿਹੜਾ ਦੂਜਾ 에ਅਰਪੋਰਟ ਹੈ ਉੱਥੋਂ ਆ ਰਹੇ ਨੇ ਟੂਰਿਸਟ ਵੀਜ਼ੇ ਵਾਲੇ। ਜੀ ਹਾਂਜੀ ਹਾਂਜੀ, 에ਅਰਪੋਰਟ ਤੋਂ ਜੀ। ਓਕੇ ਜੀ, ਠੀਕ ਹੈ ਸਰ, ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨੋਂ ਵੀਰਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਮੈਂ ਕੁਐਸਚਨ ਸੀਗਾ ਕਿ ਇੱਕ ਤੇ ਕਿ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਸੀਗੇ, ਕਿਉਂਕਿ ਉਹ ਆ ਨਹੀਂ ਸਕੇ, ਉਦੋਂ ਵੀਜ਼ੇ ਲੱਗ ਗਏ ਸੀ ਪਰ ਐਕਸਪਾਇਰ ਹੋ ਗਏ ਸੀ, ਉਹਨਾਂ ਲਈ ਹਜੇ ਖੁੱਲਾ ਕਿ ਨਹੀਂ ਖੁੱਲਿਆ? ਕਿਉਂਕਿ ਅਸੀਂ ਈਮੇਲ ਕੀਤੀ ਸੀਗੀ ਉਹਨਾਂ ਨੂੰ, ਤੇ ਉਹਨਾਂ ਦਾ ਜਵਾਬ ਜਿਹੜਾ ਸਟੈਂਡਰਡ ਜਿਹਾ ਜਵਾਬ ਆ ਜਾਂਦਾ ਕਿ ਜੇ ਤੁਹਾਡਾ ਮੈਡੀਕਲ ਇੰਨੇ ਚਿਰ 'ਚ ਨਹੀਂ ਐਕਸਪਾਇਰ ਤੇ ਤੁਸੀਂ ਵੀਜ਼ਾ ਫੀ ਭਰੋ ਤੇ ਉਹ ਸਟੈਂਡਰਡ ਜਿਹੜੀ ਈਮੇਲ ਆ ਉਹ ਆ ਜਾਂਦੀ ਆ। ਕੋਈ ਉਹਨਾਂ ਨੇ ਕੇਸ ਨੰਬਰ ਪੁੱਛਿਆ ਸੀਗਾ, ਪਰ ਉੱਤੇ ਕੋਈ ਜਵਾਬ ਨਹੀਂ ਆਇਆ। ਤੇ ਜੇ ਅਸੀਂ ਫੀਸ ਭਰੀਏ ਤੇ ਉਹ ਪਹਿਲੀ ਜਿਹੜੀ ਇਨਵੋਇਸ ਆ ਉੱਤੇ ਦੁਬਾਰਾ ਭਰਨੀ ਆ ਕਿ ਉਹ ਨਵੀਂ ਭੇਜਣਗੇ? ਅਤੇ 2 ਕੁਐਸਚਨ ਸੀਗੇ ਜੀ। ਬਾਕੀ ਜਿਹੜਾ ਜੀ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਬਹੁਤ ਵਧੀਆ, ਤੇ ਮੈਂ ਇੱਕ ਗੁਜ਼ਾਰਿਸ਼ ਕਰੂੰਗਾ ਸਰੋਤਿਆਂ ਨੂੰ ਕਿ ਸ਼ੋਅ ਨੂੰ ਸਪਾਂਸਰ ਜ਼ਰੂਰ ਕਰੋ, ਤੇ ਬਾਕੀ ਭਾਈ ਸਾਹਿਬ ਨੇ ਜਿੰਨੇ ਤੁਸੀਂ ਕੰਮ ਨੇ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਬਿਜ਼ਨਸ ਜ਼ਰੂਰ ਦਿਓ, ਕਿਉਂਕਿ ਇਹਨਾਂ ਨੇ ਇੰਨੀ ਜਿਹੜੀ ਸੇਵਾ ਕਰ ਰਹੇ ਨੇ। ਇਹ ਕੋਈ ਵੀ ਕਿ ਆਪਣਾ ਦਿਨ ਹੱਜ ਕੱਢ ਕੇ ਅਜੇ ਸ਼ਨੀਚਰ ਭਾਵੇਂ ਛੁੱਟੀ ਹੁੰਦੀ, ਆਰਾਮ ਕਰਦੇ ਹੁੰਦੇ, ਪਰ ਉਹ ਆ ਕੇ ਉੱਥੇ ਸਟੂਡੀਓ 'ਚ ਤੁਹਾਡੀ ਸੇਵਾ ਕਰ ਰਹੇ। ਬਸ ਇੰਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ। ਇਹਦੇ ਵਿੱਚ ਮੈਂ ਵੀ ਥੋੜੀ ਜਿਹੀ ਗੱਲ ਐਡ ਕਰਦਾ ਜਾਵਾਂ ਵੀ ਜਿੰਨੀ ਇਨਫੋਰਮੇਸ਼ਨ ਤੁਸੀਂ ਸਾਰੇ ਜਾਣੇ ਜਾਣਦੇ ਆ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਆ, ਕਈਆਂ ਨੂੰ ਤੁਸੀਂ ਸਵਾਲ ਕਰਦੇ ਆ, ਜਿੰਨੀ ਇਨਫੋਰਮੇਸ਼ਨ ਜਗਵੀਰ ਟਿਰਕੀਆਣਾ ਹੁਣ ਇਹ ਦੱਸਦੇ ਨੇ, ਕਈ ਦੀ ਤੁਸੀਂ ਜਿੰਨਾ ਵਕੀਲਾਂ ਨੂੰ ਡਾਲਰ ਦਿੱਤੇ ਹੁੰਦੇ ਉਹ ਵੀ ਨਹੀਂ ਤੁਹਾਨੂੰ ਦੱਸ ਰਹੇ ਹੁੰਦੇ। ਸੋ ਜ਼ਰੂਰ ਵੱਧ ਤੋਂ ਵੱਧ ਬਿਜ਼ਨਸ ਜਿਹੜਾ ਤੁਸੀਂ ਇਹਨਾਂ ਨੂੰ ਤੁਸੀਂ ਦਿਓ, ਵਧੀਆ ਸਲਾਹ ਦਿੰਦੇ ਆ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਜੀ ਜਗਵੀਰ ਜੀ। ਜੀ ਜਿਹਨਾਂ ਕੋਲ ਇਮੀਗ੍ਰੈਂਟ ਵੀਜ਼ਾ ਲੱਗਿਆ ਹੋਇਆ, ਜਿਹਨਾਂ ਦੇ ਹੱਥ ਦੇ ਵਿੱਚ ਪਾਸਪੋਰਟ ਹੈਗਾ, ਉਹ ਟਰੈਵਲ ਕਰ ਸਕਦੇ ਨੇ ਜੀ, ਠੀਕ ਹੈ। ਜਿਹਨਾਂ ਦਾ ਵੀਜ਼ਾ ਨਹੀਂ ਲੱਗਿਆ ਸੀਗਾ, ਪਾਸਪੋਰਟ ਕੌਂਸੂਲੇਟ ਦੇ ਕੋਲ ਹੈ ਜਾਂ ਇੰਟਰਵਿਊ ਸੀਗੀ, ਕਿਸੇ ਕਾਰਨ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਜਾਣਾ ਦਾ, ਤੇ ਮੈਡੀਕਲ ਵਗੈਰਾ ਐਕਸਪਾਇਰ ਹੋ ਗਏ ਨੇ, ਉਹਦੀ ਜਿਹੜੀ ਇੰਸਟਰਕਸ਼ਨ ਹੈਗੀ ਆ ਬੰਬੇ ਕੌਂਸੂਲੇਟ ਨੇ ਇਸ ਵੇਲੇ ਨਹੀਂ ਦਿੱਤੀ ਹੈਗੀ ਕਿ ਕਿੱਦਾਂ ਉਹ ਕਰਨਗੇ। ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਕਿ ਜਿਹੜੀ ਸਾਡੀ ਪ੍ਰਾਇਓਰਟੀ ਹੈ K1 ਵੀਜ਼ੇ ਨੂੰ ਲੈ ਕੇ ਪ੍ਰਾਇਓਰਟਾਈਜ਼ ਕਰ ਰਹੇ ਨੇ, ਜਿਹੜੇ ਫਿਆਂਸੇ ਵੀਜ਼ੇ ਹੈ, ਜਿਹੜੇ ਫੈਮਿਲੀ ਵਾਲੇ ਵੀਜ਼ੇ ਨੇ, ਜਿਹੜੇ ਸਪਾਊਸ ਨੂੰ ਸਪਾਂਸਰ ਕਰ ਰਹੇ ਨੇ, ਉਹ ਜਿਹੜੇ ਹੈਗੇ ਕਈਆਂ ਨੂੰ ਉਹਨਾਂ ਨੇ ਈਮੇਲ ਭੇਜੀ ਹੈ ਕਿ ਤੁਸੀਂ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ। ਜਿਹਨਾਂ ਨੂੰ ਉਹਨਾਂ ਨੇ ਈਮੇਲ ਭੇਜੀ ਹੈ ਉਹ ਸਾਰੇ ਆਪਣੇ ਵੀਜ਼ੇ ਲਗਵਾ ਸਕਦੇ ਨੇ। ਠੀਕ ਹੈ, ਇਹਦੇ ਵਿੱਚ ਤੁਸੀਂ ਕਾਹਲੀ ਨਹੀਂ ਕਰ ਸਕਦੇ ਕਿ ਮੈਨੂੰ ਈਮੇਲ ਕਿਉਂ ਨਹੀਂ ਆਈ। ਆਪਣੀ ਮਰਜ਼ੀ ਨਾਲ ਉਹ ਆਪਣੀ ਪ੍ਰਾਇਓਰਟੀ ਦੇ ਹਿਸਾਬ ਨਾਲ ਈਮੇਲ ਭੇਜ ਰਹੇ ਨੇ। ਇੱਕ ਆਪਾਂ ਟੂਲ ਦੇਖਿਆ ਕਿ ਇੱਕ ਕੰਟੈਕਟ ਸੈਕਸ਼ਨ ਹੁੰਦਾ, ਉਹਦੇ ਵਿੱਚ ਤੁਸੀਂ ਕੰਟੈਕਟ ਕਰੋ, ਤੁਸੀਂ ਆਪਣੀ ਜੋ ਵੀ ਸਾਈਕੈਟ੍ਰਿਕ ਜੋ ਵੀ ਐਮਰਜੈਂਸੀ ਹੈਗੀ ਹੈ, ਜਿਹੜਾ ਵੀ ਤੁਹਾਡਾ ਰਿਲੇਟਿਵ ਹੈਗੀ, ਕਿਉਂ ਤੁਹਾਡੀ ਐਮਰਜੈਂਸੀ ਕਿਉਂ ਕੁਆਲੀਫਾਈ ਹੁੰਦਾ ਐਜ਼ ਅ ਸਪੈਸ਼ਲ ਕੇਸ, ਉਹਨਾਂ ਨੂੰ ਤੁਸੀਂ ਜਾਇਜ਼ ਤਰੀਕੇ ਨਾਲ ਕੰਟੈਕਟ ਕਰੋ। ਕੋਈ
ਆਪਣੀ ਕਹਾਣੀ ਨਹੀਂ ਬਣਾਉਣੀ। ਜੇ ਕੋਈ ਮੈਡੀਕਲ ਡਾਕੂਮੈਂਟੇਸ਼ਨ ਹੈਗੀ ਹੈ ਇੱਦਾਂ ਦੀ, ਇੱਥੇ ਫੋਰ ਐਗਜ਼ਾਮਪਲ ਇੱਕ ਸਪਾਊਸ ਹੈ, ਉਹਨੂੰ ਕੋਈ ਮੈਡੀਕਲ ਕੰਡੀਸ਼ਨ ਹੋ ਰਹੀ ਹੈ, ਸਾਈਕੈਟ੍ਰਿਕ ਕੰਡੀਸ਼ਨ ਹੋ ਰਹੀ ਹੈ, ਜੇ ਤੁਸੀਂ ਐਵੀਡੈਂਸ ਉਹਨਾਂ ਨੂੰ ਦਿੰਦੇ ਹੋ ਕਿ ਕਿਉਂ ਤੁਹਾਡਾ ਸਪਾਊਸ ਆਉਣਾ ਚਾਹੀਦਾ ਹੈ, ਅਤੇ ਉਹ ਤੁਸੀਂ ਇੱਦਾਂ ਦੀ ਉਹਨੂੰ ਕਰਕੇ ਐਮਰਜੈਂਸੀ ਸਿਚੁਏਸ਼ਨ ਦੇ ਅੰਡਰ ਉਹਨਾਂ ਦਾ ਅਪਾਇੰਟਮੈਂਟ ਲੈ ਸਕਦੇ ਹੋ ਜੀ। ਅਤੇ ਬਾਕੀ ਜਿਹੜੇ ਨੋਰਮਲ ਸਾਰੇ ਕੇਸ ਨੇ ਕਿ ਜਿਹਨਾਂ ਦੇ ਮੈਡੀਕਲ ਐਕਸਪਾਇਰ ਨੇ, ਇੰਟਰਵਿਊ ਐਕਸਪਾਇਰ ਨੇ, ਜਿਹੜੇ ਆਪਣੇ ਦੂਜੇ ਭੈਣ ਭਰਾ ਦੇ ਕਿਸੇ ਨੇ ਕੀਤੇ ਸੀਗੇ, ਮਾਂ ਪਿਓ ਦੇ ਕੀਤੇ ਸੀਗੇ, ਉਹਨਾਂ ਨੂੰ ਅਜੇ ਇਸ ਵੇਲੇ ਪ੍ਰਾਇਓਰਟੀ ਨਹੀਂ ਹੈਗੀ, ਉਹਨਾਂ ਨੂੰ ਵੇਟ ਹੀ ਕਰਨਾ ਪੈਣਾ। ਜੀ ਜੀ। ਸਾਰਾ ਕੰਮ ਉਹ ਪਹਿਲੀ ਗੱਲ ਕਰ ਹੀ ਨਹੀਂ ਉਹਨਾਂ ਕੋਲ ਪੋਸੀਬਲ ਹੀ ਨਹੀਂ ਹੈਗਾ ਕਿ ਲਿਮਿਟਡ ਆਪਰੇਸ਼ਨ ਆ, ਜਿੰਨੇ ਕੇਸ ਹੈ ਸਾਰਿਆਂ ਦਾ ਕੰਮ ਉਹ ਨਹੀਂ ਕਰ ਸਕਦੇ ਹੈਗੇ। ਸੋ ਇਹ ਦੱਸ ਦਈਏ ਕਿ ਮੈਜੋਰਟੀ ਆਫ ਲੋਕਾਂ ਨੂੰ ਵੇਟ ਕਰਨਾ ਹੀ ਪੈਣਾ। ਜਿਹੜੇ ਐਮਰਜੈਂਸੀ ਕੇਸਿਸ ਹੈ ਉਹ ਕੁਆਲੀਫਾਈ ਹੋ ਜੂਗੀ ਜੀ। ਅਤੇ ਇੱਕ ਜਿਹੜੇ ਆਪਣੇ ਸਵਾਲ ਆਏ ਸੀ ਵੀ ਆਪਣੇ ਫੇਸਬੁੱਕ ਦੇ ਉੱਤੇ ਵੀ ਉਹਨਾਂ ਨੇ ਆਪਣੇ ਮਦਰ ਦੇ ਲਈ ਕੀਤਾ ਸੀਗਾ ਵੀਜ਼ਾ, ਪਹਿਲਾਂ ਐਕਸਟੈਂਡ ਕੀਤਾ, ਕਹਿੰਦੇ ਦੂਜੀ ਰੀ ਐਕਸਟੈਂਡ ਕਰਨਾ ਆ, ਅਤੇ ਫੀਸ ਕਹਿੰਦੇ ਲੱਗਣੀ ਆ ਕਿ ਨਹੀਂ ਲੱਗਣੀ ਦੂਜੀ? ਅੱਛਾ ਜੀ ਬਿਲਕੁਲ ਫੀਸ ਲੱਗਣੀ ਹੈ, ਪਰ ਮੈਂ ਇਹ ਦੱਸ ਦਵਾਂ ਪਹਿਲਾਂ ਤਾਂ ਮੈਂ ਇਮੀਗ੍ਰੇਸ਼ਨ ਦੀ ਇਹ ਰੈਗੂਲੇਸ਼ਨ ਦੱਸ ਦਿੰਦਾ ਕੀ ਹੈਗਾ ਕਿ ਫੋਰਮ ਤਾਂ ਕੋਈ ਵੀ ਭਰ ਲੈਂਦਾ ਹੈਗਾ ਜੀ ਜੀ। ਜਿਹੜੀ ਇਮੀਗ੍ਰੇਸ਼ਨ ਦੀ ਰੈਗੂਲੇਸ਼ਨ ਹੈ ਉਹ ਕੀ ਕਹਿੰਦੀ ਹੈਗੀ ਆ, ਉਹ ਇਹ ਕਹਿੰਦੀ ਹੈਗੀ ਹੈ ਕਿ ਤੁਸੀਂ ਇਹ ਨਹੀਂ ਕਿ ਤੁਸੀਂ ਵੀਜ਼ਾ ਫਾਈਲ ਕਰਤਾ ਤੁਹਾਨੂੰ ਇੱਥੇ ਲੀਗਲ ਸਟੇ ਰਹਿਣ ਲਈ ਹੈਗੀ ਆ, ਉਹ ਤਾਂ ਫਿਰ ਵੀ ਤੁਹਾਡੀ ਉਹ ਅਨਲੌਫੁਲ ਸਟੇ ਹੀ ਮੰਨੀ ਜਾਊਗੀ। ਜਿਹੜੀ ਇਮੀਗ੍ਰੇਸ਼ਨ ਦੀ ਰੈਗੂਲੇਸ਼ਨ ਹੈ ਉਹ ਇਹ ਕਹਿੰਦੀ ਹੈ ਤੁਸੀਂ ਜਿਹੜੀ ਉਹ ਐਕਸਟੈਂਸ਼ਨ ਕਰਕੇ ਤੁਸੀਂ ਗੈਂਬਲ ਕਰ ਰਹੇ ਹੋ ਕਿ ਤੁਸੀਂ ਇਹ ਸ਼ਰਤ 'ਤੇ ਜਾ ਰਹੇ ਹੋ ਕਿ ਮੇਰਾ ਇਹ ਵਾਲਾ ਕੇਸ ਅਪਰੂਵ ਕਰ ਦੂਗੇ। ਹੁਣ ਜੇ ਤੁਸੀਂ ਦੂਜੀ ਐਕਸਟੈਂਸ਼ਨ ਜਾਂ ਤੀਜੀ ਐਕਸਟੈਂਸ਼ਨ ਕਰ ਰਹੇ ਹੋ ਫਿਰ ਤਾਂ ਤੁਸੀਂ ਬੜਾ ਵੱਡਾ ਰਿਸਕ ਲੈ ਰਹੇ ਹੋ, ਕਿਉਂਕਿ ਜੇ ਤੁਹਾਡੀ ਪਹਿਲੀ ਐਕਸਟੈਂਸ਼ਨ ਡਿਨਾਈ ਹੋ ਜਾਂਦੀ ਹੈ ਅਤੇ ਤੁਹਾਡੀ ਆਟੋਮੈਟਿਕਲੀ 180 ਦਿਨ ਦੀ ਅਨਲੌਫੁਲ ਪ੍ਰੈਜ਼ੈਂਸ ਮੰਨੀ ਜਾਊਗੀ, ਜਿਹਦੇ ਕਰਕੇ ਤੁਹਾਡੇ ਉੱਤੇ 3 ਸਾਲ ਦੀ ਬਾਰ ਲੱਗੂਗੀ। ਜੇ ਤੁਹਾਡੀ ਪਹਿਲੀ ਐਕਸਟੈਂਸ਼ਨ ਡਿਨਾਈ ਹੋ ਗਈ, ਹੁਣ ਤੁਹਾਡੀ ਦੂਜੀ ਵੀ ਤੁਸੀਂ ਫਾਈਲ ਕੀਤੀ ਹੋਈ ਹੈ, ਫਿਰ ਤੁਹਾਡੀ 1 ਸਾਲ ਦੀ ਅਨਲੌਫੁਲ ਪ੍ਰੈਜ਼ੈਂਸ ਹੋ ਜਾਊਗੀ, ਜਿਹਦੇ ਕਰਕੇ ਤੁਹਾਡੇ ਉੱਤੇ 10 ਸਾਲ ਦੀ ਬਾਰ ਲੱਗੂਗੀ ਆਉਣ ਤੋਂ। ਅਤੇ ਇਹ ਇੱਦਾਂ ਨਹੀਂ ਕਿ ਫੀਸ ਵਾਲੇ ਮਸਲੇ 'ਤੇ ਫਾਰਮ ਫਾਈਲ ਕਰਤਾ। ਇਹ ਹੁਣ ਇਸ ਵੇਲੇ ਜੋ ਤੁਸੀਂ ਦੱਸ ਰਹੇ ਹੋ ਇਹਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਜਾਣ ਦੇ ਵਿੱਚ ਹੀ ਸਿਆਣਾ ਪਿਆ ਤੁਹਾਡੀ ਵਾਪਸ ਜਿਹੜਾ ਉਹ ਜਾ ਕੇ ਚੇਨ ਪਟੀਸ਼ਨ ਉਹਨਾਂ ਨੇ ਅਪਰੂਵ ਨਹੀਂ ਕਰਨੀ ਤੁਹਾਡੀ, ਕਿਉਂਕਿ ਬਾਰਡਰ ਖੁੱਲ੍ਹੇ ਹੋਏ ਨੇ ਤੁਹਾਡੇ ਕੋਲ। ਹੁਣ ਕੋਈ ਰੀਜ਼ਨ ਨਹੀਂ ਹੈਗਾ ਕਿ ਮੈਂ ਵਾਪਸ ਨਹੀਂ ਜਾ ਸਕਦਾ, ਮੈਨੂੰ ਫਲਾਈਟ ਨਹੀਂ ਮਿਲ ਰਹੀ। ਹਾਂਜੀ, ਟਿਕਟਾਂ ਟੁਕਟਾਂ ਮਿਲ ਰਹੀਆਂ ਨੇ, ਜਹਾਜ਼ ਜਿਹੜੇ ਉਹ ਆ ਜਾ ਰਹੇ ਨੇ, ਉਤਰ ਰਹੇ ਨੇ, ਰੈਗੂਲਰ ਕਮਰਸ਼ੀਅਲ ਜਿਹੜਾ ਇੱਕ ਹਿਸਾਬ ਦੇ ਨਾਲ ਚੱਲਣਾ ਜਿਹੜਾ ਉਹ ਸ਼ੁਰੂ ਹੋ ਗਿਆ ਆ। ਪਰ ਜੇ ਕਿਸੇ ਦੀ ਪਹਿਲੀ ਅਪਰੂਵ ਹੋਈ ਹੈਗੀ ਆ, ਉਹ ਦੁਬਾਰਾ ਟਰਾਈ ਕਰ ਸਕਦਾ, ਫਿਰ ਬਾਹਰ ਨਹੀਂ ਹੈ, ਰਾਈਟ? ਜੇ ਤੁਹਾਡੀ ਪਹਿਲੀ ਅਪਰੂਵ ਹੋ ਗਈ ਫਿਰ ਤੁਹਾਨੂੰ I-94 ਮਿਲ ਗਿਆ, ਹੈ ਨਾ? ਠੀਕ ਹੈ। ਫਿਰ ਤੁਹਾਡੀ ਪਹਿਲੀ ਵਾਲੀ ਬਚ ਗਈ, ਫਿਰ ਤੁਹਾਡੀ ਦੂਜੀ ਵਾਲੀ 'ਤੇ ਸੇਮ ਮਸਲਾ ਹੈਗਾ ਜੀ। ਜੇ ਦੂਜੀ ਵਾਲੀ ਅਪਰੂਵ ਹੋ ਗਈ ਫਿਰ ਤੁਹਾਡੀ ਤੀਜੀ ਵਾਲੀ 'ਤੇ ਸੇਮ ਮਸਲਾ। ਜੀ 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 ਜੀ। ਜੇ ਕੋਈ ਮੈਡੀਕਲ ਕੰਡੀਸ਼ਨ ਵਗੈਰਾ ਹੁੰਦੀ ਹੈ ਤਾਂ ਸ਼ਾਇਦ ਉਹਦੇ ਨਾਲ ਹੈਲਪ ਹੁੰਦੀ ਆ ਜਾਂ ਕਿੱਦਾਂ ਹੁੰਦਾ ਹੈ? ਤੁਹਾਨੂੰ ਉਹਦੇ ਨਾਲ ਹੈਲਪ ਜ਼ਰੂਰ ਹੋ ਸਕਦੀ ਹੈ, ਪਰ ਇਹ ਹੈ ਕਿ ਗਰੰਟੀ ਨਹੀਂ। ਸਿਰਫ ਜਿਹੜਾ ਤੁਸੀਂ ਕਹੋ ਕਿ ਫਾਈਲ ਕਰਕੇ ਮੈਂ ਰਵਾਂ, ਉਹਦੇ ਨਾਲ ਕੋਈ ਇੱਦਾਂ ਤੁਹਾਨੂੰ ਲੀਗਲ ਸਟੇਟਸ ਨਹੀਂ ਮਿਲਦਾ ਹੈਗਾ ਜੀ ਜੀ। ਉਹ ਵਿੱਚ ਵਿਚਾਲੇ ਲਟਕਦੇ ਰਹਿੰਦੇ ਆ ਬੇਸਿਕਲੀ ਉਹ ਜੀ। ਇਨ ਦੀ ਐਂਡ ਉਹਨਾਂ ਦੇ ਉੱਤੇ ਨਿਰਭਰ ਆ ਵੀ ਜਿੰਨਾ ਵੀ ਉਹ ਅਪਰੂਵ ਕਰਦੇ ਨੇ। ਕਿਉਂਕਿ ਦੇਖੋ ਕੀ ਹੁੰਦਾ ਕਿ ਲੋਕੀ ਤੀਰ ਤੁੱਕੇ ਵੀ ਲਾ ਦਿੰਦੇ ਨੇ ਇਮੀਗ੍ਰੇਸ਼ਨ 'ਚ ਕਿ ਇੱਦਾਂ ਕਰ ਲਓ, ਇਹ ਕੀਤਾ ਸੀਗਾ, ਇੱਕ ਫਾਈਲ ਕਰਤਾ, ਦੂਜਾ ਫਾਈਲ ਕਰਤਾ, ਪਰ ਐਂਡ ਆਫ ਦਾ ਡੇ ਰੈਗੂਲੇਸ਼ਨ ਨਹੀਂ ਚੇਂਜ ਹੋਣੀ ਜੀ। ਜੇ ਤੁਸੀਂ ਸਿਰਫ ਫਾਰਮ ਹੀ ਭਰ ਰਹੇ ਹੋ, ਉੱਤੋਂ ਦੀ ਤੁਹਾਨੂੰ ਰੈਗੂਲੇਸ਼ਨ ਦਾ ਨਹੀਂ ਪਤਾ ਕਿ ਅੰਦਰੋਂ ਦੀ ਬਾਟਮ ਲਾਈਨ ਕੀ ਹੈ ਦੀ, ਕਿ ਇੰਪਲੀਕੇਸ਼ਨਸ ਕੀ ਹੈਗੇ ਆ, ਅਤੇ ਤੁਸੀਂ ਫਿਰ ਨਾ ਇੱਦਾਂ ਦਾ ਨਾ ਹੀ ਤਾਂ ਫਾਈਲ ਕਰੋ ਦੂਜੇ ਵਾਲੇ, ਨਾ ਹੀ ਕਿਸੇ ਨੂੰ ਸਲਾਹ ਦਿਓ ਜੀ। ਬਿਲਕੁਲ। ਰਾਜ ਜੀ, ਸਤਿ ਸ਼੍ਰੀ ਅਕਾਲ। ਰਾਜ ਸਿੰਘ ਜੀ ਜੀ, ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ, ਜੁੜੇ ਹੋਏ ਨੇ ਆਪਣੇ ਨਾਲ ਕੁਲਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀ, ਮੈਂ ਨਾ ਆਪਣੇ ਬ੍ਰਦਰ ਦਾ ਇੱਥੇ ਆਏ ਸੀਗੇ ਉਹ ਮੇਰੇ ਕੋਲ, ਤੇ ਆ ਕੇ ਜਿੱਦਾਂ ਪਰਮਾਨੈਂਟ ਆਏ ਸੀ, ਆ ਕੇ 3 ਮਹੀਨੇ ਰਹਿ ਕੇ ਮੇਰੇ ਕੋਲ ਚਲੇ ਗਏ। ਹੁਣ ਉਹਨਾਂ ਦਾ ਜਨਵਰੀ ਦੇ ਵਿੱਚ ਉਹਨਾਂ ਨੂੰ ਵਾਪਸ ਆਉਣਾ ਪੈਣਾ, ਤੇ ਉਹ ਹੁਣ ਆਪਣੇ COVID-19 ਚੱਲਦਾ, ਇਸ ਕਰਕੇ ਉਹਨਾਂ ਕੋਲ ਐਕਸਕਿਊਜ਼ ਹੈਗਾ ਜੇ ਉਹ ਨਹੀਂ ਆਉਂਦੇ? ਆਹੀ ਕੁਐਸਚਨ ਹੈ ਜੀ। 1 ਸਾਲ ਤੋਂ ਵੱਧ ਜੇ ਰਹਿੰਦੇ ਆ ਤੇ ਕਿੰਨੇ ਤੁਸੀਂ ਦੱਸੇ 6 ਮਹੀਨੇ ਹੋਣੇ ਆ ਜਨਵਰੀ 'ਚ ਕਿ ਸਾਲ ਹੋਣਾ? ਨਹੀਂ, ਜਨਵਰੀ 'ਚ ਸਾਲ ਹੋ ਜਾਣਾ ਜੀ। ਉਹਨਾਂ ਨੂੰ ਵਾਪਸ ਆਉਣਾ ਪੈਣਾ ਜੇ ਉਹ ਨਾ ਆਉਣ ਤੇ। ਹੁਣ ਤਾਂ ਪਰ ਗ੍ਰੀਨ ਕਾਰਡ ਹੋਲਡਰ ਵਾਪਸ ਆ ਸਕਦਾ ਹੈ? ਨਹੀਂ, ਆ ਤਾਂ ਸਕਦਾ, ਪਰ ਉਹਨਾਂ ਨੂੰ ਨਾ ਸ਼ੂਗਰ, ਆਪਾਂ ਕਹਿੰਦੇ ਆ ਵੀ ਕੋਈ ਇੱਥੇ ਜ਼ਰੂਰਤ ਤਾਂ ਹੈ ਨਹੀਂ ਆਉਣ ਦੀ, ਵੀ ਐਕਸਕਿਊਜ਼ ਚੱਲੂਗਾ ਕਿ ਨਹੀਂ ਵੀ ਜੇ ਨਹੀਂ ਆਉਂਦੇ? ਦੇਖੋ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਲੈ ਕੇ ਆਉਣਾ ਪੈਣਾ ਵਾਪਸ, ਸਿੱਧੀ ਜੀ। 1 ਸਾਲ ਤੋਂ ਉੱਤੇ ਤੁਸੀਂ ਰਹਿ ਜਾਂਦੇ ਹੋ ਤੇ ਐਕਸਕਿਊਜ਼ ਚੱਲ ਜਾਊਗਾ ਜੇ ਡਾਕੂਮੈਂਟਸ ਹੈਗੇ ਨੇ, ਦੇ ਦੋਗੇ ਮੇਰੇ ਹਿਸਾਬ ਨਾਲ, ਪਰ ਮੇਰੀ ਗਰੰਟੀ ਕੋਈ ਨਹੀਂ ਹੈ ਇਹਦੇ ਵਿੱਚ, ਤੁਸੀਂ ਟਰਾਈ ਕਰ ਸਕਦੇ ਹੋ। ਹਾਂਜੀ ਜੀ ਹਾਂਜੀ। ਉਹ ਕਿਤੇ ਪੁੱਛ ਸਕਦੇ ਆ ਜਿੱਦਾਂ ਵੀ ਉਹ? ਨਹੀਂ, ਇਹ ਤਾਂ ਲਾਅ ਹੀ ਇਹੀ ਹੈਗਾ ਕਿ 1 ਸਾਲ ਤੋਂ ਬਾਅਦ ਤੁਹਾਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੀ ਲੈ ਕੇ ਆਉਣਾ ਪੈਂਦਾ ਜੀ। ਉਹਦੇ ਵਿੱਚ ਕਿਸੇ ਲਈ ਐਕਸੈਪਸ਼ਨ ਨਹੀਂ ਹੈਗੀ, ਉਹ ਤੁਹਾਨੂੰ ਲੈਣਾ ਹੀ ਪੈਣਾ। ਜੇ 6 ਮਹੀਨੇ ਤੋਂ ਉੱਤੇ ਹੋ ਗਏ ਆ ਤਾਂ ਫਿਰ ਇਹ ਆ ਵੀ ਉਹ ਅਗਲੇ 6 ਮਹੀਨਿਆਂ ਦੇ ਵਿੱਚ ਜੇ ਫਲਾਈਟ ਵਾਲੇ, ਏਅਰਲਾਈਨ ਵਾਲੇ ਕਈ ਵਾਰੀ ਆਨਾਕਾਨੀ ਕਈ ਥਾਂ ਦੇ ਉੱਤੇ ਫਲਾਈਟ ਵਾਲੇ ਵੀ ਕਰ ਜਾਂਦੇ ਆ, ਜੇ ਨਹੀਂ ਕਰਦੇ ਤਾਂ ਉਹ ਤੁਹਾਨੂੰ ਲੈ ਕੇ ਆ ਜਾਂਦੇ ਆ, ਅਤੇ ਇੱਥੇ ਤੁਹਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਉਹ ਤੁਹਾਨੂੰ ਲੈ ਲੈਂਦੇ ਨੇ।
ਜੇ 1 ਸਾਲ ਤੋਂ ਉੱਤੇ ਤੁਸੀਂ ਵਿਦਆਊਟ ਰਿਟਰਨਿੰਗ ਵੀਜ਼ਾ ਆਉਣ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਜਿਹੜਾ ਆ ਉਹਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਜ਼ਰੂਰ ਆਉਣਗੀਆਂ। ਇੱਕ ਜਿਹੜਾ ਸਵਾਲ ਆਪਾਂ ਨੂੰ ਆਇਆ ਆ, ਕਹਿੰਦੇ ਵੀ ਇੱਕ ਨੇ ਆਪਣੇ ਪੇਰੈਂਟਸ ਦੇ ਲਈ ਪਟੀਸ਼ਨ ਫਾਈਲ ਕੀਤੀ ਸੀ, ਉਹਨਾਂ ਨੂੰ I-864 ਉਹੀ ਐਫੀਡੇਵਿਟ ਆਫ ਸਪੋਰਟ ਦੀ ਰਿਕੁਐਸਟ ਕੀਤੀ ਸੀ, ਉਹਨਾਂ ਨੇ ਅਗਸਤ ਦੇ ਵਿੱਚ ਭਰ ਕੇ ਘੱਲਿਆ, ਪਰ ਕਹਿੰਦੇ ਉਹਨਾਂ ਨੂੰ ਹੁਣ ਈਮੇਲ ਆਈ ਆ ਵੀ ਉਹ ਐਕਸਪਾਇਰ ਹੋ ਗਿਆ ਆ ਅਤੇ ਉਹ ਰਿਜੈਕਟ ਕਰਤਾ ਹੈ। ਕੀ ਉਹ ਦੁਬਾਰਾ ਸਬਮਿਟ ਕਰ ਸਕਦੇ ਆ ਜਾਂ ਕੀ ਮਸਲਾ ਹੋ ਸਕਦਾ ਹੈ? 864 ਰਿਜੈਕਟ ਕਰਤਾ? ਹਾਂਜੀ ਹਾਂਜੀ, ਹੁਣ ਤਾਂ ਤੁਸੀਂ ਅਪਡੇਟ ਕਰ ਦਿਓ, ਤਾਂ ਉਹੀ ਸੇਮ ਡਾਕੂਮੈਂਟ ਹੈ, ਫਾਰਮ ਹੈ, ਤੁਸੀਂ ਦੁਬਾਰਾ ਹੋ ਸਕਦਾ ਵੀ ਜਿਹੜਾ ਉਹਨਾਂ ਨੇ ਭਰਿਆ ਉਹ ਐਕਸਪਾਇਰਡ ਫਾਰਮ ਹੋਵੇ, ਉਹ ਨਵਾਂ ਉਹਨਾਂ ਨੇ ਐਕਸਪਾਇਰਡ ਫਾਰਮ ਹੋਣਾ ਜਾਂ ਸਹੀ ਤਰ੍ਹਾਂ ਨਹੀਂ ਭਰਿਆ ਹੋਣਾ। ਠੀਕ ਹੈ, ਸੋ ਦੁਬਾਰਾ ਜਿਹੜਾ ਜੀ ਉਹ ਨਵਾਂ ਲੇਟੈਸਟ ਡਾਊਨਲੋਡ ਕਰਕੇ ਉੱਥੋਂ ਅਤੇ ਉਹਨੂੰ ਜਿਹੜਾ ਉਹ ਭਰੋ। ਆਈ ਥਿੰਕ ਪਬਲਿਕ ਚਾਰਜ ਵਾਲਾ ਵੀ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਸੀ, ਮੇ ਬੀ ਹਾਂ ਅਗਸਤ ਤੋਂ ਬਾਅਦ ਦੇ ਵਿੱਚ ਹੀ ਸ਼ਾਇਦ ਮੈਨੂੰ ਲੱਗਦਾ ਲਾਗੂ ਹੋਈਆਂ ਸੀ, ਤਾਂ ਕਰਕੇ ਰਿਜੈਕਟ ਹੋਇਆ ਹੋ ਸਕਦਾ ਜੀ। ਸੋ ਜ਼ਰੂਰ ਅਪਡੇਟ ਨਵਾਂ ਜਿਹੜਾ ਉਹ ਤੁਸੀਂ ਕਰੋ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅੰਮ੍ਰਿਤਪਾਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਮੈਂ F1 ਵੀਜ਼ੇ 'ਤੇ ਸੀ ਅਤੇ ਮੈਂ 4 ਕੁ ਮਹੀਨੇ ਪਹਿਲਾਂ ਅਸਾਈਲਮ ਲਈ ਅਪਲਾਈ ਕੀਤਾ ਸੀ ਅਤੇ ਮੇਰਾ ਰਿਸੀਵਿੰਗ ਲੈਟਰ ਵੀ ਮੈਨੂੰ ਮਿਲ ਗਿਆ ਸੀ ਜੀ। ਮੈਂ ਲਾਸਟ ਸ਼ੋਅ ਦੇ ਵਿੱਚ ਵੀ ਤੁਹਾਨੂੰ ਕਾਲ ਕੀਤੀ, ਤੁਸੀਂ ਕਹਿੰਦੇ ਸੀ ਵੀ 3 ਕੁ ਮਹੀਨੇ ਵੇਟ ਕਰ ਲਓ ਤਾਂ ਆ ਜਾਊਗਾ, ਪਰ 3 ਮਹੀਨੇ 'ਚ ਆ ਗਿਆ ਸੀ ਉਹ ਜੀ। ਅਤੇ ਐਕਚੁਅਲੀ ਕੁਐਸਚਨ ਮੇਰਾ ਇਹ ਆ ਵੀ ਮੈਨੂੰ ਹੁਣ ਆਪਣਾ F1 ਸਟੇਟਸ ਮੇਨਟੇਨ ਕਰਨਾ ਪਏਗਾ? ਭਾਅ ਜੀ ਦੇਖੋ, F1 ਸਟੇਟਸ ਮੇਨਟੇਨ ਕਰਨ ਦੇ ਫਾਇਦੇ ਹੈਗੇ ਨੇ, ਠੀਕ ਹੈ। ਫਾਇਦੇ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਅਸਾਈਲਮ ਕੀਤਾ ਨਾ ਪਰਸੂ, ਜੇ ਤੁਸੀਂ F1 ਮੇਨਟੇਨ ਕਰਦੇ ਹੋ, ਤੁਸੀਂ F1 ਕੁਛ ਸੋਚ ਕੇ ਆਏ ਹੋਣੇ ਹੈ ਨਾ ਕਿ ਮੈਂ F1 ਕਰੂੰਗਾ, ਮੈਂ H1B 'ਤੇ ਜਾਊਂਗਾ, ਜਿਹੜਾ ਤੁਹਾਡਾ ਇੱਕ ਪੈਰਲਲ ਸਟੇਟਸ ਚੱਲਦਾ ਰਹੂਗਾ, ਤੁਹਾਨੂੰ ਉਹ ਇਮੀਗ੍ਰੇਸ਼ਨ ਕੋਰਟ ਦੇ ਪ੍ਰੋਸੀਡਿੰਗਸ ਦੇ ਵਿੱਚ ਰੈਫਰ ਨਹੀਂ ਕਰੂਗੇ। ਠੀਕ ਹੈ, ਕਿਉਂਕਿ ਮੇਰਾ F1 ਸਟੇਟਸ ਐਕਸਪਾਇਰ ਹੋਣੇ ਵਾਲਾ ਹੈ 31 ਨੂੰ, ਕਿਉਂਕਿ ਮੈਂ ਇਸ ਸਮੈਸਟਰ ਮੇਰਾ ਲਾਸਟ ਹੈ, ਮੈਂ ਗ੍ਰੈਜੂਏਟ ਹੋ ਜਾਣਾ ਹੈ ਜੀ। ਸੋ ਉਸ ਤੋਂ ਬਾਅਦ ਜਾਂ ਤਾਂ ਮੈਂ OPT ਲਈ ਜਾਂ ਮੇਰੇ ਕੋਲ ਆਪਸ਼ਨ ਹੈ, ਜਾਂ ਫਿਰ OPT ਤੁਸੀਂ ਕਿਉਂ ਨਹੀਂ ਲਾਉਂਗੇ? ਕਿਉਂਕਿ ਤੁਹਾਨੂੰ ਮਿਲ ਰਹੀ ਆ ਛੋਟੀ ਜਿਹੀ ਐਪਲੀਕੇਸ਼ਨ ਫੀਸ ਦੇਣੀ ਹੈ ਨਾ, ਤੁਸੀਂ $410। OPT ਤਾਂ ਲੈਣਾ ਬਣਦਾ ਹੀ ਹੈ ਤੁਹਾਡਾ। ਨਾਲੇ ਵਰਕ ਪਰਮਿਟ ਮਿਲ ਜੂਗਾ ਤੁਹਾਨੂੰ, ਵਰਕ ਪਰਮਿਟ ਮਿਲ ਜੂਗਾ। ਹੁਣ ਨਾਲੇ ਜਿਹੜੇ ਅਸਾਈਲਮ ਆ ਨਾ, ਪਹਿਲੀ ਗੱਲ ਤਾਂ ਉਹਨਾਂ ਨੇ ਸਾਲ ਦੀ ਵੇਟਿੰਗ ਕਰਤੀ, ਤੁਹਾਨੂੰ ਸਾਲ ਬਾਅਦ ਤੁਸੀਂ ਅਪਲਾਈ ਕਰੋਗੇ। ਫਿਰ ਇਹਨਾਂ ਨੇ ਹੋਰ ਕੀ ਕੀਤਾ, ਜੇ ਟਰੰਪ ਐਡਮਿਨਿਸਟ੍ਰੇਸ਼ਨ ਵਾਪਸ ਆਉਂਦੀ ਹੈ, ਜਿਹੜੇ ਅਸਾਈਲਮ ਦੇ ਵਰਕ ਪਰਮਿਟ ਆ ਉਹਨੂੰ ਬੜੀ ਡਿਲੇ ਕਰਨਾ ਇਹਨਾਂ ਨੇ, 6-6 ਮਹੀਨੇ ਲਾ ਦੇਣੇ। ਅਤੇ ਤੁਸੀਂ ਹੁਣ ਇੱਕ ਜੇ F1 ਮੇਨਟੇਨ ਕਰਦੇ ਹੋ ਆਪਣਾ, ਤੁਸੀਂ ਇਹ ਗ੍ਰੈਜੂਏਟ ਹੋ ਜਾਂਦੇ ਹੋ, ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਹੈ, ਜੇ ਤੁਸੀਂ STEM ਦੇ ਹੋ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਹੈ ਜੀ। ਅਤੇ ਮੇਰੇ ਅਕੋਰਡਿੰਗ ਮੇਰੀ ਪਹਿਲੀ ਸਲਾਹ ਲੋਕਾਂ ਨੂੰ ਇਹੀ ਹੁੰਦੀ ਹੈ ਕਿ ਜੇ ਕੋਈ ਸਟੇਟਸ ਮੇਨਟੇਨ ਕਰ ਸਕਦਾ ਉਹ ਮੇਨਟੇਨ ਕਰ ਲਵੇ, ਕਿਉਂਕਿ ਉਹਨੂੰ ਆਲਟਰਨੇਟ ਰਿਲੀਫ ਵਗੈਰਾ ਹੋਰ ਸਾਰੀਆਂ ਆਪਸ਼ਨਾਂ, ਪੈਰਲਲ ਰਸਤਾ ਚੱਲਦਾ ਰਹਿੰਦਾ। ਇੱਕ ਇਕੱਲਾ ਅਸਾਈਲਮ 'ਤੇ ਨਾ ਫਿਰ ਜੇਲ੍ਹ 'ਚ ਨਹੀਂ ਪੈਂਦਾ ਬੰਦਾ, ਨਹੀਂ ਤਾਂ ਕਈ ਲੋਕ ਇੱਦਾਂ ਹੁੰਦੇ ਕਿ ਫਸ ਜਾਂਦੇ ਆ ਇੱਕ ਤਰ੍ਹਾਂ, ਹੈ ਨਾ ਜੀ। ਅਤੇ ਤੁਸੀਂ ਮੇਨਟੇਨ ਕਰੋ ਜ਼ਰੂਰ F1 ਜੇ ਕਰ ਸਕਦੇ ਹੋ ਤਾਂ। ਬਿਲਕੁਲ। ਸਵਾਲ ਕੋਈ ਕਰ ਰਹੇ ਨੇ, ਪੁੱਛਦੇ ਨੇ ਚੰਡੀਗੜ੍ਹ ਦੇ ਵਿੱਚ US ਦੀ ਐਮਬੈਸੀ ਕਦੋਂ ਖੋਲ੍ਹਣੀ? ਉਹਨਾਂ ਨੇ ਦਿੱਲੀ ਵਾਲੀ ਵੀ ਬੰਬੇ ਨੂੰ ਤੋੜਤੀ, ਚੰਡੀਗੜ੍ਹ 'ਤੇ ਉਹਨਾਂ ਨੇ ਜਿਹੜੀ ਉਹ ਕਿੱਥੇ ਖੋਲ੍ਹਣੀ ਆ? ਇਹ ਤਾਂ ਬੰਦ ਹੀ ਕਰ ਦੇਣਗੇ ਜਿਹੜਾ ਤਾਂ ਬੱਸ ਚੱਲੇ ਤਾਂ। ਜੇ ਬੱਸ ਚੱਲੇ ਤਾਂ ਵਾਕਿਆ ਸਹੀ ਗੱਲ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜਿਹੜੇ ਨੇ ਮੁਸਕਾਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਛੋਟੇ ਸਵਾਲ ਹੈ ਜੀ। ਜੀ। ਮੇਰੇ ਬਲੱਡ ਰਿਲੇਸ਼ਨ ਦੇ ਤੌਰ ਤੇ ਮੇਰੀ ਲੜਕੀ ਨੇ ਆਪਣੀ ਭੈਣ ਦਾ ਭਰਿਆ ਜੀ 2007 ਦਾ ਜੀ, 13 ਸਾਲ ਹੋ ਗਏ ਜੀ। ਹੋਰ ਉਹਨਾਂ ਦਾ ਕਿੰਨਾ ਕੁ ਟਾਈਮ ਲੱਗ ਜੂ ਜੀ? 2 ਕੁ ਸਾਲ ਜੀ ਹੋਰ ਲੱਗੂਗੇ ਘੱਟੋ ਘੱਟ। ਸਵਾਲ ਹੋ ਰਿਹਾ ਜੀ ਇਹਦੇ ਨਾਲ, ਉਹਦੇ ਜਿਹੜੇ ਬੱਚੇ ਹੈ ਉਹ ਜਦੋਂ ਅਪਲਾਈ ਕੀਤਾ ਸੀ ਉਹਨਾਂ ਦੀ ਉਮਰ ਘੱਟ ਸੀ, ਹੁਣ ਇੱਕ 24 ਸਾਲ ਦਾ ਹੋ ਗਿਆ, ਇੱਕ 29 ਸਾਲ ਦਾ ਹੋ ਗਿਆ, ਉਹ ਲੰਘ ਸਕਦੇ ਕਿ ਆ ਸਕਦੇ ਕਿ ਨਹੀਂ? 29 ਸਾਲ ਵਾਲੇ ਤਾਂ ਬਿਲਕੁਲ ਮੁਸ਼ਕਿਲ ਲੱਗ ਰਿਹਾ ਇੰਨੀ, ਬਾਕੀ 24 ਸਾਲ ਵਾਲੇ ਦਾ ਸ਼ਾਇਦ ਚਾਂਸ ਹੋਵੇ, ਡਿਪੈਂਡਿੰਗ ਕਿ ਤੁਹਾਡਾ 130 ਕਿੰਨਾ ਚਿਰ ਪੈਂਡਿੰਗ ਸੀਗਾ ਜੀ। ਉਹ ਜਿਸ ਵਕੀਲ ਦੇ ਜ਼ਰੀਏ ਤੁਸੀਂ ਭਰੇ ਆ ਉਹਨਾਂ ਨੂੰ ਜਿਹੜਾ ਤੁਸੀਂ ਜ਼ਰੂਰ ਪੁੱਛੋ ਵੀ ਕਿੰਨਾ ਪੈਂਡਿੰਗ ਉਹਨਾਂ ਦਾ ਸੀਗਾ। ਪਰ ਭਾਜੀ ਇਹ ਇੱਦਾਂ ਹੈ ਕਿ ਅਜੇ ਵੇਟ ਇਹਨਾਂ ਦੀ ਕਿਹੜਾ ਕਰੰਟ ਹੋਈ ਆ, ਅਜੇ ਤਾਂ 2 ਸਾਲ ਹੋਰ, ਜਿਹੜਾ 24 ਵਾਲਾ ਉਹ ਵੀ 26-27 ਦਾ ਹੋਣਾ ਹੈ ਨਾ ਜੀ। ਹਾਂ, ਜੇ ਜਿੰਨਾ ਜ਼ਿਆਦਾ ਲੰਮਾ ਸਮਾਂ 130 ਵੇਟ ਦੇ ਵਿੱਚ ਰਹਿੰਦਾ ਉਹ ਤੁਹਾਡੇ ਲਈ ਫਾਇਦੇਮੰਦ ਹੀ ਹੁੰਦਾ ਹੈ। ਇਨ ਦੀ ਐਂਡ ਬਲੱਡ ਰਿਲੇਸ਼ਨ 'ਚ ਬੰਦਾ ਕਹਿੰਦਾ ਹੈ ਵੀ ਕਾਲੀ ਹੈ ਵੀ ਜਲਦੀ ਕਰ ਦੇਣ ਅਪਰੂਵ, ਤਾਂ ਹੁਣ ਇਹ ਅਰਦਾਸ ਕਰਨੀ ਚਾਹੀਦੀ ਪਰ ਲੇਟ ਆਇਆ ਕਰੇ, ਥੋੜ੍ਹਾ ਜਿਹਾ ਆਵੇ ਜ਼ਰੂਰ ਪਰ ਆਵੇ ਥੋੜ੍ਹਾ ਜਿਹਾ ਲੇਟ ਜੀ। ਅਗਲੇ ਜਿਹੜੇ ਆਪਣੇ ਕਾਲਰ ਨੇ ਆਪਣੇ ਨਾਲ ਜਿਹੜੇ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਰੁਪਿੰਦਰ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂ, ਸੁਖਵਿੰਦਰ ਬੋਲ ਰਿਹਾ ਜੀ। ਜੀ ਮੈਂ ਨਾ ਕੁਐਸਚਨ ਸੀ ਤੁਹਾਡਾ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੈਂ ਆਪਣੀ ਮੰਮੀ ਦਾ ਸਟੇਟਸ ਚੇਂਜ ਦਾ ਆਪਣਾ ਐਪਲੀਕੇਸ਼ਨ ਕੀਤੀ ਸੀ, ਮਤਲਬ ਵਿਜ਼ਟਰ ਤੇ ਗ੍ਰੀਨ ਕਾਰਡ ਚੇਂਜ ਕੀਤੀ ਸੀਗੀ, ਤੇ ਕਿੰਨੇ ਉਹਨਾਂ ਨੂੰ ਸਾਲ ਹੋ ਗਿਆ। ਇੱਕ ਵਾਰੀ ਫਾਈਲ ਤੁਸੀਂ ਕੀ ਆਪਣਾ ਐਡਜਸਟਮੈਂਟ ਆਫ ਸਟੇਟਸ ਫਾਈਲ ਕੀਤਾ ਉਹਨਾਂ ਦਾ? ਹਾਂਜੀ 485। ਉਹ ਤਾਂ ਥੋੜਾ ਜਿਹਾ ਟਾਈਮ ਲੱਗ ਜਾਣਾ, ਆਉਣ ਵਾਲਾ ਹੋਣਾ ਨੰਬਰ ਉਹਨਾਂ ਦਾ, ਸਾਲ ਦੇ ਕਰੀਬ ਹੀ ਆਉਂਦਾ ਜੀ।
ਵੇਟ ਕਰ ਲਓ ਜੀ। ਅੱਛਾ ਵੇਟ ਕਰ ਸਕਦੇ ਜਾਂ ਕੋਈ ਦੇਖ ਚੈੱਕ ਕਰ ਸਕਦੇ? ਕਿਹੜੇ ਆਫਿਸ ਮੋਰੇ ਪਾਈ ਹੈ ਤੁਸੀਂ ਐਡਜਸਟਮੈਂਟ? ਫੀਲਡ ਆਫਿਸ ਕਿਹੜਾ ਹੈਗਾ ਲੋਕਲ? ਸੈਨ ਹੋਜ਼ੇ 'ਚ ਪਾਈ ਆ? ਨਹੀਂ ਆਪਣੇ ਸੈਨ ਫ੍ਰਾਂਸਿਸਕੋ ਪਾਈ ਹੈ। ਚਲੋ ਤੁਸੀਂ ਸੁਣਦੇ ਰਹੋ, ਮੈਂ ਦੱਸ ਦਿੰਦਾ ਕੀ ਪ੍ਰੋਸੈਸਿੰਗ ਟਾਈਮ ਚੱਲਦੀ ਜੀ, ਕਿੰਨਾ ਟਾਈਮ ਚੱਲਦਾ ਰਿਹਾ ਜਬ USA ਪੰਜਾਬੀ ਰੇਡੀਓ USA ਨੂੰ ਜਿਹੜਾ ਤੁਸੀਂ ਸੁਣਦੇ ਰਹੋ। ਰਾਜ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਸਵਾਲ ਹੈ ਮੇਰਾ ਜੀ, ਮੈਂ ਪੁੱਛਣਾ ਸੀ, ਮੈਂ 2 ਸਾਲ ਪਹਿਲਾਂ ਭਾਜੀ ਕੇਸ ਮੂਵ ਕਰਾਇਆ ਸੀ ਨਿਊਯਾਰਕ ਤੋਂ ਇੱਧਰ ਸੈਨ ਫ੍ਰਾਂਸਿਸਕੋ ਜੀ। ਜੀ ਤੇ ਜੀ ਮੇਰੀ ਫੈਮਿਲੀ ਹੈ ਨਾਲ, ਮੈਂ ਪੁੱਛਣਾ ਸੀ ਸਰ ਜੀ ਮੈਂ ਕਿਹੜੀ ਸਾਈਟ ਤੇ ਜਾ ਕੇ ਚੈੱਕ ਕਰ ਸਕਦਾ ਕਿ ਮੇਰਾ ਕੇਸ ਮੂਵ ਹੋ ਗਿਆ ਕਿ ਨਹੀਂ ਹਾਲੀ ਜੀ? ਤੁਸੀਂ ਕੋਰਟ ਮੋਰੇ ਮੂਵ ਕਰਾਇਆ ਸੀ ਕਿ ਸਾਇਲਮ ਆਫਿਸ ਮੋਰੇ ਮੂਵ ਕਰਾਇਆ ਸੀ? ਸਾਇਲਮ ਆਫਿਸ ਬਾਰੇ ਜੀ। ਸਾਇਲਮ ਆਫਿਸ ਬਾਰੇ ਤੁਸੀਂ ਜਿਹੜਾ ਸਾਇਲਮ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਆਪਣੇ ਲਾਇਰ ਕੀਤਾ ਸੀਗਾ ਕਿ ਨਹੀਂ? ਲਾਇਰ ਕੀਤਾ ਸੀ ਜੀ। ਹਾਂਜੀ, ਆਪਣੇ ਲਾਇਰ ਨੂੰ ਕਹੋ ਕਿ ਤੁਹਾਨੂੰ ਸਬੂਤ ਦੇਵੇ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਠੀਕ ਤੁਹਾਨੂੰ ਆਪ ਤਾਂ ਨਹੀਂ? 2 ਸਾਲ ਹੋ ਗਏ, ਕੋਈ ਲੈਟਰ ਨਹੀਂ, ਕੋਈ ਕੁਝ ਨਹੀਂ ਆਇਆ। ਮੇਰਾ ਵਰਕ ਪਰਮਿਟ ਰਿਨਿਊ ਹੋ ਕੇ ਆ ਗਿਆ ਸੀ ਜੀ ਉਹ ਐਡਰੈਸ ਤੇ। ਚਲੋ ਤੁਸੀਂ ਇਹਦੇ ਵਿੱਚ ਤੁਸੀਂ ਇਹ ਜ਼ਰੂਰ ਕਰ ਦਿਓ ਕਿ ਇੱਕ ਫਾਰਮ ਹੈਗਾ ਆਨਲਾਈਨ AR11। ਠੀਕ ਹੈ ਜੀ। ਉਹ AR11 ਤੁਸੀਂ ਬੜਾ ਸੌਖਾ ਹੈਗਾ, ਗੂਗਲ ਤੇ ਜਾਓ, AR11 ਪਾਓ ਤੇ ਉਹਨੇ ਤੁਹਾਡਾ 올ਡ ਐਡਰੈਸ ਨਿਊ ਐਡਰੈਸ, ਤੁਸੀਂ ਉੱਥੇ ਬਸ ਇਹ ਮੇਕ ਸ਼ੋਰ ਕਰ ਲਓ ਕਿ ਤੁਹਾਡਾ ਐਡਰੈਸ ਅਪਡੇਟ ਹੈ ਤੇ ਨਾਲ ਥੱਲੇ ਨਾ ਤੁਹਾਡਾ ਉਹ ਰਸੀਟ ਨੋਟਿਸ ਪਾ ਸਕਦੇ ਹੋ ਤੁਸੀਂ ਸਾਇਲਮ ਦਾ, ਤੇ ਉਹ ਰਸੀਟ ਨੋਟਿਸ ਤੁਸੀਂ ਅਪਡੇਟ ਕਰ ਦਿਓ ਤੇ ਬਾਕੀ ਇੱਕ ਆਪਣੇ ਵਕੀਲ ਨੂੰ ਈਮੇਲ ਕਰ ਦਿਓ ਕਿ ਮੇਕ ਸ਼ੋਰ ਕਰੀ ਮੇਰਾ ਕੇਸ ਟ੍ਰਾਂਸਫਰ ਹੋ ਗਿਆ। ਜੀ, ਜੇ ਫੋਨ ਨਹੀਂ ਚੱਕਦਾ ਤਾਂ ਈਮੇਲ ਜਿਹੜਾ ਉਹ ਤੁਸੀਂ ਜ਼ਰੂਰ ਕਰੋ ਜੀ। ਅਗਲੇ ਕਾਲਰ ਨੇ ਹਰਨੀਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਮਮ ਨੇ ਅਪਲਾਈ ਕੀਤਾ ਸੀ ਭੈਣ ਭਰਾਵਾਂ ਵਾਸਤੇ 2007 ਦੇ ਵਿੱਚ, ਤੇ ਮੈਂ ਇੱਕ ਕੁਐਸਚਨ ਤੋਂ ਪੁੱਛਣਾ ਸੀ ਵੀ ਕਿੰਨਾ ਟਾਈਮ ਐਸਟੀਮੇਟ ਹੈਗਾ, ਤੇ ਦੂਜਾ ਕੁਐਸਚਨ ਇਹ ਸੀ ਵੀ ਮੈਂ ਸਟੇਟਸ ਜਦੋਂ ਚੈੱਕ ਕਰਦੀ ਹਾਂ USCIS ਵੈਬਸਾਈਟ ਤੇ, ਉਸ ਤੋਂ ਇਲਾਵਾ ਮੈਂ ਕੋਈ ਫੋਨ ਨੰਬਰ ਵੀ ਕਰ ਸਕਦੀ ਹਾਂ ਜੀ ਪੁੱਛਣ ਵਾਸਤੇ? ਜੀ, ਪਹਿਲਾਂ ਤਾਂ ਇਹ ਹੈ ਕਿ ਤੁਸੀਂ ਜਿਹੜਾ ਉਹਨਾਂ ਦਾ ਪ੍ਰਾਇੋਰਟੀ ਜਿਹੜਾ ਵੀਜ਼ਾ ਬੁਲੇਟਿਨ ਦੇ ਅਕੋਰਡਿੰਗ ਜੂਨ 2008 ਹੈ, ਤੇ ਤੁਹਾਨੂੰ ਮਤਲਬ ਕਿ ਸਾਲ ਦੇ ਅੰਦਰ ਸਾਲ 1.5 ਸਾਲ ਦੇ ਅੰਦਰ ਚਿੱਠੀ ਆ ਸਕਦੀ ਹੈ ਉਹਨਾਂ ਦੀ ਅੱਗੇ ਕੇਸ ਮੂਵ ਕਰਨ ਦੀ। ਤੇ ਦੂਸਰਾ ਇਹ ਹੈ ਕਿ ਹਾਂਜੀ ਤੁਸੀਂ ਜਿਹੜਾ USCIS ਦਾ ਜਿਹੜਾ NVC ਨੂੰ ਕੰਟੈਕਟ ਕਰ ਸਕਦੇ ਹੋ, ਪਰ ਅਜੇ ਤੁਹਾਡਾ ਕੇਸ ਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ ਕਿਉਂਕਿ ਅਜੇ 7 ਵਾਲੇ ਕੇਸ ਉਹ ਨਹੀਂ ਕਰ ਰਹੇ ਪ੍ਰੋਸੈਸ ਜੀ। ਅੱਜ 5 ਵਾਲਾ ਚੱਲਦਾ ਰਾਈਟ? ਸੌਰੀ ਕਿਹੜਾ ਉਹ ਦੱਸਿਆ ਸੀ ਉਹਨਾਂ ਭੈਣ ਭਰਾ ਦੇ ਕੀਤਾ ਹੈ ਨਾ ਆਪਣਾ, ਉਹਦੇ ਲਈ ਬ੍ਰਦਰ ਸਿਸਟਰ ਵਾਲਾ ਜੀ? ਹਾਂਜੀ ਭੈਣ ਭਰਾ ਵਾਸਤੇ। ਭੈਣ ਭਰਾ ਵਾਲਾ ਆ। ਭੈਣ ਭਰਾ ਦਾ ਕਿਤਨਾ 5 ਚੱਲ ਰਿਹਾ? 5 ਚੱਲ ਰਿਹਾ ਜੀ ਉਹਦਾ। ਸੋ 7 ਥੋੜਾ ਵੇਟ ਤੁਹਾਨੂੰ ਹੋਰ 2 ਸਾਲ ਕਰਨੇ ਪੈਣੇ। ਹਾਂ ਜੀ, ਥੈਂਕ ਯੂ ਜੀ। ਤਾਂ NVC ਦਾ ਨੰਬਰ ਤੇ ਗੂਗਲ ਤੇ ਕਰਕੇ ਹਾਂਜੀ ਮਿਲ ਜਾਣਾ ਤੁਹਾਨੂੰ NVC ਦਾ ਗੂਗਲ ਤੇ। ਓਕੇ ਆਲਰਾਈਟੀ ਦੈਨ, ਥੈਂਕ ਯੂ ਸੋ ਮਚ। ਸ਼ੋਰ ਥਿੰਗ। ਤੇ ਜਿਹੜੇ ਉਹ ਸੈਨ ਫ੍ਰਾਂਸਿਸਕੋ ਵਾਲੇ ਸੀਗੇ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 12 ਮਹੀਨੇ ਤੋਂ 36 ਮਹੀਨੇ ਦੱਸ ਰਹੇ ਨੇ, 1-2 ਸਾਲ। ਥੋੜੀ ਜਿਹੀ ਵੇਟ ਇਹਨਾਂ ਨੂੰ ਕਰਨੀ ਪੈਣੀ ਹੈ। ਜਿਹੜੇ ਦੇਖ ਰਹੇ ਆਪਾਂ ਫੈਮਿਲੀ ਵਾਲੇ, ਸਾਲ 1.5 ਸਾਲ ਦੇ ਅੰਦਰ ਆ ਜਾਂਦਾ ਨੰਬਰ ਉਹਨਾਂ ਦਾ। ਜੀ, ਜੇ ਸਾਲ ਹੋਇਆ ਤਾਂ ਹੋ ਸਕਦਾ 6-7 ਮਹੀਨੇ ਹੋਰ ਲੱਗ ਜਾਣਗੇ ਜੀ। ਇੱਕ ਜਿਹੜਾ ਸਵਾਲ ਆਪਾਂ ਨੂੰ YouTube ਦੇ ਉੱਤੇ ਜਿਹੜਾ ਪੁੱਛ ਰਹੇ ਆ, ਕਹਿੰਦੇ ਵੀ ਉਹਨਾਂ ਦੀ ਕੈਟਾਗਰੀ CR1 ਹੈਗੀ ਆ। ਕਹਿੰਦੇ 6 ਸਾਲ ਪਹਿਲਾਂ ਉਹ ਸਿੰਗਾਪੁਰ ਜੌਬ ਕਰਦੇ ਸੀ, ਫਿਰ ਜਿਹੜੇ ਆ ਉਹ 2-5 ਸਾਲ ਜਿਹੜੇ ਆ ਉਹ ਕਹਿੰਦੇ ਫਿਰ ਦੁਬਈ ਦੇ ਵਿੱਚ ਜੌਬ ਕਰਦੇ ਸੀ। ਕਹਿੰਦੇ ਹੁਣ ਉਹਨਾਂ ਨੇ ਇੰਟਰਵਿਊ ਟਾਈਮ ਦੇ ਉੱਤੇ ਕੀ ਉੱਥੋਂ ਦੀ ਪੁਲਿਸ ਦੇ ਵੀ ਕਲੀਅਰੈਂਸ ਸਰਟੀਫਿਕੇਟ ਚਾਹੀਦੇ ਨੇ? ਜਿੱਥੋਂ ਵੀ ਤੁਸੀਂ 6 ਮਹੀਨੇ ਤੋਂ ਵੱਧ ਜਿਹੜੀ ਵੀ ਜਗ੍ਹਾ ਰਹੇ ਹੋ, ਹਰੇਕ ਉੱਥੋਂ ਦੀ ਸਰਟੀਫਿਕੇਟ ਤੁਹਾਨੂੰ ਲੈਣਾ ਪੈਣਾ। ਸੋ ਤੁਹਾਨੂੰ ਸਿੰਗਾਪੁਰ ਦੇ ਵੀ ਇਹਦਾ ਮਤਲਬ ਚਾਹੀਦਾ ਹੋਣਾ, ਤੇ ਫਿਰ ਦੁਬਈ ਦੀ ਪੁਲਿਸ ਤੋਂ ਉੱਥੋਂ ਵੀ ਜਿੱਥੇ ਤੁਸੀਂ ਕੰਮ ਕੀਤਾ ਉਦੋਂ ਦੀ NVC ਦੀ ਉੱਤੇ ਵੈਬਸਾਈਟ ਤੇ ਜਾਓ, travel.state.gov ਤੇ ਜੀ। ਉੱਥੇ ਜਿਹੜੀ ਪੁਲਿਸ ਰਿਪੋਰਟ ਵਾਲਾ ਨਾ ਉਹਨਾਂ ਦਾ ਕਾਲਮ ਹੈ, ਬੜਾ ਈਜ਼ੀ ਹੈ, ਤੁਸੀਂ ਵੈਬਸਾਈਟ ਤੇ ਜਾਓ ਲੱਭ ਜਾਊਗਾ। ਉੱਥੇ ਉਹਨਾਂ ਨੇ ਇੱਕ ਰੈਸੀਪ੍ਰੋਸਿਟੀ ਸਕੈਜੂਲ ਦਿੱਤਾ ਹੈ, ਉੱਥੇ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਕਿਹੜੀ ਕੰਟਰੀ ਦੀ ਕਿਹੜੀ ਰਾਈਟ ਅਥਾਰਟੀ ਹੈਗੀ ਹੈ ਕਿ ਇਹ ਹਾਂ ਵੀ ਇਹ ਨਾ ਵੀ ਬਸ ਗਲਤ ਥਾਂ ਤੋਂ ਬਣਾ ਕੇ ਲਿਆਓ। ਹਾਂ, ਉੱਥੇ ਚੈੱਕ ਕਰੋ, ਉੱਥੇ ਚੈੱਕ ਕਰ ਲਓ ਜਿਹੜੀ travel.state.gov ਦੇ ਵਿੱਚ। ਤੁਸੀਂ ਪਿੰਡ ਵਾਲੇ ਥਾਣੇ ਦੀ ਲੈ ਗਏ ਤਾਂ ਉਹਨਾਂ ਨੇ ਮੰਨਣੀ ਨਹੀਂ। ਸੋ ਉਹ ਅਥਾਰਟੀ ਜਿਹੜੀ ਉਹ ਜਿਸ ਦੀ ਮੰਨਦੇ ਉਹਦਾ ਸਰਟੀਫਿਕੇਟ ਹੀ ਤੁਹਾਨੂੰ ਜਿਹੜਾ ਨਾਲ ਦਿਖਾਉਣਾ ਪੈਣਾ ਹੈਗਾ ਆ। ਆਪਣੇ ਅਗਲੇ ਕਾਲਰ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੇ 2 ਕੁਐਸਚਨ ਆ। ਇੱਕ ਤੇ ਇਹ ਕਿ ਮੇਰੇ ਇੱਕ ਬ੍ਰਦਰ ਸਿਸਟਰ ਦਾ 2008 ਚ ਮੈਂ ਕੀਤਾ ਸੀਗਾ, ਤੇ 4 ਮਹੀਨੇ ਬਾਅਦ ਹੀ ਮੈਂ ਦੂਸਰੇ ਬ੍ਰਦਰ ਦਾ ਕਰ ਦਿੱਤਾ। ਦੋਨੋਂ ਜਿਹੜੇ ਬ੍ਰਦਰ ਸਿਸਟਰ ਉਹਨਾਂ ਦੇ ਅਪਰੂਵਲ ਤਾਂ ਮੈਨੂੰ ਆ ਗਈ ਕਿ 2010 ਦੇ ਵਿੱਚ ਅਪਰੂਵ ਹੋ ਗਏ ਕੇਸ। ਤੇ ਜਿਹੜਾ ਮੇਰਾ ਤੀਜਾ ਬ੍ਰਦਰ ਆ ਉਹਦੇ ਬੱਚੇ ਆ 2 ਨਾਲ, ਤੇ ਉਹਨਾਂ ਨੂੰ ਸਾਰੀ ਫੈਮਿਲੀ ਦਾ ਹੋਇਆ ਸੀਗਾ। ਉਹਨਾਂ ਦਾ ਅੱਜ ਇਹੀ ਸ਼ੋ ਹੋਈ ਜਾਂਦਾ ਕਿ ਕੇਸ ਰਿਸੀਵਡ ਇਨ ਲੋਕਲ ਆਫਿਸ। 130 ਅਪਰੂਵ ਨਹੀਂ ਹੋਇਆ ਉਹਨਾਂ ਦਾ? ਹਾਂਜੀ, ਇਟ ਮੀਨਸ ਕਿ ਨਹੀਂ ਅਪਰੂਵ ਹੋਇਆ ਕਿਉਂਕਿ ਉਹਨਾਂ ਦੀ ਪ੍ਰਾਇੋਰਟੀ ਡੇਟ ਵਾਲੀ ਤੇ 1 ਵੀਕ ਬਾਅਦ ਆ ਗਈ ਸੀ ਕਿ ਅਪਰੂਵਲ ਲੈਟਰ। ਇੰਨੀ ਦੇਰ ਲੱਗਣੀ ਨਹੀਂ ਚਾਹੀਦੀ। ਤੁਸੀਂ 2008 ਚ ਕੀਤਾ ਸੀ ਉਹਨਾਂ ਦਾ? ਹਾਂਜੀ, 2008 ਅਕਤੂਬਰ ਚ ਹੋਇਆ ਵਾ, ਤੇ ਉਹਨਾਂ ਦਾ ਐਵੇਂ ਆ ਰਿਹਾ ਕਿ
case received in local office. ਅੱਛਾ ਜੀ, ਦੇਖੋ ਇਦਾਂ ਹੈ ਕਿ ਜਿਹੜਾ ਆਨਲਾਈਨ ਅਪਡੇਟ ਹੈ ਨਾ, ਉਹ ਜ਼ਰੂਰੀ ਨਹੀਂ ਕਿ ਗਰੰਟਿਡ ਨਹੀਂ ਹੈਗਾ ਕਿ ਉਹ ਸਹੀ ਹੋਵੇ ਹਮੇਸ਼ਾ। ਤੁਹਾਨੂੰ ਅਪਰੂਵਲ ਇੰਨੀ ਦੇਰ ਤਾਂ ਨਹੀਂ ਲੱਗਣੀ ਚਾਹੀਦੀ। ਚਲੋ ਜੇ ਪੈਂਡਿੰਗ ਹੈ ਤੁਹਾਨੂੰ ਉਹਦਾ ਫਾਇਦਾ ਵੀ ਹੋਊਗਾ ਕਿ ਬੱਚੇ ਬਿਲਕੁਲ ਏਜ ਆਊਟ ਨਹੀਂ ਹੋ ਗਏ, ਜੇ 8 ਤੋਂ ਪੈਂਡਿੰਗ ਹੈ ਤੁਸੀਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਕੇ ਸਰਵਿਸ ਰਿਕੁਐਸਟ ਪਲੇਸ ਕਰੋ। ਠੀਕ ਆ ਜੀ। ਇੱਕ ਹੋਰ ਕੁਐਸਚਨ ਮੇਰਾ ਇਹ ਆ ਕਿ ਮੇਰੀ ਸਿਸਟਰ ਦੇ ਹਸਬੰਡ ਦੀ ਡੈਥ ਹੋ ਗਈ ਤੇ ਉਹਦਾ ਮੈਨੂੰ ਸਰਟੀਫਿਕੇਟ ਵਗੈਰਾ ਉੱਥੇ ਸਬਮਿਟ ਕਰਾਉਣਾ ਪਊਗਾ? ਤੁਸੀਂ ਕੀ ਆਪਣੇ ਸਿਸਟਰ ਦਾ ਫਾਈਲ ਕੀਤਾ? ਹਾਂਜੀ, ਮੇਰੀ ਸਿਸਟਰ ਦਾ ਫਾਈਲ ਕੀਤਾ ਸੀਗਾ ਮੈਂ। ਹਾਂਜੀ। ਤੇ ਉਦੋਂ ਉਹ ਅਨਮੈਰਿਡ ਸੀਗੀ ਤੇ ਉਹਦੀ ਮੈਰਿਜ ਹੋਈ ਨੂੰ 6 ਸਾਲ ਹੋ ਗਏ, ਤਾਂ ਲਾਈਕ ਉਹਦੀ ਹਸਬੰਡ ਦੀ ਡੈਥ ਹੋ ਗਈ ਆ ਤੇ ਹੁਣ ਮੈਨੂੰ ਉਹਦਾ ਕੋਈ ਸਰਟੀਫਿਕੇਟ ਵਗੈਰਾ ਦੇਣਾ ਪਊਗਾ? ਜੀ, ਡਿਵੋਰਸ ਤੇ ਡੈਥ ਸਰਟੀਫਿਕੇਟ ਉਹ ਮੰਗ ਸਕਦੇ ਨੇ ਤੇ ਹਾਂਜੀ ਡੈਥ ਸਰਟੀਫਿਕੇਟ ਤੁਹਾਨੂੰ ਸਬਮਿਟ ਕਰਾਉਣਾ ਪੈ ਸਕਦਾ ਜੀ। ਉਹ ਪਹਿਲਾਂ ਕਰਾਉਣਾ ਕਿ ਜਦੋਂ ਪੇਪਰ ਉਹਦੇ ਹੋ ਜਾਣ? ਜਦੋਂ ਐਨਵੀਸੀ ਦਾ ਉਹ ਤੁਹਾਨੂੰ ਲੈਟਰ ਆਊਗੀ ਨਾ, ਜਦੋਂ ਤੁਸੀਂ ਲੌਗਇਨ ਕਰੋਗੇ ਇਨਵੋਇਸ ਨੰਬਰ ਵਗੈਰਾ ਪਾ ਕੇ ਜਿਹੜੇ ਡਾਕੂਮੈਂਟ ਅਪਲੋਡ ਕਰੋਗੇ ਉਹਦੇ ਵਿੱਚ ਤੁਹਾਨੂੰ ਅਪਲੋਡ ਕਰਨਾ ਪੈਣਾ। ਜੀ, ਥੈਂਕ ਯੂ ਜੀ ਕਾਲ ਦੇ ਲਈ। ਇੱਕ ਹੋਰ ਸਵਾਲ ਆਪਾਂ ਨੂੰ ਆਇਆ, ਕਹਿੰਦਾ ਵੀ ਉਹਨਾਂ ਨੇ 130 ਅਪਲਾਈ ਕੀਤਾ ਸੀ ਆਪਣੇ ਮਮ ਡੈਡ ਦੇ ਲਈ। 14 ਸਾਲ ਦਾ ਉਹਨਾਂ ਦਾ ਬੇਟਾ ਹੈ, ਉਹਨਾਂ ਦੀ ਵਾਈਫ ਕਹਿੰਦੇ ਕੰਮ ਨਹੀਂ ਕਰਦੀ। ਟੈਕਸ ਕਹਿੰਦੇ ਜੀ ਕਿੰਨਾ ਜਿਹੜਾ ਉਹ ਦਿਖਾਉਣਾ ਹੈ, ਗ੍ਰੋਸ ਇਨਕਮ ਸ਼ੋ ਕਰਨੀ ਹੈ ਜਾਂ ਨੈਟ ਇਨਕਮ ਸ਼ੋ ਕਰਨੀ ਹੈ? ਇੱਕ ਤੁਸੀਂ ਗੂਗਲ ਦੇ ਵਿੱਚ ਪਾਓ I864P 864P P ਦਾ ਮਤਲਬ ਪਾਵਰਟੀ ਗਾਈਡਲਾਈਨ। ਉਹਨਾਂ ਨੇ ਤੁਹਾਨੂੰ ਪੂਰਾ ਟੇਬਲ ਬਣਾ ਕੇ ਦੱਸ ਦੇਣਾ ਕਿ ਕਿੰਨੇ ਤੁਹਾਡੇ ਮੈਂਬਰ ਹੈ ਤੇ ਕਿੰਨੀ ਤੁਹਾਨੂੰ ਇਨਕਮ ਦਿਖਾਣੀ ਹੈ। ਜੀ, ਠੀਕ ਹੈ ਜੀ। ਅਗਲੇ ਕਾਲਰ ਨੇ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਮੈਂ ਨਾ ਸਿਟੀਜ਼ਨ ਅਪਲਾਈ ਕਰਨਾ ਤੇ ਪਿਛਲੇ 3 ਸਾਲ ਦੀਆਂ ਰਿਟਰਨਾਂ ਮੈਂ ਭਰਦਾ ਪਿਆ ਤੇ ਇਸ ਸਾਲ ਮੇਰੀ ਰਿਟਰਨ ਦੇ ਵਿੱਚ ਇਨਕਮ ਥੋੜੀ ਜਿਹੀ ਅਪ ਹੋ ਗਈ, ਤਾਂ ਫਿਰ ਉਹ ਮੇਰਾ ਪਹਿਲਾਂ ਮੈਡੀਕਲ ਚੱਲਦਾ ਸੀ ਤੇ ਹੁਣ ਕੋਈ ਉਹ ਆਈ ਨਹੀਂ ਵੀ ਮੈਨੂੰ ਲੈਟਰ ਵੀ ਤੁਸੀਂ ਆਪਣੀ ਇੰਸ਼ੋਰੈਂਸ ਬਾਏ ਕਰੋ। ਉਹਨਾਂ ਨੇ ਤੁਹਾਨੂੰ ਲੈਟਰ ਦੇਣੀ ਆ, ਉਹ ਤਾਂ ਤੁਹਾਨੂੰ ਆਪ ਜਾ ਕੇ ਕਰਨੀ ਪੈਣੀ। ਜੇ ਤੁਹਾਡੀ ਇਨਕਮ ਵੱਧਦਾ ਤਾਂ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਤੇ ਜਾਓ, ਕਾਈਜ਼ਰ ਤੇ ਸੈਟਰ ਹੈਲਥ ਤੇ ਕੇਅਰ ਕਰ ਸਕਦੇ ਆ। ਅਫੋਰਡੇਬਲ ਜਿਹੜੀ ਹੈਲਥ ਕੇਅਰ ਕਹਿੰਦੇ ਜ਼ਿਆਦਾ ਹੋ ਗਈ ਇਨਕਮ। ਨਹੀਂ, ਮੈਡੀਕਲ ਤੋਂ ਉੱਤੇ ਜਿਹੜੀ ਉਹ ਜੇ ਹੋ ਗਈ ਇਨ ਐਨੀ ਕੇਸ ਜੇ ਸਬਸਿਡੀ ਮਿਲਦੀ ਹੋਈ ਲੈ ਲਿਓ, ਨਹੀਂ ਤਾਂ ਤੁਹਾਨੂੰ ਉਹ ਉਸ ਦੇ ਜ਼ਰੀਏ ਆਪਸ਼ਨਸ ਤਾਂ ਉਹ ਦੱਸ ਦੇਈਗਾ। ਇਨਕਮ ਬੇਸਡ ਹੀ ਪ੍ਰੋਗਰਾਮ ਹੈਗਾ ਉਹ ਵੀ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਹੈਗਾ। ਪਰ ਇਹ ਹੈ ਕਿ ਸਿਟੀਜ਼ਨਸ਼ਿਪ ਦੇ ਵਿੱਚ ਦੇਖੋ ਟੈਕਸ 5 ਸਾਲਾਂ ਦੀਆਂ ਟੈਕਸ ਰਿਟਰਨਸ ਤੁਹਾਡੀਆਂ ਮੰਗੂਗੇ ਤੇ ਜਿਹੜੇ ਪਬਲਿਕ ਚਾਰਜ ਵਾਲੇ ਬੈਨੀਫਿਟ ਹੈ ਐਸ ਸੱਚ ਕੋਈ ਰੋਕ ਟੋਕ ਤਾਂ ਨਹੀਂ। ਜਿਹੜਾ ਬੰਦਾ ਨਹੀਂ ਗਿਆ ਹੈਗਾ ਤੁਸੀਂ, ਮੈਂ ਤੁਹਾਨੂੰ ਇੱਥੇ ਨਹੀਂ ਸਲਾਹ ਦੇ ਸਕਦਾ ਕਿ ਕਿਹੜੀ ਚੀਜ਼ ਤੁਸੀਂ ਕੁਆਲੀਫਾਈ ਹੋ ਕਿ ਨਹੀਂ ਕੁਆਲੀਫਾਈ ਹੋ, ਪਰ ਜੇ ਤੁਸੀਂ ਨਹੀਂ ਕੁਆਲੀਫਾਈ ਹੋ ਫਿਰ ਨਾ ਤੁਸੀਂ ਲਿਓ। ਤੁਸੀਂ ਇਹ ਨਾ ਸੋਚੋ ਕਿ ਜੇ ਲੈਟਰ ਨਹੀਂ ਆਈ ਤਾਂ ਕੋਈ ਚੱਕਰ ਨਹੀਂ ਹੈਗਾ, ਤਾਂ ਇਹ ਵਾਲਾ ਬਹਾਨਾ ਨਹੀਂ ਉੱਥੇ ਚੱਲਦਾ। ਮੈਡੀਕਲ ਦੇ ਲਈ ਦੇਖੋ, ਜਿੱਦਾਂ ਇਹਨਾਂ ਨੇ ਹੁਣੇ ਜਗਵੀਰ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਦੱਸਿਆ ਵੀ ਪਾਵਰਟੀ ਗਾਈਡਲਾਈਨਸ ਆ। ਸੋ ਮੈਡੀਕਲ ਦੇ ਲਈ ਵੀ ਉਹ ਗਾਈਡਲਾਈਨਸ ਹੈਗੀਆਂ ਆ ਜਿਹੜੀਆਂ ਇਨਕਮ ਦੀਆਂ। ਜੇ ਤੁਸੀਂ ਉਸ ਦੇ ਅੰਡਰ ਆ ਫਿਰ ਹੀ ਤੁਸੀਂ ਉਸ ਦੇ ਲਈ ਐਲੀਜੀਬਲ ਹੋ। ਜੇ ਉਸ ਦੇ ਉਹਦੇ ਉੱਤੇ ਆ ਤੇ ਬਾਅਦ ਦੇ ਵਿੱਚ ਕਈ ਕਹਿੰਦੇ ਵੀ ਮੈਂ ਕਹਿ ਤਾ ਉਹਨੇ ਕਹਿ ਤਾ, ਕਰਦੇ ਕੋਈ ਨਹੀਂ ਉਹ ਚੀਜ਼ ਜਿਹੜੀ ਉਹ ਨਾ ਕਰ ਲਿਓ। ਉਹ ਤੁਸੀਂ ਆਪਣੇ ਪੈਰ 'ਤੇ ਆਪ ਕੁਹਾੜੀ ਮਾਰਨ ਵਾਲੀ ਜਿਹੜੀ ਉਹ ਗੱਲ ਕਰੂੰਗੇ। ਸੋ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਕਰਨਾ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਲਿਓ 4082722500 ਦੇ ਉੱਤੇ। ਉਹ ਤੁਹਾਨੂੰ ਜਿਹੜੇ ਇਸ ਦੇ ਪ੍ਰਤੀ ਸਹੀ ਸਲਾਹ ਜਿਹੜੀ ਉਹ ਦੱਸ ਦੇਣਗੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਅੰਮ੍ਰਿਤ ਜੀ। ਸਤਿ ਸ਼੍ਰੀ ਅਕਾਲ। ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਵੈਸੇ ਤਾਂ ਆਲਰੇਡੀ ਤੁਸੀਂ ਆਨਸਰ ਕਰ ਦਿੱਤਾ ਕਿ ਟੂਰਿਸਟ ਵੀਜ਼ੇ ਔਰ ਵਿਜ਼ਟਰ ਵੀਜ਼ੇ ਵਾਲੇ ਆਲਰੇਡੀ ਆ ਰਹੇ ਨੇ, ਬਟ ਅਗਰ ਅਸੀਂ ਕਨਫਰਮ ਕਰਨਾ ਹੋਇਆ ਕੋਈ ਉਹਨਾਂ ਦਾ ਐਡਰੈਸ ਜਾਂ ਕਾਲ ਨੰਬਰ ਕਿ ਕੋਈ ਉਹਨਾਂ ਨੂੰ ਕੋਈ ਕੰਡੀਸ਼ਨ ਹੈਗੀ ਆ ਲਾਈਕ ਕਰੋਨਾ ਟੈਸਟ ਵਗੈਰਾ ਕਰਵਾ ਕੇ ਆਉਣ ਦੀ ਜਾਂ ਕੁਝ ਹੋਰ? ਯੂਰਪ ਤੋਂ ਨਹੀਂ ਆ ਸਕਦੇ ਜਿਹੜੀ ਜੇ ਤੁਸੀਂ ਕਨਫਰਮ ਕਰਨਾ ਹੈ, ਇਹ ਗੱਲ ਤੁਹਾਡੇ ਲਈ ਇਨਫ ਇਨਫੋਰਮੇਸ਼ਨ ਨਹੀਂ ਹੈਗੀ, ਤੁਸੀਂ ਜਿਹੜੇ 에ਅਰਪੋਰਟ ਤੇ ਆਉਣਾ ਹੈ ਉੱਥੇ ਕਾਲ ਕਰੋ ਸੈਨ ਫਰਾਂਸਿਸਕੋ CBP ਵਾਲਿਆਂ ਨੂੰ। ਉਹਨਾਂ ਦਾ ਨੰਬਰ ਤੁਹਾਨੂੰ ਮਿਲ ਜਾਏਗਾ। CBP ਆਪਣਾ ਜੋ ਵੀ ਸੈਨ ਫਰਾਂਸਿਸਕੋ 에ਅਰਪੋਰਟ ਪਾਓ ਤੇ ਉਹਨਾਂ ਨੂੰ ਕਾਲ ਕਰਕੇ ਤੁਹਾਨੂੰ ਉਹ ਇਨਫੋਰਮੇਸ਼ਨ ਦੇ ਦੋਗੇ। ਤੇ ਬੈਟਰ ਕੀ ਆ ਜਗਵੀਰ ਜੀ, ਵੀ ਡਾਇਰੈਕਟ ਫਲਾਈਟ ਲੈ ਕੇ ਆਉਣ ਜਾਂ ਵਾਇਆ ਯੂਰਪ ਜਿਹੜਾ ਉਹ ਨਾ ਆਉਣ? ਕੀ ਸਲਾਹ ਹੈ ਇਸ ਚੀਜ਼ ਦੇ ਵਿੱਚ? ਯੂਰਪ, ਹਾਂਜੀ ਡਾਇਰੈਕਟ ਫਲਾਈਟ ਲੈ ਕੇ ਆਉਣ ਬੈਟਰ ਉਹੀ ਆ ਵੀ ਨਾ ਹੀ ਵਿੱਚ ਸਿੱਧੀ ਹੋਵੇ ਵੀ ਬਾਅਦ 'ਚ ਇਹ ਨਾ ਕਹਿਣ ਵੀ ਤੁਸੀਂ ਭਾਈ ਯੂਰਪ ਤੇ ਹੋ ਕੇ ਆਏ ਆ ਤੇ ਇੱਦਾਂ ਕਰੋ। ਟੈਂਪਰੇਚਰ ਚੈੱਕ ਵਗੈਰਾ ਉਹ ਸਾਰਾ ਤਾਂ ਕਰੂਗੇ, ਫਿਰ ਕੁਆਰੰਟਾਈਨ ਦੀ ਰਿਸਟ੍ਰਿਕਸ਼ਨ ਅੱਜ ਕੱਲ੍ਹ ਤਾਂ ਵੈਸੇ ਸੈਲਫ ਕੁਆਰੰਟਾਈਨ ਹੀ ਕਰਨ ਨੂੰ ਕਹਿ ਰਹੇ ਨੇ ਲੋਕਾਂ ਨੂੰ 14 ਦਿਨਾਂ ਵਾਸਤੇ। ਪਰ ਹਾਂਜੀ, ਰਿਸਕ ਕਿਉਂ ਲੈਣਾ? ਕਿਤੇ ਵੀ ਜਾ ਕੇ ਡਾਇਰੈਕਟ ਫਲਾਈਟ ਹੀ ਲੈ ਕੇ ਆਓ। ਜੇ ਜ਼ਿਆਦਾ ਹੀ ਜ਼ਰੂਰੀ ਹੈ ਉਹਨਾਂ ਦਾ ਆਉਣਾ ਤੇ ਫਿਰ ਭਾਈ ਫਿਰ ਥੋੜ੍ਹੇ ਡਾਲਰ ਹੋਰ ਵੱਧ ਖਰਚ ਕੇ ਤੇ ਫਿਰ ਡਾਇਰੈਕਟ ਫਲਾਈਟ ਜਿਹੜੀ ਉਹ ਤੁਸੀਂ ਲੈ ਲਓ ਜੀ। ਰਮਨਦੀਪ ਜੀ ਸਤਿ ਸ਼੍ਰੀ ਅਕਾਲ। ਰਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਹਸਬੈਂਡ ਨੇ ਨਾ 2016 ਦੇ ਵਿੱਚ ਕਿਸੇ ਵਾਸਤੇ ਪਰਮਾਨੈਂਟ ਸਪਾਂਸਰਸ਼ਿਪ ਕੀਤੀ ਸੀਗੀ ਜੀ। ਉਹ ਭਾਜੀ ਮੈਰਿਜ ਕਰਵਾ ਕੇ ਆਏ ਸੀਗੇ ਇੰਡੀਆ ਤੋਂ, ਤੇ ਜਦੋਂ ਫਿਰ 2017 ਦੇ ਵਿੱਚ ਉਹਨਾਂ ਦੀ ਵਾਈਫ ਤੇ ਬੱਚਾ ਆਇਆ ਸੀਗਾ ਨਾਲ
ਜੀ ਉਹਨਾਂ ਨੇ ਆਪਣੇ ਬੱਚੇ ਨੂੰ ਆਪ ਸਪਾਂਸਰਸ਼ਿਪ ਕਰਤੀ ਸੀ ਤੇ ਸ਼ਾਇਦ ਉਹਨਾਂ ਕੋਲ ਇਨਫ ਟੈਕਸ ਨਹੀਂ ਸੀ ਜਾਂ ਕੀ ਸੀ, ਤੇ ਉਹਨਾਂ ਨੂੰ ਮੇਰੇ ਹਸਬੈਂਡ ਨੇ ਕੀਤੀ ਸੀ। ਤੇ ਹੁਣ ਉਹ ਐਤਕੀ ਫਰਵਰੀ ਦੇ ਵਿੱਚ ਜਿਵੇਂ 3 ਸਾਲ ਤੋਂ ਉਹਨਾਂ ਨੂੰ ਹੋ ਗਏ, ਨਾ ਉਹ ਸਿਟੀਜ਼ਨ ਹੋਇਆ ਤੇ ਨਾ ਉਹਨਾਂ ਨੇ ਆ ਕੇ ਉਹਨਾਂ ਦੀ ਵਾਈਫ ਨੇ ਜਿਵੇਂ ਕੰਮ ਕੀਤਾ। ਮੈਂ ਉਹਦੇ ਬਾਰੇ ਮੈਨੂੰ ਪਲੀਜ਼ ਐਕਸਪਲੇਨ ਕਰਿਓ ਕਿ ਉਹ ਕੀ ਮੇਰੇ ਹਸਬੈਂਡ ਦੇ ਜਿਵੇਂ ਸਟੇਟਸ ਤੇ ਸ਼ੋਅ ਹੁੰਦੇ ਆ, ਜੇ ਕਿੰਨਾ ਚਿਰ ਹੋਣਗੇ ਸ਼ੋਅ, ਤੇ ਸਾਨੂੰ ਕਿਵੇਂ ਪਤਾ ਲੱਗ ਸਕਦਾ, ਕਿਉਂਕਿ ਮੇਰੇ ਹਸਬੈਂਡ ਨੇ ਹੁਣ ਆਪਣੀ ਮਦਰ ਵਾਸਤੇ ਪਰਮਾਨੈਂਟ ਸਪਾਂਸਰਸ਼ਿਪ ਕਰਨੀ ਆ। ਲਾਸਟ ਈਅਰ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ। ਫਿਰ ਉਹਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੱਸਣਾ ਪਊਗਾ ਜੇ ਉਹ ਮਤਲਬ ਸਟੇਟਸ ਚੋਂ ਨਿਕਲ ਗਏ ਆ ਜਾਂ ਹਾਲੇ ਵੀ ਕੰਟੀਨਿਊ, ਜਿੱਦਾਂ ਸਾਨੂੰ ਇਹਦੇ ਬਾਰੇ ਐਕਸਪਲੇਨ ਪਲੀਜ਼ ਕਰ ਦਿਓ। ਜੀ ਦੇਖੋ, ਕੰਮ ਨਹੀਂ ਕੀਤਾ ਉਹਦਾ ਤਾਂ ਕੋਈ ਚੱਕਰ ਨਹੀਂ ਹੈਗਾ, ਕੋਈ ਇੱਦਾਂ ਨਹੀਂ ਕਿ ਇਮੀਗ੍ਰੈਂਟ ਨੂੰ ਆ ਕੇ ਕੰਮ ਕਰਨਾ ਪੈਂਦਾ ਹੈ, ਉਹਦਾ ਕੋਈ ਨੁਕਸਾਨ ਨਹੀਂ ਹੈ ਤੁਹਾਡੇ ਹਸਬੈਂਡ ਨੂੰ। ਪਰ ਜੇ ਉਹਨਾਂ ਨੇ ਕੋਈ ਪਬਲਿਕ ਬੈਨੀਫਿਟ ਲਿੱਤੇ ਨੇ, ਹੈ ਨਾ, ਉਹ ਜਿਹੜੇ ਪਬਲਿਕ ਬੈਨੀਫਿਟ ਲਿੱਤੇ ਨੇ, ਜਿਹੜੇ ਨਵੇਂ ਰੂਲ ਨੇ ਪਬਲਿਕ ਚਾਰ ਦੇ, ਜਿੱਦਾਂ ਆਪਾਂ ਦੱਸਿਆ ਸੀਗਾ ਕਿ ਸੇਵ ਪ੍ਰੋਗਰਾਮ ਵਗੈਰਾ, ਉਹ ਅੱਗੇ ਇੱਕ ਹੋਰ ਪ੍ਰੋਗਰਾਮ ਵਗੈਰਾ ਇੰਪਲੀਮੈਂਟ ਉਹਨਾਂ ਨੇ ਕੀਤਾ ਜੀ। ਜਿਹੜੇ ਕੋਈ ਇੱਦਾਂ ਦੇ ਜੇ ਕੋਈ ਬੈਨੀਫਿਟ ਹੁਣ ਆਉਣ ਵਾਲੇ ਟਾਈਮਾਂ 'ਚ ਉਹ ਲੈਂਦੇ ਨੇ, ਅਤੇ ਫਿਰ ਉਹ ਜਿਹੜੇ ਉਹਨਾਂ ਦਾ ਜਿਹੜਾ ਬਿੱਲ ਆ ਉਹ ਤੁਹਾਡੇ ਹਸਬੈਂਡ ਨੂੰ ਭੇਜਿਆ ਜਾ ਸਕਦਾ ਹੈ, ਮੈਡੀਕਲ ਵਗੈਰਾ ਜੇ ਇੱਦਾਂ ਦੀ ਕੋਈ ਚੀਜ਼ ਲੈਂਦੇ ਨੇ। ਅਤੇ ਉਸ ਤੋਂ ਇਲਾਵਾ ਜੇ ਉਹ ਸਿਟੀਜ਼ਨ, ਜਦ ਤੱਕ ਉਹ ਸਿਟੀਜ਼ਨ ਨਹੀਂ ਬਣਦੇ ਜਾਂ ਜਦ ਤੱਕ ਉਹ ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਕ੍ਰੈਡਿਟ ਜਿਹੜੇ ਕਿ ਤਕਰੀਬਨ 10 ਕੁ ਸਾਲ ਬਣਦੇ ਨੇ, ਜਦ ਤੱਕ ਉਹ ਮੀਟ ਨਹੀਂ ਕਰਦੇ ਤਦ ਤੱਕ ਤੁਹਾਡੇ ਹਸਬੈਂਡ ਦੀ ਲਾਇਬਿਲਿਟੀ ਚੱਲਦੀ ਰਹੇਗੀ। ਅਤੇ ਜਿਹੜੇ ਤੁਹਾਡੇ ਮਦਰ, ਉਹਨਾਂ ਨੇ ਆਪਣੇ ਮਦਰ ਵਾਸਤੇ ਜਿਹੜਾ ਕਰਨਾ ਸੀਗਾ, ਹੁਣ ਇਹ ਹੈ ਕਿ ਜਿਹੜੀ ਪਾਵਰਟੀ ਗਾਈਡਲਾਈਨਸ ਆ, ਜਿਹੜਾ ਐਫੀਡੇਵਿਟ, ਉਹ ਕੀ ਕਹਿੰਦਾ ਹੈ ਕਿ ਜੇ ਤੁਸੀਂ ਪਹਿਲਾਂ ਕਿਸੇ ਇਮੀਗ੍ਰੈਂਟ ਨੂੰ ਸਪਾਂਸਰ ਕੀਤਾ ਸੀਗਾ, ਉਹ ਵੀ ਇਮੀਗ੍ਰੈਂਟ ਐਜ਼ ਆ ਤੁਹਾਡਾ ਡਿਪੈਂਡੈਂਟ ਕਾਊਂਟ ਹੋਊਗਾ। ਅਤੇ ਫਿਰ ਜਦੋਂ ਆਪਣੀ ਮਦਰ ਦਾ ਫਾਈਲ ਕਰੋਗੇ ਅਤੇ ਉਹਨਾਂ ਨੂੰ ਜਿਹੜੇ ਜਿੰਨੇ ਬੰਦੇ ਉਹਨਾਂ ਨੇ ਆਲਰੇਡੀ ਸਪਾਂਸਰ ਕੀਤੇ, ਉਹ ਵੀ ਉਹਨਾਂ ਨੂੰ ਕੈਲਕੂਲੇਸ਼ਨ 'ਚ ਵਿੱਚ ਪਾਣੇ ਪੈਣੇ ਆ। ਜੀ ਜੀ ਬਿਲਕੁਲ। ਸੋ ਜਿਹੜਾ ਇਸ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਅਤੇ ਆਪਾਂ ਜਿਹੜਾ ਸੇਵ ਪ੍ਰੋਗਰਾਮ ਦੇ ਬਾਰੇ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ, ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਜਿੰਨੀ ਦੇਰ ਤੱਕ ਆਈਦਰ ਉਹ ਆਪਣਾ ਸਟੇਟਸ ਨਹੀਂ ਚੇਂਜ ਕਰਦੇ, ਅਤੇ ਜਿਹੜਾ ਫਾਈਨੈਂਸ਼ੀਅਲ ਬਰਡਨ ਇਹਨਾਂ ਨੇ 5 ਸਾਲ ਦੇ ਲਈ ਜਿਹੜਾ ਐਫੀਡੇਵਿਟ ਉਹ ਹੁੰਦਾ ਹੈ 10 ਸਾਲ ਦੇ ਲਈ ਹੁੰਦਾ ਹੈ। ਸੋ 40 ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਕ੍ਰੈਡਿਟ ਜਿਹੜੇ I-864 ਜਿਹੜਾ ਹੁੰਦਾ ਹੈ ਉਹਦੇ ਵਿੱਚ। ਹਾਂਜੀ, ਸੋਸ਼ਲ ਸਿਕਿਉਰਿਟੀ ਕੁਆਲੀਫਾਈਂਗ ਕ੍ਰੈਡਿਟ, ਜਿੱਦਾਂ ਜਿਹੜੇ ਜੇ ਹੁਣ ਕਈ ਵਾਰੀ ਇੱਦਾਂ ਹੈ ਕਿ ਐਗਜ਼ੈਕਟ ਮੈਨੂੰ ਮਲਟੀਪਲਾਇਰ ਤਾਂ ਨਹੀਂ ਪਤਾ ਕਿ ਕੀ ਹੈਗਾ ਸੋਸ਼ਲ ਸਿਕਿਉਰਿਟੀ ਕ੍ਰੈਡਿਟਸ ਦਾ, ਪਰ ਇਹਨੂੰ ਕਈ ਲੋਕ ਜਿਹੜੇ ਹਾਈ ਇਨਕਮਰ ਨੇ ਉਹ ਜਲਦੀ ਵੀ ਮੀਟ ਕਰ ਸਕਦੇ ਨੇ ਓਬਲੀਗੇਸ਼ਨ, ਜ਼ਿਆਦਾ ਜਿਹੜੇ ਟੈਕਸ ਟੁਕਸ ਦਿੰਦੇ ਨੇ। ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਨਿਖਿਲ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਜੀ CR1 ਵੀਜ਼ਾ ਦਾ ਪੁੱਛਣਾ, US ਸਿਟੀਜ਼ਨ ਸਪਾਊਸ ਦਾ। ਜੀ। ਬੰਬੇ 'ਚ ਇੰਟਰਵਿਊ ਵਗੈਰਾ ਸ਼ੁਰੂ ਹੋ ਗਈ, ਮੈਂ ਪੁੱਛਣਾ ਸੀ ਕਿੰਨਾ ਕੁ ਟਾਈਮ ਲੱਗਦਾ? ਮੇਰਾ ਕੇਸ ਜਿਹੜਾ NVC ਵੱਲੋਂ ਡਾਕੂਮੈਂਟਲੀ ਅਪਰੂਵ ਹੋ ਗਿਆ ਸੀ 27 ਜੁਲਾਈ ਨੂੰ। ਜੀ। ਤੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਇੰਟਰਵਿਊ? ਭਾਜੀ ਉਹਨਾਂ ਨੇ ਨਾ ਤੁਹਾਨੂੰ ਇੱਕ ਈਮੇਲ ਭੇਜ ਰਿਹਾ ਹੈ, ਜਿਹਨਾਂ ਨੂੰ ਜੇ ਈਮੇਲ ਜਾ ਰਹੀ ਹੈ ਨਾ, ਉਹੀ ਆਪਣੇ ਇੰਟਰਵਿਊ ਸਕੈਜੂਲ ਕਰ ਸਕਦੇ ਨੇ। ਉਸ ਤੋਂ ਇਲਾਵਾ ਜਿਹੜੇ ਐਮਰਜੈਂਸੀ, ਜੇ ਕੋਈ ਕਿਸੇ ਦਾ ਐਮਰਜੈਂਸੀ ਰੀਜ਼ਨ ਹੈਗਾ, ਉਹ ਵਾਲੇ ਲੋਕ ਆਪਣਾ, ਜਿੱਦਾਂ ਹੁਣ ਮੰਨ ਲਓ ਕਿਸੇ ਦਾ ਬੇਬੀ ਹੋਇਆ ਉੱਥੇ, ਯੰਗ ਸੀਗਾ, ਉਹ ਫਾਦਰ ਆਪਣਾ ਪਾਉਂਦਾ ਹੈ ਕਿ ਇਹ ਮੈਨੂੰ ਕਾਫੀ ਦੇਰ ਹੋ ਗਈ, ਕੇਸ ਬਾਏ ਕੇਸ ਬੇਸਿਸ ਹੈ। ਅਦਰਵਾਈਜ਼ ਕੋਈ ਐਸਾ ਉਹਨਾਂ ਦੀ ਟਾਈਮ ਲਾਈਨ ਨਹੀਂ ਹੈਗੀ ਕਿ ਉਹਨਾਂ ਨੇ ਹੁਣ ਤੁਹਾਨੂੰ ਕੋਈ ਇੱਦਾਂ ਦਾ ਉਹਨਾਂ ਦਾ ਕੋਈ ਓਬਲੀਗੇਸ਼ਨ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਇੰਟਰਵਿਊ ਕਰਨਾ। ਅਤੇ ਟਾਈਮ ਲਾਈਨ ਨਹੀਂ ਮੈਂ ਪ੍ਰੈਡਿਕਟ ਕਰ ਸਕਦਾ ਇਹਦੀ। ਤੁਸੀਂ ਕੰਟੈਕਟ ਸੈਕਸ਼ਨ ਦੇ ਵਿੱਚ ਜਾ ਕੇ ਇਹਨਾਂ ਨੂੰ ਕੰਟੈਕਟ ਕਰ ਲਓ, ਤੁਹਾਨੂੰ ਜਵਾਬ ਦੇ ਦੇਣਗੇ ਇਹ। ਮੈਂ ਕੀਤਾ ਸੀ ਜੀ, ਮੈਂ NVC ਐਕਸਪੀਡਾਈਟ ਤੇ ਵੀ ਈਮੇਲ ਕਰਤੀ ਉਹਨਾਂ ਨੂੰ। ਕੀ ਕਹਿੰਦੇ? ਡਿਨਾਈ ਕਰਤੀ? ਨਹੀਂ, ਹਜੇ ਮੈਂ 2-4 ਦਿਨ ਹੀ ਹੋਇਆ। ਨਹੀਂ, ਹਾਂ, ਇੰਨਾ ਤਾਂ ਤੁਹਾਨੂੰ ਦੇਣਾ ਪੈਣਾ, 2-4 ਇੰਨੀ ਵੀ ਨਹੀਂ ਕਸਟਮਰ ਸਰਵਿਸ ਕਿਤੇ ਤੇਜ਼ ਆ। ਬਟ ਮੇਰੀ ਕੋਈ ਏਦਾਂ ਕੋਈ ਉਹ ਨਹੀਂ ਹੈਗੀ, ਐਮਰਜੈਂਸੀ ਸਿਚੁਏਸ਼ਨ ਨਹੀਂ ਹੈਗੀ ਕੋਈ। ਚਲੋ, ਹਾਂ, ਨਹੀਂ ਠੀਕ ਹੈ, ਫਿਰ ਆਪਣੇ ਵੱਲੋਂ ਬਣਾਉਣ ਦੀ ਲੋੜ ਨਹੀਂ, ਪਰ ਜੇ ਤੁਹਾਡਾ ਕੋਈ ਰੀਜ਼ਨ ਹੈਗਾ ਤੁਸੀਂ ਪਾ ਸਕਦੇ ਹੋ। ਉਸ ਤੋਂ ਇਲਾਵਾ ਫਿਰ ਠੀਕ ਹੈ, ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਇੱਥੇ ਤਾਂ ਦੇਖੋ ਤੁਸੀਂ 2-4 ਦਿਨ ਪਹਿਲਾਂ ਕੀਤੀ, ਫਿਰ ਕਈਆਂ ਨੇ ਸਾਲਾਂ ਦੀ ਕੀਤੀ ਹੁੰਦੀ, ਉਹਨਾਂ ਨੂੰ ਅਜੇ ਤੱਕ ਨਹੀਂ ਜਵਾਬ ਮਿਲਿਆ ਹੁੰਦਾ। ਇਹ ਇੱਦਾਂ ਹੀ ਇਹਨਾਂ ਦਾ ਸਿਸਟਮ ਜਿਹੜਾ ਉਹ ਤੁਰਿਆ ਹੋਇਆ ਆ। ਇੱਕ ਸਵਾਲ ਆਪਾਂ ਨੂੰ ਆਇਆ 130 ਐਡਜਸਟਮੈਂਟ ਆਫ ਸਟੇਟਸ, ਉਹਨਾਂ ਨੇ ਸਪਾਊਸ ਦੇ ਵੱਲੋਂ ਕਹਿੰਦੇ ਪਾਇਆ, ਆਲਮੋਸਟ 1 ਸਾਲ ਹੋ ਗਿਆ ਆ। ਕਹਿੰਦੇ ਅਜੇ ਵਰਕ ਪਰਮਿਟ ਵੀ ਨਹੀਂ ਆਇਆ, ਸੈਨ ਫਰਾਂਸਿਸਕੋ ਦਾ ਫੀਲਡ ਆਫਿਸ ਆ, ਕੋਈ ਅਪਡੇਟ ਨਹੀਂ ਆ, ਕਿੰਨਾ ਸਮਾਂ ਹੋਰ ਲੱਗ ਸਕਦਾ ਆ? ਸਾਲ ਦੇ ਵਿੱਚ ਵਰਕ ਪਰਮਿਟ ਤਾਂ ਤੁਹਾਡਾ ਆ ਜਾਣਾ ਚਾਹੀਦਾ ਸੀਗਾ। ਵਰਕ ਪਰਮਿਟ ਲਈ ਤੁਸੀਂ ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ। ਮੇਕ ਸ਼ੋਰ ਕਰੋ ਵੀ ਅਪਲਾਈ ਕੀਤਾ ਸੀਗਾ ਤਾਂ ਨਾਲ। ਹਾਂ, ਵਰਕ ਪਰਮਿਟ ਨਾਲ ਅਪਲਾਈ ਕਰਨਾ ਪੈਣਾ, ਆਪਣੇ ਆਪ ਨਹੀਂ ਹੋਣਾ, ਉਹ ਫਾਰਮ ਤਾਂ ਵੱਖਰਾ ਹੁੰਦਾ ਹੈ। 765। ਹਾਂਜੀ ਜੀ। ਤੇ ਜਿਹੜੀ ਔਨ ਐਵਰੇਜ ਜਿਹੜਾ ਟਾਈਮ ਇਹਨਾਂ ਦਾ ਸਾਲ ਤੋਂ 1.5 ਸਾਲ ਸੀਗਾ, ਵੈਸੇ ਜਿਹੜਾ ਆਨਲਾਈਨ ਸ਼ੋਅ ਕਰ ਰਿਹਾ ਉਹ ਸਾਲ ਤੋਂ 3 ਸਾਲ ਸ਼ੋਅ ਕਰ ਰਿਹਾ। ਜੀ, ਠੀਕ ਹੈ ਜੀ। ਹਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਨਾ ਕੇਸ 2020 ਮਾਰਚ ਦੇ ਵਿੱਚ ਪਾਸ ਹੋਇਆ ਸੀ, ਤੇ ਮੈਂ ਪੁੱਛਣਾ ਸੀ ਅਗਰ ਜੇ ਮੈਂ ਟਰੈਵਲ ਡਾਕੂਮੈਂਟ ਅਪਲਾਈ ਕਰਕੇ ਜਾ ਸਕਣਾ, ਕਿਉਂਕਿ ਗ੍ਰੀਨ ਕਾਰਡ ਨੂੰ ਤਾਂ ਟਾਈਮ ਲੱਗਣਾ ਨਾ। ਟਰੈਵਲ ਡਾਕੂਮੈਂਟ ਤਾਂ ਤੁਹਾਨੂੰ, ਹਾਂਜੀ, ਜਾ ਸਕਦੇ ਹੋ, ਪਰ ਇੰਡੀਆ ਨਹੀਂ ਜਾ ਸਕਦੇ।
ਜਿੱਥੇ ਜਿਹੜੀ ਹਾਂਜੀ ਇੰਡੀਆ ਨਹੀਂ, ਨੇਪਾਲ ਥਰੂ ਕਹਿ ਰਹੇ ਸੀ। ਨਹੀਂ ਜਾ ਸਕਦੇ ਤੁਸੀਂ ਨੇਪਾਲ ਥਰੂ, ਕੀ ਮਤਲਬ ਇਹ ਵੀ ਤਾਂ ਇਲੀਗਲ ਹੀ ਹੈ। ਇਹ ਤਾਂ ਤੁਸੀਂ ਉਹੀ ਰੇਡੀਓ ਤੇ ਸਾਰਿਆਂ ਨੂੰ ਉਹੀ ਕਹਿ ਰਹੇ ਕਿ ਮੈਂ ਇੰਡੀਆ ਜਾਣਾ। ਜੀ ਹਾਂ ਜੀ ਤੁਸੀਂ ਇਹ ਮੈਂ ਕਿਹਾ ਇੰਡੀਆ ਨਹੀਂ ਜਾ ਸਕਦੇ, ਮਤਲਬ ਕਿ ਨਾ ਨੇਪਾਲ ਦੇ ਥਰੂ ਜਾ ਸਕਦੇ ਨਾ ਜਾਪਾਨ ਦੇ ਥਰੂ ਜਾ ਸਕਦੇ, ਨਾ ਡਾਇਰੈਕਟ ਨਾ ਚਾਹੇ ਡਾਇਰੈਕਟਲੀ ਇਨਡਾਇਰੈਕਟਲੀ। ਜਿਸ ਮੁਲਕ ਤੋਂ ਤੁਸੀਂ ਸ਼ਰਨ ਲਈ ਆ ਵੀ ਉੱਥੇ ਤੁਹਾਡੀ ਜਾਨ ਨੂੰ ਖਤਰਾ ਆ, ਉੱਥੇ ਇਦਾਂ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਇਹ ਸਾਨੂੰ ਇੱਕ ਕਾਲਰ ਪਹਿਲਾਂ ਵੀ ਇੱਕ ਨਾ ਬੰਦਾ ਦੱਸ ਰਿਹਾ ਸੀਗਾ ਜੀ, ਉਹ ਕਹਿੰਦਾ ਕਿ ਉਹ ਨੇਪਾਲ ਜਾ ਕੇ ਆਇਆ ਤੇ ਆ ਕੇ ਨਾ ਜਿਹੜਾ ਪੋਰਟ ਆਫ ਐਂਟਰੀ ਤੇ ਸੀਗਾ ਆਫਿਸਰ ਕਹਿੰਦਾ ਮਜ਼ਾਕ ਕਰਨ ਲੱਗ ਪਿਆ, ਕਹਿੰਦਾ ਮੈਨੂੰ ਪਤਾ, ਕਹਿੰਦਾ ਤੂੰ ਇੰਡੀਆ ਜਾ ਕੇ ਆਇਆ। ਅੱਛਾ, ਕਹਿੰਦਾ ਨਹੀਂ ਮੈਂ ਕਹਿੰਦਾ ਨੇਪਾਲ ਹੀ ਗਿਆ ਸੀਗਾ। ਕਹਿੰਦਾ ਦੱਸ ਦੇ ਜੇ ਮਤਲਬ ਕੋਈ ਇੱਦਾਂ ਦੀ ਕੋਈ ਚੀਜ਼ ਹੋਈ, ਉਹਨਾਂ ਨੂੰ ਕੋਈ ਵੀ ਇੱਦਾਂ ਦੀ ਇਨਫੋਰਮੇਸ਼ਨ ਹੈ ਤੁਹਾਡੀ ਈਮੇਲ ਦੇ ਥਰੂ, ਮੈਸੇਜ ਦੇ ਥਰੂ, ਲੋਕੇਸ਼ਨ ਸਰਚ ਦੇ, ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਇੰਡੀਆ ਗਏ ਸੀਗੇ, ਫਿਰ ਤੁਹਾਡਾ ਅਸਾਈਲਮ ਗ੍ਰਾਂਟ ਕੈਂਸਲ ਹੋ ਸਕਦੀ ਹੈ। ਓਹ ਅੱਛਾ, ਜੇ ਉਹਨਾਂ ਨੂੰ ਪਤਾ ਲੱਗ ਜੇ ਤਾਂ ਤੁਹਾਡਾ ਅਸਾਈਲਮ ਵਾਪਸ ਵੀ ਲਿਆ ਜਾ ਸਕਦਾ ਹੈ। ਹਾਂਜੀ ਬਿਲਕੁਲ ਲਿਆ ਜਾ ਸਕਦਾ। ਗ੍ਰੀਨ ਕਾਰਡ ਹੋਲਡ, ਇਹ ਤਾਂ ਜੇ ਟਰੈਵਲ ਡਾਕੂਮੈਂਟ ਆ ਉਹ ਤਾਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ ਨਹੀਂ ਬਖਸ਼ਦੇ ਜਿਹਨਾਂ ਕੋਲ ਹੈਗਾ। ਟਰੈਵਲ ਡਾਕੂਮੈਂਟ ਵਾਲੇ ਨੂੰ ਤਾਂ ਪੂਰਾ ਪਹਿਲਾਂ ਤਾਂ ਸਪੈਸੀਫਾਈ ਵੀ ਕਰਨਾ ਪੈਂਦਾ ਨਾ ਕਿ ਕਿੱਥੇ ਕਿੱਥੇ ਜਾਣਾ ਹੈ ਟਰੈਵਲ ਡਾਕੂਮੈਂਟ ਤੇ। ਹੁਣ ਮੈਂ ਕਿਹਾ ਤੁਸੀਂ ਦੱਸੋ ਕਿ ਉਹਨੇ ਕਹਿਣਾ ਨੇਪਾਲ ਗਏ ਕੀ ਕਰਨ ਸੀਗੇ, ਇੰਨੀਆਂ ਹੋਰ ਕੰਟਰੀਆਂ, ਉਹ ਕੋਈ ਨਾ ਤਾਂ ਕੋਈ ਟੂਰਿਸਟ ਕੰਟਰੀ ਹੈ। ਥਾਈਲੈਂਡ ਥੋਲੈਂਡ ਕਿਤੇ ਤੁਸੀਂ ਜਾਂਦੇ ਹੋ, ਚਲੋ ਜਿਹੜੇ ਟੂਰਿਸਟ ਡੈਸਟੀਨੇਸ਼ਨ, ਨੇਪਾਲ ਕੀ ਕੌਣ ਜਾਂਦਾ ਘੁੰਮਣ ਲਈ, ਅਮਰੀਕਾ ਤੋਂ ਵੀ, ਤਾਂ ਫਿਰ ਮੈਂ ਕਿਹਾ ਸ਼ੱਕ ਦੇ ਦਾਇਰੇ 'ਚ ਆ ਜਾਂਦੇ ਹੋ ਤੁਸੀਂ। ਜੀ ਜੀ। ਤੇ ਜਿਹੜਾ ਆਪਾਂ ਸੈਕਰਾਮੈਂਟੋ ਦੇ ਵਿੱਚ ਦੱਸਿਆ ਸੀ ਸਿਟੀਜ਼ਨਸ਼ਿਪ ਦੇ ਲਈ ਜੇ ਕਿਸੇ ਨੇ ਅਪਲਾਈ ਕੀਤਾ, ਵੈਸੇ ਤਾਂ ਸਾਰਿਆਂ ਦੇ ਲਈ ਈਜ਼ੀ ਹੈਗਾ। USCIS ਦੀ ਵੈਬਸਾਈਟ 'ਤੇ ਜਾ ਕੇ ਪ੍ਰੋਸੈਸਿੰਗ ਟਾਈਮਸ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ ਉਹ ਭਰ ਲਓ ਵੀ ਜਿਹੜਾ N400 ਆ ਉਸ ਦਾ ਫਾਰਮ ਭਰ ਲਓ, ਅਤੇ ਫਿਰ ਫੀਲਡ ਆਫਿਸ ਪਾ ਲਓ ਵੀ ਤੁਸੀਂ ਕਿੱਥੇ ਕੀਤਾ, ਅਤੇ ਉਹ ਤੁਹਾਨੂੰ ਦੱਸ ਦਿੰਦਾ ਆ ਕਿੰਨੇ ਮਹੀਨੇ ਦੀ ਵੇਟ ਆ। ਸਾਲ ਡੇਢ ਸਾਲ ਦਾ ਲੱਗ ਰਿਹਾ ਹਰ ਥਾਂ ਦੇ ਉੱਤੇ ਲੱਗ ਰਿਹਾ। ਅਪਲਾਈ ਕੀਤੀ ਜਿਹੜੀ ਆ ਉਹ ਤਰੀਕ ਆ ਉਸ ਨੂੰ ਲੈ ਕੇ। ਸੋ ਇਹ ਜਿਹੜਾ ਜ਼ਰੂਰ ਤੁਸੀਂ ਸਾਰੇ ਜਣੇ ਧਿਆਨ ਦੇ ਵਿੱਚ ਰੱਖੋ। ਇੱਕ ਜਿਹੜਾ ਸਵਾਲ ਆਪਾਂ ਹੋਰ ਦੇਖ ਲਈਏ, 221G ਸੈਕਸ਼ਨ ਦੇ ਬਾਰੇ ਕੋਈ ਪੁੱਛ ਰਿਹਾ ਸੀਗਾ ਵੀ ਡਾਕੂਮੈਂਟ ਡਰੋਪ ਆਫ ਕਰਨੇ ਸੀ, ਕਿੱਦਾਂ ਕਰਨੇ ਆ, ਕੀ ਕਰੀਏ ਕਿੱਦਾਂ। 221G ਡਿਨਾਇਲ ਕਿਹਨੂੰ ਕਹਿੰਦੇ ਨੇ? ਜਦੋਂ ਤੁਸੀਂ ਵੀਜ਼ੇ ਵਾਸਤੇ ਜਾਂਦੇ ਹੋ ਤੁਹਾਨੂੰ ਉਹ ਵੀਜ਼ਾ ਨਹੀਂ ਦਿੰਦੇ ਆ ਅਤੇ ਉਹ ਤੁਹਾਨੂੰ 221G ਦੇ ਥੱਲੇ ਡਿਨਾਇਲ ਲਾ ਦਿੰਦੇ ਨੇ। ਠੀਕ ਹੈ। ਵੱਖ-ਵੱਖ ਕੇਸਾਂ ਦੇ ਵਿੱਚ ਵੱਖ-ਵੱਖ ਰਿਕੁਆਇਰਮੈਂਟ ਹੈ। ਜੇ ਤੁਹਾਨੂੰ ਉਹਨਾਂ ਨੇ ਓਰੀਜਨਲ ਡਰੋਪ ਆਫ ਕਰਨ ਲਈ ਕਿਹਾ ਹੈ, ਫਿਰ ਤੁਹਾਨੂੰ ਉੱਥੇ ਐਮਬੈਸੀ ਜਾ ਕੇ ਉੱਥੇ ਵਿੰਡੋ 'ਤੇ ਉਹਨਾਂ ਦੀ ਡਰੋਪ ਆਫ ਕਰਨੇ ਪੈਣੇ ਆ। ਜੇ ਤੁਹਾਨੂੰ ਉਹਨਾਂ ਨੇ ਔਨਲਾਈਨ ਅਪਲੋਡ ਕਰਨ ਲਈ ਕਾਪੀ ਕਿਹਾ, ਫਿਰ ਤੁਸੀਂ ਆਪਣੇ ਦੁਆਰਾ ਸਿਸਟਮ 'ਚ ਲੌਗਇਨ ਕਰਕੇ ਔਨਲਾਈਨ ਰਾਹੀਂ ਸਬਮਿਟ ਕਰ ਸਕਦੇ ਹੋ। ਠੀਕ ਹੈ। ਅਤੇ ਇਹ ਜਿਹੜੇ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਸੀ, ਅਤੇ ਕੈਨੇਡਾ ਨੂੰ ਤਾਂ ਨਾਨ ਅਸੈਂਸ਼ੀਅਲ ਟਰੈਵਲ ਅਜੇ ਵੀ ਬੰਦ ਹੀ ਹੈ, ਰਾਈਟ? ਜਿਹੜੇ ਲੈਂਡ ਬਾਰਡਰ ਨੇ ਮੈਕਸੀਕੋ ਅਤੇ ਕੈਨੇਡਾ, ਜਿਹੜੇ ਬਾਏ ਏਅਰ ਹੈ ਉੱਥੇ ਜਿਹੜੇ ਵੀਜ਼ੇ ਲੱਗੇ ਆ ਸਕਦੇ ਆ। ਜਿਹੜੇ ਲੈਂਡ ਬਾਰਡਰ ਨੇ ਉੱਥੇ ਨਾਨ ਅਸੈਂਸ਼ੀਅਲ ਟਰੈਵਲ ਨੂੰ ਅਲਾਉ ਨਹੀਂ ਕਰ ਰਹੇ। ਜੀ ਜੀ ਬਿਲਕੁਲ। ਸੋ ਸੈਨ ਯਸੀਡਰੋ ਜਿਹੜਾ ਕੈਲੀਫੋਰਨੀਆ ਦਾ ਬਾਰਡਰ ਹੈ, ਉੱਥੇ ਮੈਂ ਸੁਣਿਆ ਹੈ ਕਿ ਜਿਹੜਾ ਉੱਥੇ ਦਾ ਟਰੈਫਿਕ ਆਲਮੋਸਟ 50%, ਜਿੱਦਾਂ 2 ਲੱਖ ਸੀਗੇ ਉਹਨਾਂ ਦਾ ਐਵਰੇਜ, ਲੱਖ ਲੋਕੀ 50% ਰਿਕਵਰ ਕਰ ਗਿਆ। ਲੈਂਡ ਬਾਰਡਰ ਆਉਣ ਨਹੀਂ ਦੇ ਰਹੇ ਹੈਗੇ। ਜੇ ਕੋਈ ਹੁਣ ਪਤਾ ਨਹੀਂ ਕਿੱਥੋਂ ਦੀ ਆ ਰਹੇ ਨੇ, ਕੈਨੇਡਾ ਵਾਲਿਆਂ ਨੂੰ ਤਾਂ ਰੋਕਿਆ ਹੀ ਹੋਇਆ ਵਾ। ਸੈਨ ਯਸੀਡਰੋ ਵਾਲਾ ਜਿਹੜਾ ਬਾਰਡਰ ਹੈ ਉਹ ਥੋੜ੍ਹਾ ਜਿਹਾ ਜ਼ਿਆਦਾ ਐਕਟਿਵ ਹੈ। ਉੱਥੋਂ ਲੋਕਾਂ ਦੇ ਆਉਣ ਜਾਣ ਦੇ ਜਿਹੜੇ ਵੀਜ਼ੇ ਲਵਾ ਕੇ ਆਉਂਦੇ ਨੇ ਉਹਨਾਂ ਦੇ ਜ਼ਿਆਦਾ ਚਾਂਸ ਨੇ ਐਂਟਰ ਕਰਨ ਦੇ। ਜੀ ਜੀ ਬਿਲਕੁਲ ਤਰੀਕੇ ਨਾਲ ਜੀ। ਅਤੇ ਯੂ ਵੀਜ਼ੇ ਦੇ ਬਾਰੇ ਵੀ ਅਪਡੇਟ ਦੱਸ ਦਿਓ ਜੀ, ਜਾਂਦੇ ਜਾਂਦੇ ਆਪਣੇ ਕਾਫੀ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਉਸ ਕੈਟਾਗਰੀ ਦੇ ਵਿੱਚ ਵੀ ਆਉਂਦੇ ਨੇ ਜੀ। ਅਪਡੇਟ ਕਿਸ ਬਾਰੇ? ਵੀ ਕੀ ਸਿਚੁਏਸ਼ਨ ਚੱਲ ਰਹੀ ਆ, ਕਿਹੜੀ ਤਰੀਕ ਕੋਈ ਚੱਲ ਰਹੀ ਹੈ, ਕਿਉਂਕਿ ਸਾਰੇ ਜਣੇ ਪੁੱਛਣਾ ਚਾਹੁੰਦੇ ਨੇ ਵੀ ਯੂ ਵੀਜ਼ੇ ਦੇ ਬਾਰੇ ਕੀ ਅਪਡੇਟ। ਜੀ ਬਿਲਕੁਲ। ਇਹਨਾਂ ਦੇ ਕੇਸ 2 ਸਰਵਿਸ ਸੈਂਟਰ ਨੇ, ਨੇਬਰਾਸਕਾ ਅਤੇ ਵਰਮੌਂਟ। ਜਿਹੜੀ ਡੇਟ ਚੱਲ ਰਹੀ ਉਹ ਚੱਲੀ ਹੈ ਦਸੰਬਰ 2015 ਚੱਲ ਰਹੀ ਹੈ ਨੇਬਰਾਸਕਾ ਦੇ ਵਿੱਚ ਜੀ। ਠੀਕ ਹੈ। ਜਿਹੜਾ ਹੋ ਗਿਆ ਆਪਣਾ ਤਕਰੀਬਨ 5 ਸਾਲ ਜੀ। ਅਤੇ ਜਿਹੜਾ ਵਰਮੌਂਟ ਹੈ ਉੱਥੇ ਦਸੰਬਰ 2015, ਆਲਮੋਸਟ 5 ਸਾਲ ਜੀ। ਅਤੇ ਇੱਕ ਵਾਰੀ ਫਿਰ ਜਿੱਦਾਂ ਪਹਿਲਾਂ ਵੀ ਦੱਸਦੇ ਜਾਂਦੇ ਸੀਗੇ, ਇਹ ਨਹੀਂ ਆ ਵੀ ਯੂ ਵੀਜ਼ਾ ਅਪਲਾਈ ਕਰਤਾ ਅਤੇ ਉਹਦੇ ਨਾਲ ਤੁਹਾਡਾ ਅਪਰੂਵਲ ਆਉਣਾ ਹੀ ਆਉਣਾ ਆ। ਤੁਹਾਨੂੰ ਉਹ ਦਿਖਾਉਣਾ ਪੈਣਾ ਹੈ ਵੀ ਤੁਹਾਡੀ ਹਾਰਡਸ਼ਿਪਸ ਜਿਹੜੀਆਂ ਉਹ ਕੀ ਰਹੀਆਂ ਨੇ, ਮੈਂਟਲੀ ਤੌਰ ਦੇ ਉੱਤੇ ਕੀ ਰਿਹਾ ਆ, ਫਿਜ਼ੀਕਲੀ ਜਿਹੜਾ ਅਤੇ ਉਹ ਕੀ ਜਿਹੜਾ ਹੋ ਰਿਹਾ ਆ, ਰਾਈਟ ਜੀ। ਇਹਦੇ ਵਿੱਚ ਹੁਣ ਕੀ ਹੈ ਕਿ ਇਕੱਲਾ ਫਾਰਮ ਭਰਨ ਨਾਲ ਯੂ ਵੀਜ਼ਾ ਨਹੀਂ ਮਿਲਣਾ। ਤੁਹਾਨੂੰ ਇੱਕ ਬਰੀਫ ਸਪੋਰਟਿੰਗ ਤੁਹਾਨੂੰ ਦੇਖਣਾ ਪੈਣਾ ਕਿ ਲੇਟੈਸਟ ਕੇਸ ਲਾਅ ਵਗੈਰਾ ਕੀ ਚੱਲ ਰਹੇ ਨੇ, ਕਿੱਧਰ ਨੂੰ ਡਿਸੀਜਨ ਹੋ ਰਿਹਾ। ਤੁਹਾਡਾ ਜਿਹੜਾ ਜਦੋਂ ਤੁਸੀਂ ਫਾਈਲ ਕਰਦੇ ਹੋ, ਪਹਿਲਾਂ ਤੁਹਾਨੂੰ ਸਰਟੀਫਿਕੇਸ਼ਨ ਦੇ ਦਿੱਤੀ ਪੁਲਿਸ ਨੇ, ਤੁਸੀਂ ਫਾਈਲ ਕਰਤਾ, ਤੁਹਾਡਾ ਕੇਸ ਲੱਗ ਗਿਆ, ਅਤੇ ਇਵੈਂਚੁਅਲੀ ਜਦੋਂ 5 ਸਾਲ ਬਾਅਦ ਤੁਹਾਡਾ ਨੰਬਰ 5-7 ਸਾਲ ਬਾਅਦ ਤੁਹਾਡਾ ਨੰਬਰ ਆਉਂਦਾ, ਇਮੀਗ੍ਰੇਸ਼ਨ ਤੁਹਾਨੂੰ ਇੱਕ ਰਿਕੁਐਸਟ ਫॉर ਐਵੀਡੈਂਸ ਇਸ਼ੂ ਕਰਦੀ ਹੈ। ਅਤੇ ਉਹ ਰਿਕੁਐਸਟ ਫॉर ਐਵੀਡੈਂਸ ਦੇ ਵਿੱਚ ਤੁਸੀਂ ਸਾਰਾ ਸ਼ੋਅ ਕਰਨਾ ਕਿ ਕੁਆਲੀਫਾਈਂਗ ਕ੍ਰਾਈਮ ਹੈ ਕਿ ਨਹੀਂ ਹੈ। ਸਭ ਤੋਂ ਜਿਹੜੀ ਮੇਨ ਮਿਸਟੇਕ ਮੈਂ ਉਹ ਦੇਖਦਾ ਜਿਹੜੇ ਫਾਰਮ ਭਰੇ ਹੁੰਦੇ ਨੇ। ਹੁਣ ਜੇ ਕਿਸੇ ਨੂੰ ਤੁਹਾਨੂੰ ਗਨ ਪੁਆਇੰਟ 'ਤੇ ਰੋਕਿਆ ਸਟੋਰ ਦੇ ਵਿੱਚ, ਤੁਸੀਂ ਕਰਦੇ ਹੋ ਕਿ ਇਹਨੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਕਹਿੰਦੇ ਕਿ ਨਹੀਂ ਤੈਨੂੰ ਤਾਂ ਹੋਇਆ ਨਹੀਂ, ਕੁਛ ਸਿੰਪਲ ਅਸੌਲਟ ਆ, ਇਹ ਤੇਰਾ ਆਪਾਂ ਮੰਨਦੇ ਨਹੀਂ ਯੂ ਵੀਜ਼ਾ ਕ੍ਰਾਈਮ ਦੇ ਵਿੱਚ।
ਤੁਸੀਂ ਨਾਲ ਇਹ ਦੇਖੋ ਕਿ ਜਦੋਂ ਤੁਹਾਨੂੰ ਰੋਕਿਆ ਤੁਹਾਡੀ ਫਾਲਸ ਇੰਪ੍ਰਿਜ਼ਨਮੈਂਟ ਦੀ ਡੈਫੀਨੇਸ਼ਨ ਦੇ ਵਿੱਚ ਵੀ ਆਉਂਦਾ ਹੈ, ਤੁਸੀਂ ਉਸ ਵੇਲੇ ਆਪਣਾ ਵਕੀਲ ਇਨਵੋਲਵ ਕਰਕੇ ਜਿਹੜੀ ਪੁਲਿਸ ਦੀ ਤੁਹਾਡੀ ਜਿਹੜੀ 918B ਸਰਟੀਫਿਕੇਸ਼ਨ ਹੈ ਇਨੀਸ਼ਲੀ, ਤੁਸੀਂ ਉੱਤੇ ਫਾਲਸ ਇੰਪ੍ਰਿਜ਼ਨਮੈਂਟ ਪਾਓ। ਜਿਹੜਾ ਫਾਲਸ ਇੰਪ੍ਰਿਜ਼ਨਮੈਂਟ ਹੈ ਉਹ ਡਾਇਰੈਕਟਲੀ ਯੂ ਵੀਜ਼ਾ ਦੀ ਕੁਆਲੀਫਾਈਂਗ ਕ੍ਰਿਮੀਨਲ ਐਕਟੀਵਿਟੀ ਹੈਗੀ ਹੈ। ਜੇ ਤੁਹਾਨੂੰ ਉਹ DA ਜਾਂ ਉਹ ਨਹੀਂ ਪਾਉਂਦਾ, ਤੁਸੀਂ ਉਹਨੂੰ ਕਹੋ, ਦੱਸੋ ਕਿ ਇਹ ਫਾਲਸ ਇੰਪ੍ਰਿਜ਼ਨਮੈਂਟ ਦੀ ਆ ਡੈਫੀਨੇਸ਼ਨ ਹੈ, ਜਿਹੜੀ ਡੈਫੀਨੇਸ਼ਨ ਦੇ ਅਕੋਰਡਿੰਗ ਕਿ ਮੇਰੀ ਮੂਵਮੈਂਟ ਭਾਵੇਂ 1 ਮਿੰਟ ਲਈ ਭਾਵੇਂ 2 ਮਿੰਟ ਲਈ ਕਿਸੇ ਨੇ ਰਿਸਟ੍ਰਿਕਟ ਕਰਤੀ, ਜੇ ਮੈਂ ਕਿਸੇ ਜਗ੍ਹਾ ਤੋਂ ਜਾਣ ਲਈ ਫ੍ਰੀ ਨਹੀਂ ਹੈਗਾ, ਉਹਨੇ ਮੈਨੂੰ ਰੋਕਿਆ ਗਨ ਪੁਆਇੰਟ 'ਤੇ, ਉਹ ਫਾਲਸ ਇੰਪ੍ਰਿਜ਼ਨਮੈਂਟ ਹੈਗੀ ਹੈ। ਪਰ ਹੁਣ ਇਹ ਕੀ ਕਰ ਰਹੇ ਨੇ ਕਿ ਜਿਹੜੇ ਨੌਨ ਅਟਰਨੀ ਨੇ ਉਹਨਾਂ ਦਾ ਪੁਲਿਸ ਅੱਗੇ ਦਾ ਜ਼ੋਰ ਵੈਸੇ ਨਹੀਂ ਚੱਲਦਾ, ਉਹਨਾਂ ਨੂੰ ਆਪ ਨਹੀਂ ਪਤਾ ਕਿ ਡੈਫੀਨੇਸ਼ਨ ਕੀ ਹੈ। ਤੁਸੀਂ ਪਹਿਲਾਂ ਤਾਂ ਇਹ ਜਿਹੜੇ ਨੋਟਰੀ ਹੈਗੇ ਨੇ ਯੂ ਵੀਜ਼ਾ ਦਾ, ਹੁਣ ਉਹ ਟਾਈਮ ਚੱਲ ਗਿਆ ਕਿ ਤੁਸੀਂ ਇਹਨਾਂ ਦੇ ਕੋਲੋਂ ਦੀ ਭਰਵਾਓ। ਇਹ ਨਹੀਂ ਕਿ ਮੈਂ ਅਟਰਨੀ ਹਾਂ, ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਐਂਡ ਦੇ ਵਿੱਚ ਕੀ ਹੈ ਕਿ ਤੁਸੀਂ ਇਹ ਦੇਖੋਗੇ ਕਿ ਬੜੇ ਸਾਰੇ ਯੂ ਵੀਜ਼ਾ ਦੇ ਡਿਨਾਇਲ ਲੱਗਣੇ ਨੇ, ਕਹਿਣਾ ਕਿ ਇਹ ਕੁਆਲੀਫਾਈਂਗ ਕ੍ਰਾਈਮ ਨਹੀਂ ਹੈਗਾ, ਤੇ ਫਿਰ ਦੈਟ ਟਾਈਮ ਯੂ ਆਰ ਟੂ ਲੇਟ। ਫਿਰ ਤੁਸੀਂ ਵਾਪਸ ਜਾ ਕੇ ਉਹਨੂੰ ਅਮੈਂਡ ਨਹੀਂ ਕਰਾ ਸਕਦੇ ਹੈਗੇ, ਟਾਈਮ ਦੇ ਵਿੱਚ ਵਾਪਸ ਨਹੀਂ ਜਿਹੜਾ ਜਾਇਆ ਜਾ ਸਕਦਾ। ਡੈਫਰਡ ਐਕਸ਼ਨ ਕੀ ਹੁੰਦਾ? ਕਹਿੰਦੇ ਵੀ ਕਿਸੇ ਦਾ ਸਵਾਲ ਆ ਵੀ ਯੂ ਵੀਜ਼ਾ ਨੂੰ ਕਿੰਨਾ ਸਮਾਂ ਲੱਗਦਾ ਜਦੋਂ ਇੱਕ ਵਾਰੀ ਡੈਫਰਡ ਐਕਸ਼ਨ ਹੋ ਜਾਂਦਾ? ਡੈਫਰਡ ਐਕਸ਼ਨ ਇਹ ਹੁੰਦਾ ਹੈ ਕਿ ਡੈਫਰਡ ਐਕਸ਼ਨ ਸਿਰਫ ਯੂ ਵੀਜ਼ਾ 'ਚ ਨਹੀਂ, ਕਈ ਥਾਵਾਂ 'ਤੇ ਕਨਸੈਪਟ ਹੈ ਜੀ। ਡਾਕਾ ਦਾ ਵੀ ਜਿੱਦਾਂ ਡੈਫਰਡ ਐਕਸ਼ਨ, ਚਾਈਲਡਹੁੱਡ ਅਰਾਈਵਲ। ਡੈਫਰਡ ਐਕਸ਼ਨ ਦਾ ਕੀ ਮਤਲਬ ਹੈ ਕਿ ਬੰਦਾ ਜਿਹੜਾ ਹੈਗਾ ਇਹ ਡੀਪੋਰਟੇਬਲ ਬੰਦਾ ਹੈਗਾ, ਇਹਨੂੰ ਆਪਾਂ ਭੇਜ ਦੇਣਾ, ਪਰ ਆਪਾਂ ਜਿਹੜਾ ਡੀਪੋਰਟੇਸ਼ਨ ਵਾਲਾ ਐਕਸ਼ਨ ਇਹਨੂੰ ਡੈਫਰ ਕਰ ਰਹੇ ਹੈਗੇ ਕਿ ਆਪਾਂ ਇਹਨੂੰ ਹੁਣ ਨਹੀਂ ਭੇਜਣਾ, ਇਹ ਯੂ ਵੀਜ਼ੇ ਕਰਕੇ ਜਾਂ ਡਾਕਾ ਕਰਕੇ ਜਾਂ ਕਿਸੇ ਕਰਕੇ ਵੀ। ਤੇ ਡੈਫਰਡ ਐਕਸ਼ਨ ਦਾ ਮਤਲਬ ਬਸ ਇਹੀ ਹੈਗਾ ਕਿ ਇਹਨੂੰ ਡਿਪੋਰਟ ਨਹੀਂ ਅਜੇ ਹਾਲ ਦੀ ਘੜੀ ਨਹੀਂ ਕਰਨਾ, ਕੇਸ ਦਾ ਨਤੀਜੇ ਆਉਣ ਤੱਕ ਦਾ ਮੇ ਵੀ ਇੰਤਜ਼ਾਰ ਜਿਹੜਾ ਜਿੱਦਾਂ ਹੁਣ ਜਿੰਨੇ ਨਾਰਮਲੀ ਯੂ ਵੀਜ਼ਾ ਫਾਈਲ ਕੀਤਾ ਹੈ ਨਾ, ਅਸਾਈਲਮ ਸਭ ਤੋਂ ਕਾਮਨ ਆਪਾਂ ਇਹ ਦੇਖਦੇ ਹਾਂ ਕਿ ਲੋਕਾਂ ਨੇ ਅਸਾਈਲਮ ਫਾਈਲ ਕੀਤੀ, ਅਸਾਈਲਮ ਡਿਨਾਈ ਕਰ ਦਿੰਦਾ ਇਮੀਗ੍ਰੇਸ਼ਨ ਜੱਜ, ਬਾਅਦ 'ਚ ਯੂ ਵੀਜ਼ਾ ਫਾਈਲ ਕਰ ਦਿੰਦੇ ਨੇ, ਆਰਾਮ ਨਾਲ ਘੁੰਮ ਰਹੇ, ਕੋਈ ਟਰੱਕ ਚਲਾ ਰਿਹਾ, ਕੋਈ ਕੁਛ ਚਲਾ ਰਿਹਾ। ਅਤੇ ਆਈਸ ਦੇ ਕੋਲ ਕੀ ਹੈਗਾ ਕਿ ਆਈਸ ਇਹ ਦੇਖਦੀ ਹੈ ਕਿ ਰਿਮੂਵਲ ਆਰਡਰ ਕਿਹਦੇ ਖਿਲਾਫ ਹੈਗਾ। ਆਈਸ ਨੂੰ ਹੁਣ ਇੰਨਾ ਉਹ ਨਹੀਂ ਪਤਾ ਕਿ ਚਿੱਠੀ ਪੱਤਰ ਕੀ ਵਿੱਚ ਕੀ ਹੈਗਾ, ਉਹਨਾਂ ਨੇ ਰਿਮੂਵਲ ਆਰਡਰ ਦੇਖਿਆ, ਉਹਨਾਂ ਨੇ ਚੱਕ ਕੇ ਤੁਹਾਨੂੰ ਭੇਜ ਦੇਣਾ। ਉਹ ਰਿਮੂਵਲ ਆਰਡਰ ਤੋਂ ਬਚਣ ਲਈ ਜਾਂ ਤੁਹਾਨੂੰ ਸਟੇ ਲੈਣੀ ਪੈਣੀ ਹੈ ਜਾਂ ਤੁਹਾਨੂੰ ਇੱਕ ਡੈਫਰਡ ਐਕਸ਼ਨ ਜਿੱਦਾਂ ਹੈਗਾ, ਜਿਹਦਾ ਡੈਫਰਡ ਐਕਸ਼ਨ ਹੈਗਾ ਉਹਦਾ ਮਤਲਬ ਇਹ ਹੈ ਕਿ ਆਈਸ ਨੂੰ ਇੰਸਟਰਕਸ਼ਨ ਹੈਗੀ ਕਿ ਤੁਸੀਂ ਇਹ ਬੰਦੇ ਨੂੰ ਇਸ ਵੇਲੇ ਡਿਪੋਰਟ ਨਹੀਂ ਕਰ ਸਕਦੇ। ਜੀ ਜੀ ਬਿਲਕੁਲ। ਸਮਾਜ ਦੇ ਪ੍ਰੋਗਰਾਮ ਦਾ ਸਮਾਪਤਾ ਜਗਵੀਰ ਟਿੜਕਿਆਣਾ ਜੀ, ਬਹੁਤ ਬਹੁਤ ਧੰਨਵਾਦ। ਅਤੇ ਜਗਵੀਰ ਟਿੜਕਿਆਣਾ ਹੁਣ ਇਹਨਾਂ ਟਿੜਕਿਆਣਾ ਲਾ ਫਰਮ ਦੇ ਨਾਲ ਤੁਸੀਂ ਜੇ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਦਾ ਫੋਨ ਨੰਬਰ ਹੈ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਉਹ ਤੁਸੀਂ ਕਰੋ, ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ, ਅਪੁਆਇੰਟਮੈਂਟ ਜਿਹੜੀ ਉਹ ਤੁਸੀਂ ਇਹਨਾਂ ਦੇ ਨਾਲ ਬਣਾ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।